ਜਿਵੇਂ ਹੁਣ ਤੁਸੀਂ ਜਾਨਵਰਾਂ ਦੇ ਲਈ ਆਲ੍ਹਣੇ ਬਣਾ ਰਹੇ ਹੋ ਜਾਂ ਜਾਨਵਰਾਂ ਦੇ ਲਈ ਇੱਕ ਘਰ ਬਣਾ ਰਹੇ ਹੋ ਬੇਜ਼ੁਬਾਨਾਂ ਦੇ ਲਈ, ਸਕੂਨ ਕਿੰਨਾ ਕੁ ਮਿਲਦਾ ਸਰੀ? ਸਕੂਨ ਤਾਂ ਬਾਈ ਜੀ ਦੇਖੋ, ਪਹਿਲਾਂ ਸਕੂਨ ਤਾਂ ਮਿਲਦਾ ਹੀ ਮਿਲਦਾ, ਪਰ ਦੁੱਖ ਵੀ ਹੁੰਦਾ ਵੀ ਅਸੀਂ ਇਹਨਾਂ ਦੇ ਘਰ ਉਜਾੜੇ ਆ। ਤੇ ਉਹਦੇ ਵਿੱਚ ਸਾਨੂੰ ਇਦਾਂ ਹੀ ਐਂ ਜੇ ਹੁੰਦਾ ਵੀ ਯਾਰ ਆਪਾਂ ਹੀ ਇਹਨਾਂ ਦੇ, ਸਾਡੇ ਪੁਰਖਿਆਂ ਨੇ ਇਹਨਾਂ ਦਾ ਨੁਕਸਾਨ ਕੀਤਾ ਹਨਾ, ਤੇ ਵੀ ਸਾਨੂੰ ਹੀ ਭਰਪਾਈ ਕਰਨੀ ਪੈਣੀ ਆ। ਵੀ ਸਾਨੂੰ ਇਹਦੇ ਵਿੱਚ ਐਂ ਨਹੀਂ ਲੱਗਦਾ ਹੈਗਾ ਵੀ ਅਸੀਂ ਕੋਈ ਬਹੁਤ ਵੱਡਾ ਕੰਮ ਕਰ ਰਹੇ ਹਾਂ ਜਾਂ ਪੁੰਨ ਦਾ ਕੰਮ ਕਰ ਰਹੇ ਹਾਂ। ਸਾਨੂੰ ਐਂ ਲੱਗਦਾ ਵੀ ਯਾਰ ਸਾਡਾ ਫਰਜ਼ ਆ ਵੀ ਜਿਹੜਾ ਅਸੀਂ ਨੁਕਸਾਨ ਕੀਤਾ ਸੋ ਉਹ ਸਾਨੂੰ ਹੀ ਭਰਨਾ ਚਾਹੀਦਾ। ਹੁਣ ਸਾਨੂੰ ਬੜੇ ਕਮੈਂਟ ਆਉਂਦੇ ਨੇ ਵੀ ਤੁਸੀਂ ਆਲਸੀ ਬਣਾਤਾ, ਇਹਨਾਂ ਨੂੰ ਆਟਾ ਦਾਲ ਸਕੀਮ ਤੇ ਲਾਤੀ, ਵੀ ਜਿਹੜੇ ਅੱਜ ਆਪਾਂ ਪੰਛੀਆਂ ਵਾਸਤੇ ਆਲ੍ਹਣੇ ਲਾ ਰਹੇ ਆ ਵੀ ਉਹ ਆਪਾਂ ਨੂੰ ਲਾਉਣੇ ਕਿਉਂ? ਟਿੱਬੇ ਹੁੰਦੇ ਸੀਗੇ, ਟਿੱਬੇ ਖਤਮ ਹੋ ਗਏ, ਵੱਡੇ ਦਰਖਤ ਹੁੰਦੇ ਸੀ, ਹੁਣ ਜਿਵੇਂ ਆਪਾਂ ਦੇਖਿਆ ਕਿੰਨੇ ਦਰਖਤਾਂ ਦੀ ਜਿਹੜੀ ਵੱਢੇ ਗਏ ਨੇ। ਮਾਸਟਰ ਜੀ ਤੁਸੀਂ ਤਾਂ ਲੰਘਦੇ ਰਹੇ ਹੋਵੋਗੇ ਫਲਾਈਓਵਰਾਂ ਦੇ ਉੱਪਰ ਦੀ। ਹੋਣਾ ਤਾਂ ਇਹ ਚਾਹੀਦਾ ਸੀ ਵੀ ਇਹਨਾਂ ਦਰਖਤਾਂ ਨੂੰ ਨਾ ਵੱਢਿਆ ਜਾਂਦਾ, ਹੋਰ ਜ਼ਮੀਨ ਅਕਵਾਇਰ ਕਰਕੇ ਉਹ ਜਿਹੜੇ ਫਲਾਈਓਵਰ ਨੇ ਜਾਂ ਉਹ ਜਿਹੜੀਆਂ ਸੜਕਾਂ ਨੇ ਉਸ ਤਰ੍ਹਾਂ ਬਣਨੀਆਂ ਚਾਹੀਦੀਆਂ ਸੀ। ਪਰ ਇਹਨਾਂ ਨੇ ਉਹੀ ਸੜਕਾਂ ਨੂੰ ਚੌੜੀਆਂ ਕਰਤਾ, ਤੇ ਜਿਹੜੇ ਸਾਡੇ ਦਰਖਤ ਸੀ ਉਹ ਤੁਸੀਂ ਦੇਖ ਲਓ ਵੀ ਜਿਹੜੀ ਸਾਡੀ ਮੇਨ ਰੋਡ ਹੈ ਬਠਿੰਡਾ ਚੰਡੀਗੜ੍ਹ ਸਾਡੀ ਮੇਨ ਰੋਡ ਹੈ, ਉਹ ਸਾਰੇ ਦੇ ਉੱਤੋਂ ਹੀ ਸਾਰੇ ਜਿਹੜੇ ਦਰਖਤ ਸੀ ਉਹ ਵੱਢ ਦਿੱਤੇ। ਜਿਵੇਂ ਹੁਣ ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਜਦੋਂ ਮਾਤਾ ਚਿੜੀ ਨੂੰ ਆਟਾ ਪਾਉਂਦੀ ਸੀ ਤਾਂ ਬੜੀਆਂ ਚਿੜੀਆਂ ਆ ਕੇ ਢੇਰ ਲੱਗ ਜਾਂਦਾ ਸੀਗਾ, ਝਲਾਨੀਆਂ ਹੁੰਦੀਆਂ ਸੀ ਉਸ ਵਕਤ, ਰਸੋਈਆਂ ਨਹੀਂ ਸੀ ਕਹਿੰਦੇ, ਝਲਾਨੀਆਂ ਕਹਿੰਦੇ ਸੀ ਜਾਂ ਸਵਾਤਾਂ ਕਹਿੰਦੇ ਸੀ ਕਮਰਿਆਂ ਨੂੰ। ਅੱਜ ਕੱਲ੍ਹ ਉਹ ਦੌਰ ਹੀ ਬਦਲ ਗਿਆ, ਪੱਥਰ ਚੜ੍ਹ ਗਿਆ। ਜਦੋਂ ਉਦੋਂ ਸੀ ਹਰ ਇੱਕ ਘਰ ਦੇ ਵਿੱਚ ਆਪਣੇ ਵੀ ਝਾੜੀਦਾਰ ਰੁੱਖ ਹੁੰਦੇ ਸੀ, ਇੱਦਾਂ ਸਾਰੇ ਰੁੱਖ ਹੁੰਦੇ ਸੀ, ਉਹਨਾਂ ਦੇ ਵਿੱਚ ਇਹ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਦੀਆਂ ਸੀ, ਕਿਉਂਕਿ ਜਿਹੜੇ ਹਮਲਾਵਰ ਪੰਛੀ ਆ ਉਹਨਾਂ ਤੋਂ ਇਹਨੂੰ ਖਤਰਾ ਰਹਿੰਦਾ ਸੀ। ਇਹ ਮੂਵ ਕਿਉਂ ਹੋ ਰਹੀਆਂ ਨੇ? ਕਿਉਂਕਿ ਇਹਨਾਂ ਨੂੰ ਉਹ ਜਗ੍ਹਾ ਨਹੀਂ ਮਿਲ ਰਹੀ ਵੀ ਯਾਰ ਤੁਸੀਂ ਪੰਛੀਆਂ ਨੂੰ ਆਲਸੀ ਬਣਾਉਂਦੇ ਹੋ, ਵੀ ਤੁਸੀਂ ਪੰਛੀਆਂ ਨੂੰ ਆਟਾ ਦਾਲ ਸਕੀਮ ਤੇ ਲਾਈ ਜਾਂਦੇ ਹੋ। ਸਾਰੇ ਵੀਰ ਉੱਦਾਂ ਹੀ ਇਹਨਾਂ ਨੂੰ ਟਿੱਬੇ, ਉੱਦਾਂ ਦਾ ਮਾਹੌਲ ਜਿਹੜਾ ਕੁਦਰਤ ਨੇ ਮਾਹੌਲ ਇਹਨਾਂ ਲਈ ਰੱਖਿਆ ਹੋਇਆ ਸੀ ਉਹ ਮਾਹੌਲ ਦੇ ਦੇਣ। ਆਪਾਂ ਇਹਨਾਂ ਦੇ ਲਈ ਨੈਸਟ ਬਾਕਸ ਲਾਉਣੇ ਅੱਜ ਹੀ ਬੰਦ ਕਰ ਦਾਂਗੇ। ਇੱਕ ਬੰਦੇ ਨੇ ਅੱਜ ਕਮੈਂਟ ਕੀਤਾ, ਕਹਿੰਦਾ ਬਾਈ ਜੀ ਤੁਸੀਂ ਇਹਨਾਂ ਨੂੰ ਆਲਸੀ ਬਣਾ ਰਹੇ ਹੋ, ਇਹਨਾਂ ਦੀਆਂ ਆਦਤਾਂ ਵਿਗੜ ਜਾਣਗੀਆਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਵਿਸ਼ੇਸ਼ ਤੇ ਖਾਸ ਮੁਲਾਕਾਤ ਉਹਨਾਂ ਬੇਜਵਾਨਾਂ ਦੀ ਕਰਕੇ ਕਰ ਰਹੇ ਹਾਂ ਜਿਹੜੇ ਬੇਜਵਾਨ ਜਾਂ ਤਾਂ ਆਲ੍ਹਣੇ ਨਹੀਂ ਬਣਾ ਸਕਦੇ ਜਾਂ ਫਿਰ ਉਹ ਬੇਜਵਾਨਾਂ ਨੂੰ ਕੋਈ ਦਰਖਤ ਨਹੀਂ ਮਿਲ ਰਹੇ। ਅੱਜ ਕੱਲ੍ਹ ਕੀ ਦੌਰ ਚੱਲ ਰਿਹਾ? ਅੱਜ ਕੱਲ੍ਹ ਦੌਰ ਇਹ ਚੱਲ ਰਿਹਾ ਕਿ ਦਰਖਤ ਆ ਜਿਹੜੇ ਧੜਾ ਧੜ ਵੱਢੇ ਜਾ ਰਹੇ ਨੇ, ਦਰਖਤਾਂ ਦੀ ਜਿਹੜੀ ਕਿ ਨਸ਼ਟ ਕੀਤੇ ਜਾ ਰਹੇ ਨੇ। ਪਰ ਦੂਸਰੇ ਪਾਸੇ ਅਜਿਹੇ ਲੋਕ ਵੀ ਨੇ। ਬਾਈ ਸੰਦੀਪ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ, ਪੂਰੀ ਟੀਮ ਆ ਬਾਈ ਸੰਦੀਪ ਹੋਰਾਂ ਦੀ, ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਕੈਮਰੇ ਦੇ ਵਿੱਚ। ਕੁਲਦੀਪ ਇੱਕ ਵਾਰ ਇਹ ਟੀਮ ਦੀ ਜਿਹੜੀ ਕਿ ਰੂਬਰੂ ਆ ਉਹ ਕਰਵਾ ਦਿੱਤਾ ਜਾਵੇ ਆਪਣੇ ਦਰਸ਼ਕਾਂ ਨੂੰ। ਤਾਂ ਅਸੀਂ ਜਿਹੜੀ ਕਿ ਅੱਜ ਇੱਥੇ ਬੈਠੇ ਹਾਂ, ਇੱਥੇ ਬੈਠਣ ਦਾ ਇੱਕ ਕਾਰਨ ਇਹ ਵੀ ਆ, ਇੱਕ ਦਿਨ ਅਸੀਂ ਪਹਿਲਾਂ ਆਏ ਸੀ ਉਦੋਂ ਵੀ ਤੁਹਾਡੇ ਰੂਬਰੂ ਕਰੇ ਆਏ ਬਾਈ ਹੋਰਾਂ ਦੇ ਜਿਹੜੇ ਕਿ ਕੰਮ ਕੀਤੇ ਹੋਏ। ਤਾਂ ਅੱਜ ਅਸੀਂ ਫੇਰ ਇੱਕ ਵਾਰ, ਕਿਉਂਕਿ ਸਪੈਰੋ ਡੇ ਲੰਘ ਕੇ ਗਿਆ, ਸਪੈਰੋ ਡੇ ਤੋਂ ਬਾਅਦ ਲਗਾਤਾਰ ਬਾਈ ਹੋਰਾਂ ਦੀ ਜਿਹੜੀ ਮਿਹਨਤ ਆ ਉਹ ਜਾਰੀ ਆ, ਤੇ ਬੇਜਵਾਨਾਂ ਦੇ ਲਈ ਘਰ ਆ ਜਿਹੜੇ ਉਹ ਬਣਾਏ ਜਾ ਰਹੇ ਨੇ ਤੇ ਦਰਖਤ ਆ ਜਿਹੜੇ ਉਹ ਵੀ ਲਗਾਏ ਜਾ ਰਹੇ ਨੇ। ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਅਸੀਂ ਹੁਣ ਸ਼ੁਰੂਆਤ ਕਿੱਥੋਂ ਕਰੀਏ? ਪਹਿਲਾਂ ਤਾਂ ਇਹੀ ਪੁੱਛ ਲੈਂਦੇ ਹਾਂ ਕਿ ਪੰਜਾਬ ਤੋਂ ਜਿਹੜੇ ਦਰਖਤ ਨੇ ਉਹ ਗਾਇਬ ਕੀਤੇ ਜਾ ਰਹੇ ਨੇ, ਜਿਹੜੇ ਸੰਸਾਰ ਦੇ ਵਿੱਚੋਂ ਦਰਖਤ ਨੇ ਉਹ ਅਲੋਪ ਹੋ ਰਹੇ ਨੇ। ਕੁਝ ਕੁ ਦਰਖਤ ਅਜਿਹੇ ਵੀ ਨੇ ਜਿਹੜਿਆਂ ਦੀ ਉੱਪਰ ਤੁਸੀਂ ਸਪੈਸ਼ਲ ਕੰਮ ਕਰ ਰਹੇ ਹੋ, ਮਹਿਸੂਸ ਕੀ ਕਰਦੇ ਹੋ? ਅਸਲ ਵਿੱਚ ਜੀ ਪੰਜਾਬ ਦੇ ਵਿੱਚ ਪਹਿਲਾਂ ਤਾਂ ਬਹੁਤ ਦਰਖਤ ਹੁੰਦੇ ਸੀ, ਬਹੁਤ ਸਾਰੀਆਂ ਪ੍ਰਜਾਤੀਆਂ ਦਰਖਤਾਂ ਦੀਆਂ ਹੈਗੀਆਂ ਸੀ, ਜਿਹਦੇ ਵਿੱਚ ਪੰਛੀ ਵੀ ਰਹਿੰਦੇ ਸੀ ਤੇ ਉਹ ਲੋਕਾਂ ਨੂੰ ਵੀ ਬਹੁਤ ਫਾਇਦੇ ਦਿੰਦੇ ਸੀ। ਪਰ ਹੁਣ ਆਪਾਂ ਦੇਖ ਰਹੇ ਹਾਂ ਵੀ ਪੁਰਾਣਾ ਦਰਖਤ ਤਾਂ ਕੋਈ ਰਹੇ ਹੀ ਨਹੀਂ। ਹੁਣ ਜਿਹੜੇ ਅਸੀਂ ਸ਼ੁਰੂ ਕੀਤਾ ਜਾਂ ਹੋਰ ਸੰਸਥਾਵਾਂ ਜਿਹੜੇ ਵਿਰਾਸਤੀ ਰੁੱਖ ਹੈਗੇ ਆ ਉਹਨਾਂ ਦੇ ਉੱਤੇ ਕੰਮ ਕਰ ਰਹੀਆਂ ਨੇ। ਅਤੇ ਹੁਣ ਜਿਵੇਂ ਆਪਾਂ ਲਾ ਲਓ ਬਣ, ਰਹੂੜਾ, ਰੇਰੂ, ਪੀਲੂ, ਜੰਗਲ ਜਲੇਬੀ ਹੋ ਗਈ ਅਤੇ ਗੂਲਰ ਹੋ ਗਿਆ, ਇੱਦਾਂ ਦੇ ਹੋਰ ਬਹੁਤ ਸਾਰੀਆਂ ਪ੍ਰਜਾਤੀਆਂ ਹੈਗੀਆਂ ਵੀ ਜਿਹੜੀਆਂ ਅਲੋਪ ਹੋ ਰਹੀਆਂ ਸੀ। ਸੋ ਅਸੀਂ ਉਹਨਾਂ ਉੱਤੇ ਕੰਮ ਕਰ ਰਹੇ ਹਾਂ ਜੀ। ਬਿਲਕੁਲ ਬਈ, ਜਿਵੇਂ ਹੁਣ ਤੁਸੀਂ ਜਾਨਵਰਾਂ ਦੇ ਲਈ ਆਲ੍ਹਣੇ ਬਣਾ ਰਹੇ ਹੋ ਜਾਂ ਜਾਨਵਰਾਂ ਦੇ ਲਈ ਇੱਕ ਘਰ ਬਣਾ ਰਹੇ ਹੋ ਬੇਜਵਾਨਾਂ ਦੇ ਲਈ, ਸਕੂਨ ਕਿੰਨਾ ਕੁ ਮਿਲਦਾ ਸਰੀ? ਸਕੂਨ ਤਾਂ ਬਾਈ ਜੀ ਦੇਖੋ, ਪਹਿਲਾਂ ਸਕੂਨ ਤਾਂ ਮਿਲਦਾ ਹੀ ਮਿਲਦਾ, ਪਰ ਦੁੱਖ ਵੀ ਹੁੰਦਾ ਵੀ ਅਸੀਂ ਇਹਨਾਂ ਦੇ ਘਰ ਉਜਾੜੇ ਆ।
ਜੇ ਤਾਂ ਇਹ ਹੋਵੇ ਵੀ ਜਦੋਂ ਆਪਾਂ ਨਾ ਕਿਸੇ ਬੰਦੇ ਨੂੰ ਇੱਕ ਵਸਦਾ ਰਸਦਾ ਪਰਿਵਾਰ ਹੈ, ਉਹ ਪਰਿਵਾਰ ਨੂੰ ਆਪਾਂ ਉਹਨਾਂ ਦੇ ਘਰੋਂ ਕੱਢ ਦਈਏ, ਕੱਢ ਕੇ ਉਹਨੂੰ 10 ਸਾਲਾਂ ਬਾਅਦ ਜਦੋਂ ਉਹ ਬੰਦਾ ਰੋਡ ਤੇ ਹੋਣ ਤੇ ਆਪਾਂ ਜਾ ਕੇ ਉਹਨਾਂ ਨੂੰ ਕਹਿ ਦਈਏ ਵੀ ਅਸੀਂ ਇਹਨਾਂ ਦੀ ਜੀ ਸੇਵਾ ਕਰਨੀ ਹੈ, ਇਹਨਾਂ ਨੂੰ ਜੀ ਮਕਾਨ ਪਾ ਕੇ ਦੇਣਾ, ਉਹ ਗੱਲ ਸਵਾਦ ਵਾਲੀ ਨਹੀਂ ਹੁੰਦੀ। ਤੇ ਉਹਦੇ ਵਿੱਚ ਸਾਨੂੰ ਇਦਾਂ ਹੀ ਐਂ ਜੇ ਹੁੰਦਾ ਵੀ ਯਾਰ ਆਪਾਂ ਹੀ ਇਹਨਾਂ ਦੇ, ਸਾਡੇ ਪੁਰਖਿਆਂ ਨੇ ਇਹਨਾਂ ਦਾ ਨੁਕਸਾਨ ਕੀਤਾ ਹੈ ਨਾ, ਤੇ ਵੀ ਸਾਨੂੰ ਹੀ ਭਰਪਾਈ ਕਰਨੀ ਪੈਣੀ ਆ। ਵੀ ਸਾਨੂੰ ਇਹਦੇ ਵਿੱਚ ਐਂ ਨਹੀਂ ਲੱਗਦਾ ਹੈਗਾ ਵੀ ਅਸੀਂ ਕੋਈ ਬਹੁਤ ਵੱਡਾ ਕੰਮ ਕਰ ਰਹੇ ਹਾਂ ਜਾਂ ਪੁੰਨ ਦਾ ਕੰਮ ਕਰ ਰਹੇ ਹਾਂ। ਸਾਨੂੰ ਐਂ ਲੱਗਦਾ ਵੀ ਯਾਰ ਸਾਡਾ ਫਰਜ਼ ਹੈ ਵੀ ਜਿਹੜਾ ਅਸੀਂ ਨੁਕਸਾਨ ਕੀਤਾ ਸੋ ਉਹ ਸਾਨੂੰ ਹੀ ਭਰਨਾ ਚਾਹੀਦਾ ਜੀ। ਬਿਲਕੁਲ। ਤਾਂ ਇੱਥੇ ਜਿਹੜੇ ਇਹ ਨੌਜਵਾਨ ਬੈਠੇ ਨੇ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਵਾਰਤਾਲਾਪ ਉਹ ਕਰ ਰਹੇ ਹਾਂ, ਪਰ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਪੜ੍ਹੇ ਲਿਖੇ ਬਹੁਤ ਨੇ, ਪਰ ਜਿਹੜੀਆਂ ਨੌਕਰੀਆਂ ਨੇ ਉਹ ਨੌਕਰੀਆਂ ਤੁਹਾਨੂੰ ਪਤਾ ਹੀ ਆ ਹਾਲਾਤ ਕੀ ਨੇ, ਨੌਕਰੀਆਂ ਨਹੀਂ ਮਿਲੀਆਂ ਕਿਸੇ ਵੀ ਵਜ੍ਹਾ ਕਰਕੇ ਲਾ ਲਈਏ, ਪਰ ਜਾਂ ਇਹ ਕਰਨਾ ਵੀ ਨਹੀਂ ਚਾਹੁੰਦੇ ਕੁਝ ਕੁ ਨੌਜਵਾਨ, ਇਹਨਾਂ ਨੂੰ ਜਿਹੜਾ ਕਿ ਸਕੂਨ ਆ ਇਹਨਾਂ ਕੰਮਾਂ ਦੇ ਵਿੱਚ ਹੀ ਮਿਲਦਾ। ਪ੍ਰੇਮ, ਕੀ ਲੱਗਦਾ ਤੁਹਾਨੂੰ, ਕੀ ਲੱਗਦਾ ਹੈਗਾ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਹੈਗਾ, ਅੱਜ ਦਾ ਦੌਰ ਜਿਹੜਾ ਕਿ ਨੌਜਵਾਨਾਂ ਦੇ ਵਿੱਚ ਹਰ ਇੱਕ ਪਾਸੇ ਦੌੜ ਲੱਗੀ ਹੈ ਕਿ ਰੁਜ਼ਗਾਰ ਨੂੰ ਲੈ ਕੇ ਦੌੜ ਲੱਗੀ, ਆਈਲੈਟਸਾਂ ਦਾ ਦੌਰ ਆ, ਪਰ ਤੁਸੀਂ ਫਿਰ ਇੱਕ ਅਲੱਗ ਕੰਮ ਕਰ ਰਹੇ ਹੋ? ਪਹਿਲੀ ਗੱਲ ਤਾਂ ਬਾਈ ਤੁਹਾਡਾ ਧੰਨਵਾਦ, ਇੱਥੇ ਆਏ ਹੋ ਹੈ ਨਾ। ਅਤੇ ਜਿਹੜੀ ਗੱਲ ਤੁਸੀਂ ਨੌਕਰੀ ਵਾਲੀ ਕੀਤੀ ਹੈ ਨਾ, ਮੈਨੂੰ ਬਾਈ ਜਿਹੜਾ ਮੈਂ ਆਹ ਕੰਮ ਕਰਦਾ ਨਾ ਬਾਈ ਸੰਦੀਪ ਧੌਲੇ ਵਰਗਿਆਂ ਨਾਲ ਮਿਲ ਕੇ ਜਿਹੜਾ ਇਹ ਕੰਮ ਕਰਦੇ ਹਾਂ ਪੰਛੀਆਂ ਅਤੇ ਰੁੱਖਾਂ 'ਤੇ ਹੈ ਨਾ, ਮੈਨੂੰ ਇਹ ਕੰਮ ਨਹੀਂ ਬਾਈ ਜੋਬ ਦਿੱਤੀ ਹੈਗੀ। ਮੈਂ ਇਸ ਟਾਈਮ ਰਾਉਂਡ ਗਲਾ ਫਾਊਂਡੇਸ਼ਨ ਦੇ ਵਿੱਚ ਜੋਬ ਕਰਦਾ ਗਾ, ਅਤੇ ਉਹ ਫਾਊਂਡੇਸ਼ਨ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਫ੍ਰੀ ਜੰਗਲ ਲਾ ਰਹੀ ਹੈਗੀ, ਜਿਹਦੇ ਵਿੱਚ 80 ਤੋਂ ਲੈ ਕੇ 100-120 ਤਰ੍ਹਾਂ ਦੇ ਜਿਹੜੇ ਬੂਟੇ ਨੇਗੇ, ਪ੍ਰਜਾਤੀਆਂ ਦੇ ਬੂਟੇ ਨੇਗੇ, ਜਿਨ੍ਹਾਂ ਵਿੱਚ ਆਲਮੋਸਟ ਸਾਰੇ ਆਪਣੇ ਜਿਹੜੇ ਰਵਾਇਤੀ ਰੁੱਖ ਨੇਗੇ ਜਿਹੜੇ ਬਿਲਕੁਲ ਖਤਮ ਹੋ ਗਏ ਵੀ। ਵਿੱਚ ਬਈ ਮੈਂ ਹੈ ਨਾ ਪਿੰਡਾਂ ਦੇ ਵਿੱਚ ਜਦੋਂ ਜਾਂਦਾ ਗਾ, ਕੱਲ੍ਹ ਦੀ ਗੱਲ ਹੀ ਹੈ, ਕੱਲ੍ਹ ਅਸੀਂ ਕਿਸੇ ਪਿੰਡ ਗਏ, ਸੰਦੀਪ ਬਾਈ ਵੀ ਮੇਰੇ ਨਾਲ ਹੀ ਸੀਗੇ, ਅਤੇ ਉੱਥੇ ਮੈਂ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀ ਵੀ ਆਪਣਾ ਬਣ ਹੈ ਜੀ, ਆਹ ਰਹੂੜਾ ਗਾ, ਪੀਲੂ ਆ, ਬਣ ਦੇ ਆਪਾਂ ਨੂੰ ਆਹ ਫਾਇਦੇ ਆ। ਮਾਹੀ ਤੁਸੀਂ ਪੀਲਾਂ ਖਾਧੀਆਂ ਹੋਣਗੀਆਂ ਬਣ ਦੀਆਂ? ਉਹ ਕਹਿੰਦੇ ਯਾਰ ਸਾਨੂੰ ਤਾਂ ਬਣਦਾ ਹੀ ਨਹੀਂ ਪਤਾ। ਵੀ ਉਹ ਇਹ ਆ ਨਾ ਵੀ ਰਵਾਇਤੀ ਰੁੱਖਾਂ ਬਾਰੇ ਜਿਹੜੀ ਮੇਰੀ ਉਮਰ ਦੇ ਆ ਉਹਨਾਂ ਨੂੰ ਤਾਂ ਕੀ ਪਤਾ ਹੋਣਾ, ਵੀ ਵੱਡੀ ਉਮਰ ਜਿਹੜੇ 60-70 ਸਾਲ ਦੇ ਆ ਨਾ ਵਿੱਚ, ਉਹ ਬਜ਼ੁਰਗਾਂ ਨੂੰ ਵੀ ਨਹੀਂ ਪਤਾ। ਸੋ ਸਾਡਾ ਇਹੀ ਹੈਗਾ ਵੀ ਜਿਹਦੇ ਉਹ ਜਿਹੜੇ ਆਪਣੇ ਰਵਾਇਤੀ ਰੁੱਖ ਨੇ ਉਹ ਖਤਮ ਹੋਏ ਨੇ ਨਾ, ਜਿਹੜੇ ਪੰਛੀਆਂ ਲਈ ਪੰਛੀਆਂ ਦੇ ਪਹਿਲੀ ਪਸੰਦ ਦੇ ਰੁੱਖ ਸੀਗੇ ਉਹ ਬਿਲਕੁਲ ਖਤਮ ਹੋ ਗਏ, ਜਿਨ੍ਹਾਂ ਦੇ ਵਿੱਚ ਉਹ ਆਪਦਾ ਸਰਵਾਈਵ ਕਰਦੇ ਸੀਗੇ। ਉਹ ਆਪਦਾ ਜਦੋਂ ਬਰੀਡਿੰਗ ਟਾਈਮ ਹੁੰਦਾ ਸੀ ਉਹਦੇ ਵਿੱਚ ਆਪਣਾ ਆਲ੍ਹਣੇ ਬਣਾਉਂਦੇ ਸੀਗੇ ਅਤੇ ਆਪਦੀ ਬਰੀਡਿੰਗ ਕਰਦੇ ਸੀ ਨਾ, ਉਹਨਾਂ ਦੇ ਬੱਚੇ ਹੁੰਦੇ ਸੀ, ਅੱਗੇ ਉਹਨਾਂ ਦਾ ਪਰਿਵਾਰ ਵੱਧਦਾ ਸੀਗਾ। ਸੋ ਉਹ ਚੀਜ਼ਾਂ ਜਦੋਂ ਉਹ ਦਰਖਤ ਖਤਮ ਹੋ ਗਏ, ਉਹਨਾਂ ਦੇ ਨਾਲ ਨਾਲ ਉਹਨਾਂ ਦੇ ਜਿਹੜੇ ਪੰਛੀਆਂ ਦੇ ਰਹਿਣ ਬਸੇਰੇ ਖਤਮ ਹੋ ਗਏ। ਸੋ ਇਸ ਕਰਕੇ ਹੁਣ ਜਿਹੜਾ ਅਸੀਂ ਇਹਨੂੰ ਜਿਹੜਾ ਇਹ ਰੂਪ ਦਿੱਤਾ ਗਾ, ਜਿਹੜੇ ਹੁਣ ਆਲ੍ਹਣੇ ਲਾ ਰਹੇ ਹੈਗੇ, ਸੋ ਇਹ ਅਸੀਂ ਕਰ ਰਹੇ ਹਾਂਗੇ। ਬੜਾ ਵਧੀਆ ਲੱਗਦਾ, ਸਕੂਨ ਮਿਲਦਾ। ਪਰ ਲੋਕ ਕਹਿੰਦੇ ਨੇ ਵੀ ਇਹਨਾਂ ਨੂੰ ਆਲਸੀ ਬਣਾਉਂਦੇ ਹੈਗੇ, ਇਹ ਗਲਤ ਆ, ਇਹ ਚੀਜ਼ ਕਰਨੀ ਨਹੀਂ ਚਾਹੀਦੀ। ਮੈਂ ਉਹਨਾਂ ਨੂੰ ਇਹੀ ਕਹੂੰਗਾ ਵੀ ਪਹਿਲਾਂ ਇਹ ਕਨਸੈਪਟ ਨੂੰ ਸਮਝੋ ਵੀ ਇਹ ਚੀਜ਼ ਕੀ ਆ। ਕੋਈ ਕਿਉਂਕਿ ਆਪਾਂ ਬਾਈ ਕੋਈ ਵੀ ਹੈ ਨਾ, ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦਾ ਯੁੱਗ ਆ, ਕੋਈ ਵੀ ਚੀਜ਼ ਆਉਂਦੀ ਆ ਆਪਾਂ ਉਹਨੂੰ ਦੇਖਦੇ ਨਹੀਂ ਪਹਿਲਾਂ ਵੀ ਇਹ ਚੀਜ਼ ਕੀ ਆ, ਆਪਾਂ ਬਸ ਫਟਾਫਟ ਉੱਤੇ ਕਮੈਂਟ ਕਰਨ ਦੀ ਕਰਦੇ ਹਾਂ ਵੀ ਆਪਾਂ ਕਮੈਂਟ ਕਰ ਦਿਓ। ਹੁਣ ਸਾਨੂੰ ਬੜੇ ਕਮੈਂਟ ਆਉਂਦੇ ਨੇ, ਇਹ ਤੁਸੀਂ ਆਲਸੀ ਬਣਾਤਾ, ਇਹਨਾਂ ਨੂੰ ਆਟਾ ਦਾਲ ਸਕੀਮ 'ਤੇ ਲਾਤੀ, ਇਹ ਕਰਤਾ ਉਹ ਕਰਤਾ। ਇਹ ਚੀਜ਼ਾਂ ਨਹੀਂ ਹੁੰਦੀਆਂ, ਪਹਿਲਾਂ ਇਹ ਕਨਸੈਪਟ ਨੂੰ ਜਾਣੋ, ਇਹ ਆਪਾਂ ਨੂੰ ਜ਼ਰੂਰਤ ਕਿਉਂ ਪਈ। ਪਹਿਲੀ ਗੱਲ ਤਾਂ ਇਹੀ ਆ ਵੀ ਜਿਹੜੇ ਅੱਜ ਆਪਾਂ ਪੰਛੀਆਂ ਵਾਸਤੇ ਆਲ੍ਹਣੇ ਲਾ ਰਹੇ ਹਾਂ ਵੀ ਉਹ ਆਪਾਂ ਨੂੰ ਲਾਉਣੇ ਕਿਉਂ ਪਏ। ਟਿੱਬੇ ਹੁੰਦੇ ਸੀਗੇ, ਟਿੱਬੇ ਖਤਮ ਹੋ ਗਏ, ਵੱਡੇ ਦਰਖਤ ਹੁੰਦੇ ਸੀ, ਹੁਣ ਜਿਵੇਂ ਆਪਾਂ ਦੇਖਿਆ ਕਿੰਨੇ ਦਰਖਤਾਂ ਦੀ ਜਿਹੜੀ ਵੱਢੇ ਗਏ ਨੇਗੇ। ਸੋ ਜਦੋਂ ਉਹ ਚੀਜ਼ਾਂ ਹੀ ਉਹਨਾਂ ਦੀਆਂ ਜਿਹੜੀਆਂ ਨੈਚੁਰਲ ਚੀਜ਼ਾਂ ਸੀ ਉਹ ਖਤਮ ਹੋ ਗਈਆਂ, ਤਾਂ ਫਿਰ ਉਹਨਾਂ ਨੂੰ ਆਪਾਂ ਕੁਛ ਤਾਂ ਕਰਨਾ ਹੀ ਪਊਣਾ ਉਹਨਾਂ ਦੇ ਲਈ। ਬਿਲਕੁਲ। ਤਾਂ ਇਹ ਜਿਹੜੀ ਗੱਲਬਾਤ ਹੈ ਇਹ ਵਾਕਈ ਇੱਕ ਵਿਚਾਰਨਯੋਗ ਗੱਲ ਆ ਗਈ, ਕਿਉਂਕਿ ਵੱਡੇ ਦਰਖਤ ਸੀ ਜਿਹੜੇ ਉਹ ਰੋਡਾਂ ਦੇ ਉੱਪਰੋਂ ਵੱਢੇ ਗਏ, ਫਲਾਈਓਵਰ ਬਣ ਗਏ ਨੇ। ਮਾਸਟਰ ਜੀ ਤੁਸੀਂ ਤਾਂ ਲੰਘਦੇ ਰਹੇ ਹੋਵੋਗੇ ਫਲਾਈਓਵਰਾਂ ਦੇ ਉੱਪਰ ਦੀ? ਹਾਂਜੀ। ਆਸੇ ਪਾਸੇ ਜਦੋਂ ਝਾਤ ਮਾਰਦੇ ਸੀ ਤਾਂ ਕੀ ਦੇਖਦੇ ਸੀ? ਜਦੋਂ ਜਵਾਕਾਂ ਨੂੰ ਪੜ੍ਹਾਉਂਦੇ ਸੀ ਆਸੇ ਪਾਸੇ ਝਾਤ ਮਾਰ ਕੇ ਲੰਘਦੇ ਸੀ ਤਾਂ ਕੀ ਦੇਖਦੇ ਸੀਗੇ? ਪਹਿਲਾਂ ਜਦੋਂ ਫਲਾਈਓਵਰ ਬਣਨ ਤੋਂ ਪਹਿਲਾਂ ਦਾ ਜਦੋਂ ਅਸੀਂ ਉਹ ਸੜਕਾਂ 'ਤੇ ਜਦੋਂ ਧਿਆਨ ਮਾਰਦੇ ਹਾਂ ਤਾਂ ਤੁਸੀਂ ਦੇਖਿਆ ਹੋਊ, ਜਿਵੇਂ ਸਾਡੀ ਬਠਿੰਡਾ ਚੰਡੀਗੜ੍ਹ ਰੋਡ ਆ, ਤਾਂ ਰੋਡ ਦੇ ਉੱਤੇ ਚਾਰੇ ਪਾਸੇ ਬਹੁਤ ਵਧੀਆ ਦਰਖਤ ਹੁੰਦੇ ਸੀ, ਵੱਡੇ ਦਰਖਤ ਹੁੰਦੇ ਸੀ। ਤਾਂ ਹੁਣ ਜਦੋਂ ਫਲਾਈਓਵਰ, ਬੇਸ਼ੱਕ ਇਹ ਸਰਕਾਰਾਂ ਦੀਆਂ ਪਾਲਿਸੀਆਂ ਨੇ, ਹੋਣਾ ਤਾਂ ਇਹ ਚਾਹੀਦਾ ਸੀ ਵੀ ਇਹਨਾਂ ਦਰਖਤਾਂ ਨੂੰ ਨਾ ਵੱਢਿਆ ਜਾਂਦਾ, ਹੋਰ ਜ਼ਮੀਨ ਅਕਵਾਇਰ ਕਰਕੇ ਉਹ ਜਿਹੜੇ ਫਲਾਈਓਵਰ ਨੇ ਜਾਂ ਉਹ ਜਿਹੜੀਆਂ ਸੜਕਾਂ ਨੇ ਉਸ ਤਰ੍ਹਾਂ ਬਣਨੀਆਂ ਚਾਹੀਦੀਆਂ ਸੀ। ਪਰ ਇਹਨਾਂ ਨੇ ਉਹੀ ਸੜਕਾਂ ਨੂੰ ਚੌੜੀਆਂ ਕਰਤਾ, ਅਤੇ ਜਿਹੜੇ ਸਾਡੇ ਦਰਖਤ ਸੀ ਉਹ ਤੁਸੀਂ ਦੇਖ ਲਓ ਵੀ ਜਿਹੜੀ ਸਾਡੀ ਮੇਨ ਰੋਡ ਹੈ, ਬਠਿੰਡਾ ਚੰਡੀਗੜ੍ਹ ਸਾਡੀ ਮੇਨ ਰੋਡ ਹੈ, ਉਹ ਸਾਰੇ ਦੇ ਉੱਤੋਂ ਹੀ ਸਾਰੇ ਜਿਹੜੇ ਦਰਖਤ ਸੀ ਉਹ ਵੱਢ ਦਿੱਤੇ ਗਏ। ਬਿਲਕੁਲ। ਜਦੋਂ ਵੱਢ ਰਹੇ ਸੀਗੇ ਦਿਲ ਦੇ ਉੱਪਰ ਕੀ ਬੀਤ ਰਹੀ ਸੀ? ਦਿਲ 'ਤੇ ਤਾਂ ਹੁਣ ਇਹ 'ਚ ਜਿਹੜਾ ਵੀ ਕੋਈ
ਜਿਹੜਾ ਇਨਸਾਨ ਇਸ ਚੀਜ਼ ਨੂੰ ਸਮਝਦਾ ਹੈ ਵੀ ਇਸ ਦਰਖਤ ਦੀ ਕੀਮਤ ਕੀ ਹੈ, ਉਹਨਾਂ ਦੇ ਦਿਲ ਤੇ ਤਾਂ ਫਿਰ ਬਹੁਤ ਹੀ ਅਫਸੋਸ ਵਾਲੀ ਗੱਲ ਹੁੰਦੀ ਹੈ ਵੀ ਹੁਣ ਸਾਡਾ ਇਹਦੇ ਤੇ ਕੋਈ ਵੱਸ ਨਹੀਂ ਚੱਲਦਾ, ਅਸੀਂ ਕੀ ਕਰ ਸਕਦੇ ਹਾਂ। ਤੇ ਸਿਸਟਮ ਸਾਡਾ ਜਿਵੇਂ ਫਸਲਾਂ ਦਾ ਸਿਸਟਮ ਉਹ ਜਿਹਾ ਆ ਗਿਆ, ਕਿਉਂਕਿ ਹੁਣ ਪਤਾ ਵੀ ਕਿਸੇ ਨੇ ਜਦੋਂ ਕੰਬਾਈਨ ਚਲਾਉਣੀ ਹੈ, ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਕਿਤੇ ਦਰਖਤ ਉਹਦੇ ਵਿੱਚ ਕਿਤੇ ਉਹਨੂੰ ਅੜੇਚਣ ਨਾ ਪਾਵੇ, ਤਾਂ ਉਹਨਾਂ ਨੇ ਲੋਕਾਂ ਨੇ ਸਾਰਿਆਂ ਨੇ ਆਪਣੇ ਖੇਤਾਂ 'ਚੋਂ ਵੀ ਜਿਹੜੇ ਵੱਡੇ ਦਰਖਤ ਸੀ ਉਹ ਵੱਢ ਦਿੱਤੇ। ਉਹਨਾਂ ਦੇ ਵੱਢਣ ਦੇ ਨਾਲ ਜਿਹੜਾ ਉਹਨਾਂ ਦਾ ਜਿੱਥੇ ਉਹਨਾਂ ਨੇ ਆਲ੍ਹਣੇ ਪਾਉਣੇ ਸੀ, ਖੁੱਡਾਂ ਵਾਲੇ ਜਿਹੜੇ ਪੰਛੀ ਸੀ ਉਹਨਾਂ ਨੇ ਆਲ੍ਹਣੇ ਪਾਉਣੇ ਸੀ, ਉਹਨਾਂ ਨੂੰ ਜਗ੍ਹਾ ਨਹੀਂ ਰਹੀ। ਉਹਨਾਂ ਦੀ ਜਗ੍ਹਾ ਰਹਿਣ ਦੇ ਨਾ ਰਹਿਣ ਕਾਰਨ ਹੀ ਉਹਨਾਂ ਦਾ ਜਿਹੜਾ ਹੌਲੀ ਹੌਲੀ ਜਿਹੜੀਆਂ ਪ੍ਰਜਾਤੀਆਂ ਉਹ ਅਲੋਪ ਹੋਣੀਆਂ ਹੋ ਸ਼ੁਰੂ ਹੋ ਗਈਆਂ, ਜਿਹਦੇ 'ਤੇ ਸਾਨੂੰ ਜ਼ਰੂਰੀ ਸੀ ਵੀ ਇਸ ਕਨਸੈਪਟ 'ਤੇ ਕੰਮ ਕਰਿਆ ਜਾਵੇ ਤੇ ਉਸ ਦੇ ਮੁਤਲਕ ਹੀ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ। ਬਿਲਕੁਲ। ਤਾਂ ਇੱਕ ਕਹਾਵਤ ਸੁਣੀ ਹੋਣੀ ਆ, ਚਿੜੀਆਂ ਦੀ ਮਾਰ 'ਤੇ ਗਵਾਰਾ ਦਾ ਹਾਸਾ। ਚਿੜੀਆਂ ਬਹੁਤ ਅਲੋਪ ਹੋ ਗਈਆਂ ਅੱਜ ਕੱਲ੍ਹ। ਜਿਹੜੀਆਂ ਚਿੜੀਆਂ ਸੀ ਉਹਨਾਂ ਨੂੰ ਮਾਰਨ ਦੇ ਲਈ ਇੱਕ ਦੇਸ਼ ਨੇ ਮੁਹਿੰਮ ਚਲਾਤੀ ਸੀਗੀ, ਉਸ ਤੋਂ ਬਾਅਦ ਚਿੜੀਆਂ ਰਹੀਆਂ ਹੀ ਨਹੀਂ ਹੈਗੀਆਂ। ਅੱਜ ਆਪਣੇ ਪੰਜਾਬ ਦਾ ਵੀ ਇਹੀ ਹਾਲ ਹੋ ਰਿਹਾ। ਤੁਹਾਡੀ ਉਹ ਜਵਾਨੀ ਦੇ ਵਿੱਚ ਤੁਸੀਂ ਦੇਖੀਆਂ ਹੋਣੀਆਂ ਚਿੜੀਆਂ ਕਿੰਨੀਆਂ ਹੁੰਦੀਆਂ ਸੀ, ਗਟਾਰਾਂ ਕਿੰਨੀਆਂ ਹੁੰਦੀਆਂ ਸੀ, ਘੁੱਗੀਆਂ ਕਿੰਨੀਆਂ ਹੁੰਦੀਆਂ ਸੀ, ਸਭ ਜਾਨਵਰ ਅਲੋਪ ਹੋ ਗਿਆ ਤੁਹਾਡੀ ਉਮਰ ਦੇ ਤਾਂ। ਹਾਂ, ਮੈਂ ਤਾਂ ਬਹੁਤ ਦੇਖਦਾ ਰਿਹਾ। ਸਾਡੇ ਘਰੇ ਆਮ ਇੱਕ ਨਾ ਪ੍ਰਛੱਤੀ ਜੀ ਹੁੰਦੀ ਸੀਗੀ, ਪਤਲੀ ਜੀ, ਉਹਦੇ ਉੱਤੋਂ ਦੀ ਚੜੀ ਵੀ ਸੀਗੀ ਆਪਣੀ ਪੌੜੀ ਜੀ, ਉਹਦੇ ਵਿੱਚ ਸਿਰਕੀ ਵਾਲੇ ਦੀਆਂ ਮਤਲਬ ਉਹ ਸੀਗੀਆਂ ਛੱਤਾਂ ਸੀਗੀ। ਥੱਲੇ ਸਾਡਾ ਹੁੰਦਾ ਸੀ ਰਸੋਈ ਕਹਿ ਲਓ, ਹਲਕਾ ਜਿਹਾ ਹੁੰਦਾ। ਉਦੋਂ ਕਿਹੜੀਆਂ ਵੱਡੀਆਂ ਅੱਜ ਕੱਲ੍ਹ ਦੀਆਂ ਰਸੋਈਆਂ ਹੈ ਨਹੀਂ। ਬਿਲਕੁਲ। ਹਾਂ, ਇੱਕ ਖੁੱਲ੍ਹਾ ਜਿਹਾ ਥਾਂ ਸੀਗਾ ਉੱਥੇ। ਮੇਰੀ ਮਾਂ ਜਦੋਂ ਐਂ ਆਟਾ ਉਹਨੇ ਬਣਾਉਣਾ, ਜਦੋਂ ਐਂ ਸਿੱਟਣੀ, ਇੱਕ ਦਮ ਹੀ ਆ ਕੇ ਡਿੱਗ ਪੈਂਦੀਆਂ। ਬੜਾ ਵਧੀਆ ਲੱਗਦਾ ਉਹ ਨਜ਼ਾਰਾ। ਹੁਣ ਭਾਈ ਸਾਹਿਬ ਪੱਕੀਆਂ ਪੈ ਗਈਆਂ, ਕੋਠੀਆਂ ਬਣ ਗਈਆਂ, ਚਿੜੀਆਂ ਵਿਚਾਰੀਆਂ ਕੀ ਕਰਨ। ਅਫਸੋਸ ਹੁੰਦਾ ਉਹ ਚੀਜ਼ ਨੂੰ ਯਾਦ ਕਰਕੇ, ਅਫਸੋਸ ਹੁੰਦਾ ਵੀ ਉਹ ਤਾਂ ਸੁਪਨੇ ਵਾਂਗੂ ਉਹਦੀ ਯਾਦ ਆ ਜਾਂਦੀ ਹੈ ਗੱਲ। ਯਾਰ ਮੈਂ ਕਿੰਨਾ ਐਂ ਵੀ ਨਹੀਂ ਡਰਦੀਆਂ ਨਹੀਂ ਸੀ ਉਹਨਾਂ ਨੇ। ਮਾਂ ਨੇ ਐਂ ਕਰਕੇ ਸਿੱਟਣੀ ਰੋੜੀਆਂ ਬਣਾ ਕੇ ਗੋਲੀਆਂ, ਤੇ ਐਂ ਝਾਲਰ ਵਾਂਗੂ ਆ ਕੇ ਉੱਤੇ ਡਿੱਗ ਕੇ ਮੌਜ ਨਾਲ ਖਾਣ ਲੱਗ ਜਾਂਦੀਆਂ। ਕੋਈ ਡਰ ਨਹੀਂ ਸੀ, ਕੋਈ ਕੁਝ ਨਹੀਂ ਸੀ। ਜਦੋਂ ਜਾਂਦੇ ਹੋ ਪਿੰਡ ਦੇ ਵਿੱਚ ਵਿਚਰਦੇ ਹੋ, ਕਿੰਨੇ ਕੁ ਘਰ ਇਹੋ ਜਿਹੇ ਨੇ ਜਿਹੜੇ ਪੁਰਾਣੇ ਟਾਈਪ ਦੇ ਰਹਿ ਗਏ ਨੇ? ਨਹੀਂ, ਖਤਮ ਹੈ, ਤਕਰੀਬਨ ਖਤਮ ਹੈ। ਅੱਜ ਕੱਲ੍ਹ ਇੱਕ ਦੌਰ ਚੱਲਿਆ, ਜਿਵੇਂ ਸਿੱਧੂ ਮੂਸੇ ਵਾਲੇ ਨੇ ਕੋਠੀ ਖੜੀ ਕਰਤੀ, ਉਸ ਉਲਟ ਹਵੇਲੀਆਂ ਪਾਉਣ ਦਾ ਦੌਰ ਚੱਲਿਆ। ਹਾਂਜੀ, ਹੁਣ ਤੁਹਾਡੇ ਧੌਲੇ 'ਚ ਵੀ ਇੱਕ ਕਹਿੰਦੇ ਹਵੇਲੀ ਬਣ ਰਹੀ ਹੈ। ਹਵੇਲੀ ਪਾਈ ਹੈ ਜੀ। ਉਹਦੇ ਵਿੱਚ ਵੀ ਕੋਈ ਐਂ ਆਇਆ ਯਾਦ ਪੁਰਾਣਾ ਵੀ ਜੇ ਕੱਚੀ ਹੁੰਦੀ ਜਾਂ ਇਹਦੇ ਵਿੱਚ ਕੋਈ ਚਿੜੀਆਂ ਵਾਸਤੇ ਰੱਖਿਆ ਹੁੰਦਾ ਕੁਛ? ਚਿੜੀਆਂ ਕਿਹੜੀਆਂ ਜੀ, ਬੰਦੇ ਨੂੰ ਆਪ ਤੋਂ ਬਿਨਾਂ ਤਾਂ ਮੈਨੂੰ ਲੱਗਦਾ ਕੁਝ ਦਿੰਦੇ ਹੀ ਨਹੀਂ। ਇਹ ਵੀ ਜਿਹੜੇ ਹੁਣ ਆਪਾਂ ਆਲ੍ਹਣੇ ਦੀ ਗੱਲ ਕਰਦੇ ਆ ਨਾ, ਅਸਲ 'ਚ ਇਹ ਆਲ੍ਹਣੇ ਨਹੀਂ ਹੈਗੇ। ਇਹਨੂੰ ਆਪਾਂ ਆਲ੍ਹਣੇ ਦਾ ਤਾਂ ਆਪਾਂ ਇੱਕ ਨਾਂ ਦੇਈ ਜਾਂਦੇ ਆ, ਆਪਾਂ ਇੱਕ ਸਿਰਫ ਜਗ੍ਹਾ ਇਹ। ਆਲ੍ਹਣਾ ਤਾਂ ਖੁਦ ਜਿਹੜਾ ਜਾਨਵਰ ਨੇ ਜਿਹੜੇ ਵੀ ਤੀਲਾਂ ਇਕੱਠੀਆਂ ਕਰਨੀਆਂ, ਜਿਵੇਂ ਵੀ ਉਹਨੇ ਬਣਾਉਣਾ, ਜਿਵੇਂ ਵੀ ਉਹ ਬਣਾਉਂਦਾ ਆਪਣਾ, ਚਾਹੇ ਉਹ ਰੂੰ ਵਾਂਗੂ ਇਕੱਠਾ ਕਰੇ ਕੁਛ, ਚਾਹੇ ਆਪਣੇ ਕੰਡੇ ਵੀ ਲੈ ਕੇ ਆਵੇ। ਵੀ ਇਹੋ ਜਿਹੇ ਜਾਨਵਰ ਨੇ ਉਹਦੇ ਕੰਡਿਆਂ ਵਾਂਗੂ, ਜਿਵੇਂ ਆਪਣੀ ਘੁੱਗੀ ਜਾਂ ਹੋਰ ਇਸ ਤਰ੍ਹਾਂ ਦੇ ਨਾ ਡੱਕੇ ਜੇ ਰੱਖ ਕੇ ਬਣਾਉਂਦੇ ਆ। ਵੀ ਕਹਿਣ ਦਾ ਭਾਵ ਇਹ ਹੈ ਵੀ ਇਹ ਤਾਂ ਥੋੜ੍ਹਾ ਥਾਂ ਦੇਤਾ, ਉਹਦੇ ਵਿੱਚ ਉਹ ਆਪਦੇ ਆਪ ਨੂੰ ਸੁਰੱਖਿਅਤ ਰੱਖਦੀ ਹੈ ਵੀ ਹਾਂ ਮੈਂ ਇਹਦੇ ਵਿੱਚ ਮੈਨੂੰ ਇਹ ਠੀਕ ਹੈ। ਉਹਨੇ ਇਹਨਾਂ ਨੂੰ ਤਾਂ ਹੁਣ ਜ਼ਿਆਦਾ ਉਹ ਹੈ ਵੀ ਜਿਵੇਂ ਛੋਟੀ ਮੋਰੀ ਦੇ ਵਿੱਚ ਚਿੜੀ ਵੜ ਗਈ, ਉਦੋਂ ਵੱਡੀ ਦੇ ਵਿੱਚ ਵੱਡਾ ਜਾਨਵਰ, ਉਦੋਂ ਉੱਪਰ ਹੋਰ। ਇਹ ਸਾਰਾ ਥਾਂ ਹੈ ਇਹ ਬਣਾਉਣਾ ਤਾਂ ਉਹਨਾਂ ਨੇ ਆਪ ਨੇ। ਜਦੋਂ ਉਹਨੂੰ ਚੰਗਾ ਲੱਗੂ, ਜਿਹੜੀ ਚੀਜ਼ ਉਹਨਾਂ ਨੂੰ ਫਿੱਟ ਬੈਠੂ ਵੀ ਹਾਂ ਇੱਥੇ ਮੈਨੂੰ ਠੀਕ ਲੱਗਦਾ ਵੀ ਇੱਥੇ ਮੇਰਾ ਜਿਹੜਾ ਆਲ੍ਹਣਾ ਬਣ ਸਕਦਾ, ਉਹਦੇ ਵਿੱਚ ਬਣਾਉਣਾ ਫਿਰ ਉਹਨੂੰ। ਅਸਲ ਬਈ ਕਿੰਨੇ ਕੁ ਜਾਨਵਰਾਂ ਨੂੰ ਅੱਜ ਤੱਕ ਜਿਹੜੇ ਘਰ ਆ ਗਏ ਤੁਸੀਂ ਦੇ ਚੁੱਕੇ ਹੋ? ਦੇਖੋ ਜੀ, ਹੁਣ ਆਹ ਸਪੈਰੋ ਡੇ ਨੂੰ ਅਸੀਂ 3000 ਨੈਸਟ ਬਾਕਸ ਲਾਇਆ ਵੀ, ਜਾਣੀ ਤੁਸੀਂ ਇਹ ਲਾ ਲਓ ਵੀ 40000 ਪੂਰਾ ਹੋ ਗਿਆ ਆਪਣਾ। ਤੇ ਆਪਾਂ ਨੂੰ ਵੇਖ ਕੇ ਲੱਖਾਂ ਹੀ ਨੈਸਟ ਬਾਕਸ ਲੱਗੇ ਆ। ਪੰਜਾਬ, ਹਰਿਆਣਾ, ਰਾਜਸਥਾਨ, ਬਿਹਾਰ, ਤੁਸੀਂ ਦੇਖੋ ਗੁਜਰਾਤ, ਇੱਥੋਂ ਦੇ ਬਹੁਤ ਸਾਰੇ ਵੀਰ ਸਾਨੂੰ ਫੋਨ ਕਰਦੇ ਆ ਤੇ ਫਿਰ ਉਹ ਸਾਡੀ ਕਿਸੇ ਨਾ ਕਿਸੇ ਮਿਸਤਰੀ ਨਾਲ ਗੱਲ ਕਰਵਾ ਦਿੰਦੇ ਆ। ਉੱਥੋਂ ਅਸੀਂ ਉਹਨਾਂ ਨੂੰ ਡਿਜ਼ਾਈਨ ਦੱਸ ਦਿੰਦੇ ਆ ਵੀ ਕਿੱਦਾਂ ਬਣਾਉਣ ਦਾ। ਵੀਡੀਓ ਜਿਹੜੀ ਸਾਡਾ ਚੈਨਲ ਹੈਗਾ ਸੰਦੀਪ ਧੌਲਾ ਚੈਨਲ ਬਣਿਆ ਹੋਇਆ, ਉਹਦੇ ਉੱਤੇ ਕਾਫੀ ਵੀਡੀਓ ਹੈਗੀਆਂ ਨੇ ਇਹਨਾਂ ਨੂੰ ਬਣਾਉਣ ਦਾ ਤਰੀਕਾ ਦੱਸਿਆ ਹੋਇਆ। ਉਹਨਾਂ ਨੂੰ ਫਿਰ ਅਸੀਂ ਦੱਸਦੇ ਹਾਂ, ਵੀਡੀਓ ਭੇਜਦੇ ਹਾਂ ਤੇ ਉਹ ਉੱਥੋਂ ਤਿਆਰ ਕਰਵਾ ਲੈਂਦੇ ਆ। ਵੀ ਹੁਣ ਤੱਕ ਤਾਂ ਵੀ ਲੱਖਾਂ ਦੀ ਗਿਣਤੀ 'ਚ ਪਹੁੰਚ ਗਏ ਵੀ ਲੋਕ ਜਿਹੜੇ ਆਪਣੇ ਤੋਂ ਪੁੱਛ ਕੇ ਆਲ੍ਹਣੇ ਤਿਆਰ ਕਰ ਰਹੇ ਆ। ਹਾਂਜੀ। ਤਾਂ ਕਈ ਵਾਰ ਜਦੋਂ ਤੁਸੀਂ ਜਾਂਦੇ ਹੋ ਗੁਜਰਾਤ ਵਾਲੀ ਸਾਈਡ ਨੂੰ, ਪੰਜਾਬ ਤੋਂ ਗੁਜਰਾਤ ਨੂੰ ਜਾਂਦੇ ਹੋ, ਤਾਂ ਰਸਤੇ ਦੇ ਵਿੱਚ ਰਾਜਸਥਾਨ ਆਉਂਦਾ। ਰਾਜਸਥਾਨ ਦਾ ਕਾਫੀ ਏਰੀਆ ਅਜਿਹਾ ਹੈਗਾ ਜਿਹੜਾ ਕਿ ਪੁਰਾਣੇ ਪੰਜਾਬ ਦੀ ਯਾਦ ਕਰਾਉਂਦਾ। ਉਹੀ ਕੱਚੇ ਮਕਾਨ, ਉਹੀ ਵੱਡੇ ਵੱਡੇ ਟਿੱਬੇ ਤੇ ਉਹੀ ਪੁਰਾਣੇ ਦਰਖਤ, ਜੰਡ, ਕਰੀਰ, ਕਿੱਕਰਾਂ। ਤਾਂ ਉੱਥੇ ਤੁਸੀਂ ਜ਼ਰੂਰ ਦੇਖਿਓ ਕਈ ਵਾਰ ਜਾਂਦੇ ਹੋਏ ਨਾ।
ਬਈ ਜਿਵੇਂ ਹੁਣ ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਜਦੋਂ ਮਾਤਾ ਚਿੜੀ ਨੂੰ ਆਟਾ ਪਾਉਂਦੀ ਸੀ ਤਾਂ ਬੜੀਆਂ ਚਿੜੀਆਂ ਆ ਕੇ ਢੇਰ ਲੱਗ ਜਾਂਦਾ ਸੀਗਾ, ਚਲਾਨੀਆਂ ਹੁੰਦੀਆਂ ਸੀ ਉਸ ਵਕਤ, ਰਸੋਈਆਂ ਨਹੀਂ ਸੀ ਕਹਿੰਦੇ, ਚਲਾਨੀਆਂ ਕਹਿੰਦੇ ਸੀ ਜਾਂ ਸਵਾਤਾਂ ਕਹਿੰਦੇ ਸੀ ਕਮਰਿਆਂ ਨੂੰ। ਅੱਜ ਕੱਲ੍ਹ ਉਹ ਦੌਰ ਹੀ ਬਦਲ ਗਿਆ, ਪੱਥਰ ਚੜ੍ਹ ਗਿਆ। ਅਸਲ 'ਚ ਬਾਈ ਜੀ ਗੱਲ ਪਤਾ ਕੀ ਹੈ, ਹੁਣ ਇਹਨਾਂ ਦੀ ਗੱਲ ਦੇ ਵਿੱਚ ਹੀ ਮੈਂ ਵਾਧਾ ਕਰਦਾ। ਜਦੋਂ ਉਦੋਂ ਸੀ ਹਰ ਇੱਕ ਘਰ ਦੇ ਵਿੱਚ ਆਪਣੇ ਵੀ ਝਾੜੀਦਾਰ ਰੁੱਖ ਹੁੰਦੇ ਸੀ, ਜਾਂ ਜਿਵੇਂ ਕੋਈ ਬੇਲਾਂ ਲਾਈ ਬੈਠਾ, ਕੋਈ ਕਿੱਕਰ ਲਾਈ ਬੈਠਾ, ਕੰਡੇਦਾਰ ਰੁੱਖ ਹੋ ਗਏ, ਆਪਣੇ ਬੇਰੀ ਹੋ ਗਈ, ਰੇਰੂ ਹੋ ਗਿਆ ਕਿਸੇ ਦੇ ਘਰੇ, ਕਿਸੇ ਦੇ ਘਰੇ ਜੰਡ ਹੋ ਗਿਆ, ਇੱਦਾਂ ਸਾਰੇ ਰੁੱਖ ਹੁੰਦੇ ਸੀ। ਉਹਨਾਂ ਦੇ ਵਿੱਚ ਇਹ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਦੀਆਂ ਸੀ, ਕਿਉਂਕਿ ਜਿਹੜੇ ਹਮਲਾਵਰ ਪੰਛੀ ਆ ਉਹਨਾਂ ਤੋਂ ਇਹਨੂੰ ਖਤਰਾ ਰਹਿੰਦਾ ਸੀ। ਤੇ ਦੂਜੇ ਨੰਬਰ ਤੇ ਇਹਨਾਂ ਨੂੰ ਬਰੀਡਿੰਗ ਦੇ ਲਈ ਜਗ੍ਹਾ ਮਿਲਦੀ ਸੀ ਉਹ ਸਿਰਕੀ ਵਾਲੇ ਦੀਆਂ ਛੱਤਾਂ ਵਿੱਚ। ਜਦੋਂ ਜਿੱਥੇ ਹੁਣ ਵੀ ਜਿੱਥੇ ਜਿਹੜੇ ਘਰਾਂ ਦੇ ਵਿੱਚ ਚਾਹੇ ਸ਼ਹਿਰ ਹੈ, ਜਿੱਥੇ ਇਹਨੂੰ ਕੰਡੇਦਾਰ ਰੁੱਖ ਮਿਲ ਜਾਣਗੇ, ਇਹਨੂੰ ਫੀਡ ਮਿਲ ਜੂਗੀ, ਇਹਨੂੰ ਉੱਥੇ ਆਲ੍ਹਣਾ ਬਣਾਉਣ ਦੇ ਲਈ ਘਾਹ ਫੂਸ ਮਿਲ ਜੂਗਾ ਤੇ ਆਲ੍ਹਣਾ ਬਣਾਉਣ ਲਈ ਜਗ੍ਹਾ ਮਿਲ ਜੂਗੀ, ਇਹ ਅੱਜ ਉੱਥੇ ਵੀ ਆ ਜਾਣਗੀਆਂ। ਇਹ ਮੂਵ ਕਿਉਂ ਹੋ ਰਹੀਆਂ ਨੇ? ਕਿਉਂਕਿ ਇਹਨਾਂ ਨੂੰ ਉਹ ਜਗ੍ਹਾ ਨਹੀਂ ਮਿਲ ਰਹੀ। ਜਿੱਥੇ ਇਹਨਾਂ ਨੂੰ ਇਹ ਚਾਰੇ ਚੀਜ਼ਾਂ ਨਹੀਂ ਮਿਲਣਗੀਆਂ ਉੱਥੋਂ ਇਹ ਮੂਵ ਹੋ ਜਾਂਦੀਆਂ। ਅਸੀਂ ਇਹਨਾਂ ਨੂੰ ਇਹ ਚੀਜ਼ਾਂ ਦੇਣ ਦੀ ਕੋਸ਼ਿਸ਼ ਕੀਤੀ ਆ। ਦੇਖੋ ਆਪਣੇ ਕਿੰਨੇ ਦਰਖਤ ਲੱਗੇ ਆ, ਸਾਰੇ ਘਰ ਦੇ ਵਿੱਚ ਦਰਖਤ ਲੱਗੇ ਆ। ਜਿਹੜੇ ਵੀਰ ਸਾਡੇ ਨਾਲ ਜੁੜੇ ਆ ਉਹ ਆਪਣੇ ਘਰਾਂ 'ਚ ਵੀ ਲਾਉਂਦੇ ਆ। ਅਸੀਂ ਜਦੋਂ ਵੀ ਕੋਈ ਸਪੈਸ਼ਲ ਦਿਨ ਹੁੰਦਾ, ਅਸੀਂ ਇਸ ਵਾਰ ਵੀ ਜਿਵੇਂ ਜਿੰਨੇ ਫੈਸਟੀਵਲ ਆਏ ਆ ਉਹਨਾਂ ਦੇ ਉੱਪਰ ਕਿਤੇ 500, ਕਿਤੇ 400, ਕਿਤੇ 600 ਇੱਦਾਂ ਘਰ ਘਰ ਜਾ ਕੇ ਰੁੱਖ ਲਗਾਏ ਆ। ਉੱਦਾਂ ਹੀ ਅਸੀਂ ਹਰ ਇੱਕ ਬੰਦਿਆਂ ਨੂੰ, ਜਿੰਨੇ ਵੀ ਵੀਰ ਆ ਸਾਡੇ ਨਾਲ ਜੁੜਿਆ, ਉਹਨਾਂ ਨੂੰ ਅਸੀਂ ਇਹ ਸੈਮੀਨਾਰ ਲਗਾ ਕੇ ਵੀ ਦੱਸਦੇ ਰਹਿੰਦੇ ਆ ਵੀ ਯਾਰ ਤੁਸੀਂ ਇਹਨਾਂ ਨੂੰ ਇੱਦਾਂ ਕਰੋ, ਇੱਦਾਂ ਇਹ ਆਉਣਗੀਆਂ। ਸੋ ਇਹ ਆ ਰਹੀਆਂ ਨੇ ਹੁਣ। ਹਾਂਜੀ, ਤਾਂ ਇਹ ਗੱਲਬਾਤ ਆ ਜਿਹੜੀ ਅਸੀਂ ਥੋੜ੍ਹੀ ਬਹੁਤੀ ਹੋਰ ਕਰਾਂਗੇ ਗੱਲਬਾਤ, ਕਿਉਂਕਿ ਅੱਜ ਸਮਾਂ ਮਿਲਿਆ ਤਾਂ ਅਸੀਂ ਥੋੜ੍ਹਾ ਜਿਹਾ ਸੋਚਿਆ ਕਿ ਅਸੀਂ ਵੀ ਕੁਦਰਤ ਦੇ ਨਾਲ ਚੱਲਣ ਦਾ ਜਿਹੜਾ ਕਿ ਢੰਗ ਤਰੀਕਾ ਉਹ ਵਰਤੀਏ। ਬਈ ਤੁਸੀਂ ਵੀ ਨਾਲ ਹੁੰਦੇ ਹੋ, ਕਿੰਨਾ ਕੁ ਚਾਅ ਹੁੰਦਾ, ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਬਾਈ ਹੋਰਾਂ ਦੇ ਨਾਲ ਕੰਮ ਕਰਦੇ ਹੋ? ਬਾਈ ਉਦੋਂ ਬਹੁਤ ਖੁਸ਼ੀ ਹੁੰਦੀ ਹੈ ਜ਼ਿਆਦਾ, ਕਿਉਂਕਿ ਬਾਈ ਇੱਕ ਵੀ ਸਕੂਨ ਇਹਦਾ ਅਲੱਗ ਚੀਜ਼ ਆ। ਜੇ ਆਪਾਂ ਨੂੰ ਗੱਡੀਆਂ ਪੈਸੇ ਤੋਂ ਨਹੀਂ ਮਿਲ ਸਕਦਾ, ਉਹ ਸਾਨੂੰ ਸਕੂਨ ਇਹ ਚੀਜ਼ ਵਿੱਚੋਂ ਮਿਲਦਾ। ਪਹਿਲਾਂ ਬਾਈ ਉਹ ਨਿੱਕਾ ਜਿਹਾ ਹੁੰਦਾ ਸੀਗਾ, ਮੈਂ ਬਾਈ ਨੂੰ ਦੇਖਦਾ ਹੁੰਦਾ ਸੀ, ਸੰਦੀਪ ਬਾਈ ਨੂੰ, ਵੀ ਉਦੋਂ ਐਂ ਜੇ ਹੁੰਦਾ ਸੀਗਾ ਵੀ ਆਪਾਂ ਵੀ ਇਹਨਾਂ ਨਾਲ ਕੰਮ ਕਰਨ ਲੱਗ ਜਾਂਗੇ ਕੀ ਦੇਖਦੇ ਨਹੀਂ। ਇਹ ਬਾਈ ਹੌਲੀ ਹੌਲੀ ਬਾਈ ਨਾਲ ਜੁੜੇ, ਕੱਲੀ ਚੀਜ਼ ਬਾਈ ਪਤਾ ਲੱਗਿਆ ਵੀ ਕਿਹੜਾ ਨਾ ਕਿੱਥੇ ਕਿਵੇਂ ਲੱਗੂ, ਬਾਕੀ ਕਿਹੜੇ ਬੂਟੇ ਲੱਗਣਗੇ, ਸਾਰਾ ਕੁਛ ਬਾਈ ਤੋਂ ਸਿੱਖਿਆ ਬਾਈ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਰੂਹਾਂ ਨੇ, ਉਹਨਾਂ ਦੇ ਨਾਲ ਅਸੀਂ ਅੱਜ ਜਿਹੜੀ ਤੁਹਾਡੀ ਮੁਲਾਕਾਤ ਆ ਉਹ ਕਰਵਾ ਰਹੇ ਹਾਂ, ਕਿਉਂਕਿ ਇੱਥੇ ਬੋਲਦੇ ਲੋਕਾਂ ਦੇ ਨਾਲ ਹਰ ਕੋਈ ਬੋਲ ਪੈਂਦਾ, ਪਰ ਬੇਜਵਾਨਾਂ ਦੀ ਜ਼ੁਬਾਨ ਸਮਝਣੀ ਬੜੀ ਔਖੀ ਹੁੰਦੀ ਆ। ਪਰ ਇਹਨਾਂ ਸੰਦੀਪ ਬਾਈ ਹੋਰਾਂ ਨੇ ਇਹਨਾਂ ਦੀ ਜ਼ੁਬਾਨ ਆ ਜਿਹੜੀ ਉਹ ਸਮਝੀ ਆ, ਅਤੇ ਇਹਨਾਂ ਨੇ ਜ਼ੁਬਾਨ ਸਮਝ ਕੇ ਉਹਨਾਂ ਬੇਜਵਾਨਾਂ ਦੀ ਉਹਨਾਂ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਬਈ ਹੁਣ ਕੀ ਤਿਆਰੀਆਂ ਨੇ ਅੱਗੇ ਦੀਆਂ? ਕਿੰਨੇ ਕੁ ਦਰਖਤ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਲਾ ਰਹੇ ਹੋ? ਕਿੰਨਾ ਕੁ ਜਿਹੜਾ ਕਿ ਮਾਹੌਲ ਆ ਪਿੰਡਾਂ ਦਾ ਬਣ ਰਿਹਾ ਹੈਗਾ? ਕਿੰਨੇ ਕੁ ਲੋਕ ਨੇ ਜਿਹੜੇ ਨਾਲ ਜੁੜ ਰਹੇ ਨੇ? ਹੁਣ ਦੇਖੋ ਜੀ, ਦਰਖਤ ਤਾਂ ਅਸੀਂ ਲਗਾਉਂਦੇ ਹੀ ਰਹਿੰਦੇ ਆ, ਹਰ ਸਾਲ ਹੀ ਲਗਾਉਂਦੇ ਰਹਿੰਦੇ ਆ। ਲੋਕ ਸਾਡੇ ਨਾਲ ਜੁੜ ਰਹੇ ਆ, ਸਾਨੂੰ ਫੋਨ ਕਰਕੇ ਪੁੱਛ ਰਹੇ ਆ ਵੀ ਬਾਈ ਜੀ ਕਿਹੜੇ ਜਗ੍ਹਾ 'ਤੇ ਕਿਹੜਾ ਦਰਖਤ ਲਾਈਏ। ਅਤੇ ਪ੍ਰੇਮ ਹੋਰੇ ਵੀ ਆਪਣੀ ਸੰਸਥਾ ਦੇ ਥਰੂ ਕਰ ਰਹੇ ਆ ਕੰਮ। ਅਸਲ 'ਚ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਬਾਈ ਜੀ, ਬਹੁਤ ਬੰਦੇ ਜਿਹੜੇ ਕਹਿੰਦੇ ਆ ਨਾ, ਗੱਲ ਅਧੂਰੀ ਜੀ ਰਹਿ ਗਈ ਸੀ ਵੀ ਯਾਰ ਤੁਸੀਂ ਪੰਛੀਆਂ ਨੂੰ ਆਲਸੀ ਬਣਾਉਂਦੇ ਹੋ, ਵੀ ਤੁਸੀਂ ਪੰਛੀਆਂ ਨੂੰ ਆਟਾ ਦਾਲ ਸਕੀਮ 'ਤੇ ਲਾਈ ਜਾਂਦੇ ਹੋ। ਇਹ ਗੱਲ ਦੇ ਵਿੱਚ ਮੈਂ ਹੋਰ ਵਾਧਾ ਕਰਦਾ, ਮੈਂ ਕਹਿਣਾ ਵੀ ਅਸੀਂ ਨੈਸਟ ਬਾਕਸ ਲਾਉਣੇ ਅੱਜ ਹੀ ਬੰਦ ਕਰ ਦਾਂਗੇ। ਸਾਰੇ ਵੀਰ ਉੱਦਾਂ ਹੀ ਇਹਨਾਂ ਨੂੰ ਟਿੱਬੇ, ਉੱਦਾਂ ਦਾ ਮਾਹੌਲ ਜਿਹੜਾ ਕੁਦਰਤ ਨੇ ਮਾਹੌਲ ਇਹਨਾਂ ਲਈ ਰੱਖਿਆ ਹੋਇਆ ਸੀ, ਉਹ ਮਾਹੌਲ ਦੇ ਦੇਣ। ਆਪਾਂ ਇਹਨਾਂ ਦੇ ਲਈ ਨੈਸਟ ਬਾਕਸ ਲਾਉਣੇ ਅੱਜ ਹੀ ਬੰਦ ਕਰ ਦਾਂਗੇ। ਜਦੋਂ ਆਪਾਂ ਬਾਈ ਜੀ ਘਰ ਸਾਰੇ ਪੱਕੇ ਕਰੀ ਬੈਠੇ ਆ, ਇਹਨਾਂ ਨੂੰ ਕੁਛ ਇੱਕ ਜਗ੍ਹਾ ਨਹੀਂ ਦਿੱਤੀ ਥੋੜ੍ਹੀ ਜਿਹੀ ਵੀ ਰਹਿਣ ਦੇ ਲਈ, ਅਤੇ ਉੱਤੋਂ ਆਪਾਂ ਕਹਿ ਦਿੰਦੇ ਹਾਂ ਜੀ ਆਲਸੀ ਬਣਾ ਰਹੇ ਹਾਂ। ਮੈਂ ਕਹਿੰਦਾ, ਇੱਕ ਬੰਦੇ ਨੇ ਅੱਜ ਕਮੈਂਟ ਕੀਤਾ, ਕਹਿੰਦਾ ਬਾਈ ਜੀ ਤੁਸੀਂ ਇਹਨਾਂ ਨੂੰ ਆਲਸੀ ਬਣਾ ਰਹੇ ਹੋ, ਇਹਨਾਂ ਦੀਆਂ ਆਦਤਾਂ ਵਿਗੜ ਜਾਣਗੀਆਂ। ਮੈਂ ਕਿਹਾ ਬਾਈ ਜੀ ਤੁਸੀਂ ਵੀ ਇਹਨਾਂ ਦੀ, ਮੈਂ ਆਪਣੇ ਕਨਸੈਪਟ ਬਾਰੇ ਦੱਸਿਆ ਵੀ ਆਹ ਗੱਲ ਐ ਸੀ। ਕਹਿੰਦਾ ਫਿਰ ਵੀ ਇਹਨਾਂ ਨੂੰ ਆਪਣੇ ਤਰੀਕੇ ਨਾਲ ਜਿਉਣ ਦਿਓ, ਵੀ ਜੇ ਆਪਾਂ ਘਰ ਪੱਕੇ ਕਰ ਲਏ, ਇਹਨਾਂ ਨੂੰ ਆਪਦਾ ਇੰਤਜ਼ਾਮ ਕਰਨ ਦਿਓ। ਮੈਂ ਕਿਹਾ ਬਾਈ ਜੀ ਅੱਜ ਮੈਂ ਤੁਹਾਨੂੰ ਤੁਹਾਡੇ ਮਕਾਨ 'ਚੋਂ ਕੱਢਦਾ ਨਾ, ਠੀਕ ਹੈ, ਅਤੇ ਮੈਂ ਸਾਰੇ ਮਿਸਤਰੀਆਂ ਨੂੰ ਕਹਿ ਦੂੰਗਾ ਵੀ ਜੇ ਇਹਦਾ ਮਕਾਨ ਨਹੀਂ ਬਣਾਉਣਾ, ਮੈਂ ਕਿਹਾ ਤੁਸੀਂ ਆਪਦਾ ਇੰਤਜ਼ਾਮ ਕਰੋਗੇ, ਅੱਜ ਹੀ ਦੱਸੋ ਮੈਨੂੰ।
ਉਹ ਬੰਦਾ ਕਹਿੰਦਾ ਗੱਲ ਤਾਂ ਸਹੀ ਹੈ ਜੀ ਤੁਹਾਡੀ। ਫਿਰ ਹੁਣ ਗੱਲ ਇਹ ਹੈ ਜੀ ਵੀ ਸੰਘਰਸ਼ ਇਕੱਲਾ ਪੰਛੀਆਂ ਦੇ ਉਹਦੇ ਤੋਂ ਹੀ ਕਰਾਉਣਾ ਆਪਾਂ। ਅੱਛਾ, ਸੰਘਰਸ਼ ਬੰਦਾ ਆਪਦਾ ਸੰਘਰਸ਼ ਕਰਦਾ ਨਹੀਂ, ਮਾੜੇ ਕੰਮਾਂ ਦੇ ਵਿੱਚ ਪਿਆ ਹੋਇਆ, ਤੇ ਆਪਾਂ ਇਕੱਲੇ ਪੰਛੀਆਂ ਦੇ ਉੱਤੇ ਐਕਸਪੈਰੀਮੈਂਟ ਕਰਦੇ ਆਂ ਵੀ ਉਹ ਸੰਘਰਸ਼ ਕਰਨ। ਮੈਂ ਕਹਿੰਦਾ ਜੀ ਕੋਈ ਕੁਛ ਕਰਨ ਦੀ ਲੋੜ ਨਹੀਂ, ਕੋਈ ਆਲ੍ਹਣਾ ਲਾਉਣ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ। ਜਿੱਦਾਂ ਸਿਸਟਮ ਬਣਿਆ ਹੋਇਆ ਸੀ, ਉਹ ਕੱਚੇ ਛੱਪੜ ਹੁੰਦੇ ਸੀ, ਉਹ ਕੱਚੇ ਘਰ ਹੁੰਦੇ ਸੀ, ਉਹ ਬਾਲੇ ਕੜੀਆਂ ਦੀਆਂ ਛੱਤਾਂ ਹੁੰਦੀਆਂ ਸੀ, ਕਿਲੇ ਹਵੇਲੀਆਂ ਹੁੰਦੀਆਂ ਸੀ ਸਾਰੇ, ਹੈ ਨਾ। ਸਾਰਾ ਸਿਸਟਮ ਉੱਦਾਂ ਦੇ ਟਿੱਬੇ, ਵਿਰਾਸਤੀ ਰੁੱਖ ਜਿਹੜੇ ਹੁਣ ਜਿਵੇਂ ਵਣ ਦਾ ਰੁੱਖ ਹੈ ਉਹ ਕਿੰਨੇ ਸਾਲ ਜਿਉਂ ਜਾਂਦਾ, 300 ਤੋਂ ਲੈ ਕੇ 500 ਸਾਲ ਤੱਕ ਵਣ ਦਾ ਰੁੱਖ ਖੜਾ ਰਹਿੰਦਾ, ਉਹਦੇ ਵਿੱਚ ਖੁੱਡਾਂ ਪੈ ਜਾਂਦੀਆਂ, ਉਹਦੇ ਵਿੱਚ ਕਿੰਨੇ ਹੀ ਪੰਛੀ ਰਹਿੰਦੇ ਸੀ। ਹੁਣ ਜਦੋਂ ਬੰਦੇ ਕਹਿੰਦਾ ਰੁੱਖ ਲਗਾਓ ਜੀ, ਪੰਛੀ ਆਲ੍ਹਣੇ ਆਪੇ ਹੀ ਪਾ ਲੈਣਗੇ। ਮੈਂ ਕਹਿੰਦਾ ਜੀ ਰੁੱਖ ਦੇ ਵਿੱਚ ਆ ਜਿਵੇਂ ਹੁਣ ਆ ਪੰਛੀ ਵਿੱਚ ਬੋਲੀ ਜਾਂਦਾ ਸੀ, ਇਹ ਬਸੰਤਾ ਪੰਛੀ ਹੈ, ਇਹ ਆਪਣੀ ਖੁੱਡ ਪੱਟ ਲੈਂਦਾ। ਤੇ ਤਰਖਾਣ ਪੰਛੀ ਹੈਗਾ ਇੱਕ, ਉਹ ਆਪਣੀ ਖੁੱਡ ਪੱਟ ਲੈਂਦਾ। ਉਹ ਖੁੱਡਾਂ ਨੂੰ ਦੂਜੇ ਪੰਛੀ ਵਰਤਦੇ ਸੀ, ਜਿਵੇਂ ਤੋਤੇ ਹੋ ਗਏ, ਗਟਾਰਾਂ ਹੋ ਗਈਆਂ, ਇੱਦਾਂ ਦੇ ਪੰਛੀ, ਜਿਵੇਂ ਧਾਨ ਚਿੜੀ ਹੋ ਗਈ, ਇੱਦਾਂ ਦੇ ਪੰਛੀ ਇਹਨਾਂ ਨੂੰ ਵਰਤਦੇ ਸੀ। ਕੋਚਰ, ਨੀਲਕੰਠ, ਤੁਸੀਂ ਇਹਨਾਂ ਨੂੰ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਕਿੱਕਰਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੇਖ ਸਕਦੇ ਹੋ। ਜਦੋਂ ਆਪਾਂ ਅੱਜ ਕਹਿੰਦੇ ਆ ਵੀ ਬੂਟਾ ਲਾ ਦਿਓ, ਉਹ ਕਿੰਨੇ ਸਾਲਾਂ ਨੂੰ ਵੱਡਾ ਹੋਊਗਾ, ਕਿੰਨੇ ਸਾਲਾਂ ਨੂੰ ਕੁਛ ਕੁ ਨੂੰ ਸਿਉਂਕ ਲੱਗ ਜਾਂਦੇ ਆ, ਕੁਛ ਕੁ ਵੱਡੀ ਉਮਰ ਦੇ ਵਿੱਚ ਜਾ ਕੇ ਖੁੱਡਾਂ ਪੈ ਜਾਂਦੀਆਂ ਨੇ, ਉਹ ਤਾਂ ਆਪਾਂ ਕਹਿੰਦੇ ਆ। ਪਰ ਜੇ ਅੱਜ ਹੀ ਆਪਾਂ ਇਹ ਗੱਲ ਕਹਿ ਦਿੰਦੇ ਆ ਜੀ ਵੀ ਜਗ੍ਹਾ ਦੇ ਨਹੀਂ ਰਹੇ ਪੰਛੀ, ਦਿਨ ਬਾਅਦ ਦਿਨ ਘਟੀ ਜਾਂਦੇ ਆ, ਹੁਣ ਕੋਈ ਨਾ ਕੋਈ ਤਾਂ ਹੱਲ ਕੱਢਣਾ ਹੀ ਪਊ ਨਾ ਇਹਨਾਂ ਦਾ। ਜੇ ਸਾਰਾ ਸਿਸਟਮ ਆਪਾਂ ਉਦਾਂ ਹੀ ਕਰਦੀ, ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਜੀ। ਮੈਂ ਕਹਿਣਾ ਵੀ ਵੱਧ ਤੋਂ ਵੱਧ ਜੇ ਆਪਾਂ ਹੁਣ ਰੁੱਖ ਲਗਾਵਾਂਗੇ ਜਾਂ ਵੱਧ ਤੋਂ ਵੱਧ ਨੈਸਟ ਬਾਕਸ ਲਾਵਾਂਗੇ, ਵੇਸਟ ਮਟੀਰੀਅਲ ਦੇ ਬਹੁਤ ਨੈਸਟ ਬਾਕਸ ਬਣ ਜਾਂਦੇ ਆ, ਤੇ ਆਪਣੀ ਥੋੜੀ ਜਿਹੀ ਮਿਹਨਤ ਦੇ ਨਾਲ ਇਹਨਾਂ ਨੂੰ ਇੱਕ ਪਲਾਟ ਮਿਲੂਗਾ, ਉਹਦੇ ਵਿੱਚ ਇਹਨਾਂ ਨੇ ਆਲ੍ਹਣਾ ਆਪ ਤਿਆਰ ਕਰਨਾ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਜਾਣਕਾਰੀ ਆ ਤੁਹਾਡੇ ਤੱਕ ਪਹੁੰਚਾਈ ਆ। ਇਸ ਤੋਂ ਬਾਅਦ ਜੇਕਰ ਕੋਈ ਵੀ ਜਾਣਕਾਰੀ ਪੰਛੀਆਂ ਪ੍ਰਤੀ ਲੈਣੀ ਹੋਵੇ ਤਾਂ ਬਾਈ ਸੰਦੀਪ ਦਾ ਜਿਹੜਾ ਇੱਕ ਅਫੀਸ਼ੀਅਲ ਚੈਨਲ ਆ, ਬਾਈ ਸੰਦੀਪ ਦਾ ਜਿਹੜਾ ਚੈਨਲ ਆ ਉਸ ਦਾ ਨਾਮ ਹੈਗਾ ਸੰਦੀਪ ਧੌਲਾ ਕਰਕੇ, ਤਾਂ ਉਹਦੇ ਤੋਂ ਤੁਸੀਂ ਲੈ ਸਕਦੇ ਹੋ। ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਆਏ ਦਿਨ ਕੋਸ਼ਿਸ਼ ਕਰਦੇ ਹਾਂ ਕਿ ਬੇਜਵਾਨਾਂ ਦੀ ਜਵਾਨ ਬਣਿਆ ਜਾਵੇ ਤੇ ਇਨਸਾਨਾਂ ਦੇ ਨਾਲ ਇਨਸਾਨੀਆਂ ਤੌਰ ਤੇ ਵਿਚਰਿਆ ਜਾਵੇ। YouTube ਚੈਨਲ ਹੈਗਾ ਬਾਈ ਜੀ, ਉਹਦੇ ਤੇ ਇਹ ਵੀ ਦੱਸਿਆ ਹੋਵੇਗਾ। ਹੁਣ ਜਿਵੇਂ ਥੋੜਾ ਜਿਹਾ ਜਿਹੜੇ ਆਪਾਂ ਆਲ੍ਹਣੇ ਇਹ ਲਾਉਣੇ ਹੈਗੇ, ਇਹ ਵੀ ਆਪਾਂ ਨੂੰ ਕਈ ਵਾਰ ਇਹ ਹੁੰਦਾ ਵੀ ਕੋਸਟਲੀ ਪੈ ਜਾਂਦੇ ਨੇਗੇ, ਹੈ ਨਾ। ਤੇ ਕਈਆਂ ਦਾ ਇਹ ਹੁੰਦਾਗਾ ਵੀ ਉਹਨਾਂ ਦੀ ਚਾਹਨਾ ਹੁੰਦੀ ਆ ਵੀ ਯਾਰ ਆਪਾਂ ਆਹ ਚੀਜ਼ ਕਰੀਏ, ਪਰ ਜੇਬ ਇਜਾਜ਼ਤ ਨਹੀਂ ਦਿੰਦੀ। ਸੋ ਜਿਹੜਾ ਸਾਡਾ ਚੈਨਲ ਬਣਾਉਣ ਦਾ ਮਕਸਦ ਆ ਉਹ ਇਹੀ ਹੈਗਾ ਵੀ ਉਹਦੇ ਤੇ ਲੋਕਾਂ ਨੂੰ ਜਿਹੜਾ ਇਹ ਕਨਸੈਪਟ ਆ, ਜਿਹੜੇ ਨਹੀਂ ਸਮਝਦੇ ਉਹਨਾਂ ਨੂੰ ਉਹ ਕਨਸੈਪਟ ਸਮਝ ਆਵੇ, ਤੇ ਜਿਹੜੀਆਂ ਚੀਜ਼ਾਂ ਆਪਣੇ ਘਰੇ ਵੇਸਟ ਮਟੀਰੀਅਲ ਪਿਆ ਹੁੰਦਾ ਹੈ ਨਾ ਬਈ, ਉਹ ਜਿਹੜੇ ਆਪਾਂ ਕਬਾੜ ਦੇ ਵਿੱਚ ਵੇਚ ਦਿਆਂਗੇ, ਉਹਨਾਂ ਚੀਜ਼ਾਂ ਤੋਂ ਆਪਾਂ ਇਹਨਾਂ ਦੇ ਲਈ ਜਿਹੜੇ ਰਹਿਣ ਬਸੇਰੇ ਤਿਆਰ ਕਰ ਸਕਦੇ ਹਾਂਗੇ। ਸੋ ਉਹ ਚੈਨਲ ਤੇ ਤੁਸੀਂ ਜ਼ਰੂਰ ਜੁੜਿਓ। ਮੈਂ ਤੁਹਾਨੂੰ ਵੀ ਅਪੀਲ ਕਰਦਾ ਕਿ ਉਹ ਜਿਹੜਾ ਚੈਨਲ ਦਾ ਲਿੰਕ ਆ ਤੇ ਇੱਕ ਸਕਰੀਨਸ਼ਾਟ ਉਹ ਜ਼ਰੂਰ ਤੁਸੀਂ ਵੀਡੀਓ ਦੇ ਵਿੱਚ ਚਲਾਇਓ, ਤਾਂ ਜੋ ਜਿੰਨੇ ਵੀ ਕੁਦਰਤ ਨੂੰ ਪਿਆਰ ਕਰਨ ਵਾਲੇ ਸਾਡੇ ਸੱਜਣ ਸਾਥੀ ਨੇਗੇ ਉਹ ਇਹ ਚੀਜ਼ ਦੇ ਨਾਲ ਜੁੜ ਜਾਣ ਤੇ ਉਹ ਵਾਂਝੇ ਨਾ ਰਹਿਣ, ਉਹ ਆਪਣੇ ਤੌਰ ਤੇ ਵੀ ਕਰ ਸਕਣ। ਤੇ ਬਾਕੀ ਜੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੇ ਵੀ ਇੱਕ ਇਹ ਸਾਨੂੰ ਕਹਿ ਦਿੰਦੇ ਸਵਾਲ ਆਉਂਦਾ ਵੀ ਤੁਸੀਂ ਆਲਸੀ ਬਣਾਉਣੇ ਹੋਗੇ, ਤੇ ਸਾਡਾ ਅਸੀਂ ਬਈ ਇਹ ਵੀ ਆ ਨਹੀਂ ਬੂਟੇ ਵੀ ਲਾਉਣੇ ਹੈਗੇ। ਜੇ ਕਿਸੇ ਨੇ ਬੂਟੇ ਲਵਾਉਣੇ ਆ, ਅਸੀਂ ਬੂਟੇ ਉਹਨਾਂ ਨੂੰ ਬਿਲਕੁਲ ਫ੍ਰੀ ਲਾ ਕੇ ਦੇਵਾਂਗੇ। ਸਾਨੂੰ ਉਹ ਆਪਦੀ ਜ਼ਮੀਨ ਦੇ ਵਿੱਚੋਂ 1 ਕਨਾਲ ਜਿਹੜੀ ਜ਼ਮੀਨ ਆ ਉਹ ਦੇ ਦੇਣ, ਤੇ ਜਿਹੜੇ ਤੇ ਇੱਕ ਸਾਨੂੰ ਇਹ ਸਾਬਤ ਕਰ ਦੇਣ ਵੀ ਜਿਹੜਾ ਅਸੀਂ ਪੰਛੀਆਂ ਵਾਸਤੇ ਕੰਮ ਕਰਦੇ ਹਾਂ ਉਹਦੇ ਵਿੱਚ ਆਲਸਪਣਾ ਕੀ ਹੈਗਾ। ਤੇ ਕਈ ਇਹ ਕਹਿ ਦਿੰਦੇ ਨੇ ਕਿ ਵੀ ਲੀਡਰਾਂ ਨੇ ਸਾਨੂੰ ਹੈ ਨਾ ਆਪਾਂ ਨੂੰ ਬਈ ਵਿਹਲੜ ਬਣਾਤਾ। ਅਸੀਂ ਬਈ ਆਹ ਸਾਰੇ ਬੈਠੇ ਆਂਗੇ, ਸਾਰੇ ਆਪੋ ਆਪਣੇ ਕੰਮ ਕਰਦੇ ਹਾਂ, ਆਪਦੇ ਕੰਮ ਲਾ ਕੇ ਤੇ ਫਿਰ ਆਹ ਕੰਮ ਲਾ ਕੇ ਅਸੀਂ ਬਈ 14 15 ਘੰਟੇ ਕੰਮ ਕਰਨ ਵਾਲੇ ਹੈਗੇ। ਠੀਕ ਹੈ, ਅਸੀਂ ਤਾਂ ਕੋਈ ਵਿਹਲੜ ਨਹੀਂ ਹੈਗੇ। ਹਾਂ, ਜੇਕਰ ਭਾਈ ਤੁਹਾਡੇ 'ਚ ਕੋਈ ਤੁਹਾਨੂੰ ਕਿਸੇ ਨੂੰ ਲੱਗਦਾ ਹੈਗਾ, ਕਿਉਂ ਸਾਨੂੰ ਬੜੇ ਕਮੈਂਟ ਆਉਂਦੇ ਆ ਚੀਜ਼ 'ਤੇ, ਜੇ ਕਿਸੇ ਨੂੰ ਇਹ ਲੱਗਦਾ ਵੀ ਅਸੀਂ ਵਿਹਲੇ ਆਂਗੇ ਤਾਂ ਉਹ ਸਾਡੇ ਨਾਲ ਐਨੀ ਟਾਈਮ ਆ ਕੇ ਕਦੋਂ ਮਰਜ਼ੀ ਕੰਮ ਕਰਵਾ ਸਕਦਾ। ਮੋਸਟ ਵੈਲਕਮ। ਇੱਕ ਕੰਧ 'ਚ ਖੁੱਡਾਂ ਬਾਰੇ ਦੱਸਦੇ ਵੀ ਉਹ ਜ਼ਰੂਰੀ ਹੈ। ਤੁਸੀਂ ਦੱਸ ਰਹੇ ਸੀ, ਕਹਿੰਦੇ ਸੀਗੇ ਝਲਾਨੀਆਂ ਝਲੂਨੀਆਂ ਹੁੰਦੀਆਂ ਸੀ ਉਸ ਵਕਤ, ਅਸੀਂ ਆਟਾ ਤੋੜ ਕੇ ਪਾਉਂਦੇ ਸੀ। ਖੁੱਡਾਂ ਕਿੰਨੀਆਂ ਕੁ ਪੱਟਦੇ ਸੀ ਜਾਨਵਰ ਕੱਚੇ ਮਕਾਨਾਂ 'ਚ? ਖੁੱਡਾਂ ਤਾਂ ਕੁਦਰਤੀ ਹੋ ਜਾਂਦੀ ਹੈ, ਪਤਾ ਨਹੀਂ ਤਾਂ ਮਤਲਬ ਜਿੱਥੇ ਵੀ ਕੜੀ ਵਾਲੇ ਦੀ ਹੁੰਦੀ ਛੱਤ, ਤਕਰੀਬਨ ਉਹਦੇ ਵਿੱਚ ਖੁੱਡ ਉਹਨਾਂ ਨੇ ਬਣਾ ਹੀ ਲੈਣੀ ਸੀ। ਇਹ ਕੋਈ ਕੁਦਰਤ ਵੱਲੋਂ ਜਾਂ ਤਾਂ ਉਹਨਾਂ ਨੂੰ ਕੋਈ ਇਹੋ ਜਿਹਾ ਕੋਈ ਆਇਆ ਹੋਣਾ, ਕੋਈ ਤਜਰਬਾ। ਬਹੁਤ ਜ਼ਿਆਦਾ ਖੁੱਡਾਂ ਬਣਾ ਲੈਂਦੇ ਸੀਗੇ, ਬਹੁਤ ਜ਼ਿਆਦਾ ਸੀ। ਖਾਸ ਕਰਕੇ ਸਿਰਕੀ ਵਾਲੇ 'ਚ ਆਮ ਛੱਤ ਦੇ ਉੱਤੇ ਮਿੱਟੀ ਹੁੰਦੀ ਸੀ ਨਾ, ਮਿੱਟੀ ਹੋਈ ਹੁੰਦੀ ਸੀ ਉੱਪਰ ਪਹਿਲਾਂ। ਸਿਰਕੀ ਵਾਲੇ ਦੇ ਪੱਕਾ ਕੰਮ ਤਾਂ ਹੈ ਨਹੀਂ ਸੀ, ਸਿਰਕੀ ਦੇ ਉੱਤੇ ਮਿੱਟੀ ਹੁੰਦੀ ਸੀ। ਉਹਨਾਂ ਨੇ ਮਾਰ ਕੇ ਚੁੰਝਾਂ, ਉਹ ਪੋਲੀ ਜੀ ਹੁੰਦੀ ਸੀ ਸਿਰਕੀ, ਉਹਦੇ ਵਿੱਚ ਉਹਨਾਂ ਨੇ ਬਣਾ ਕੇ 19 ਕੁ ਖੁੱਡ ਜਿੰਨੀ ਕੋਠੇ ਚੌਣ ਵੀ ਲੱਗ ਜਾਂਦੇ ਸੀ।
ਨਹੀਂ ਕੋਠੇ ਤਾਂ ਫਿਰ ਐ ਸੀ ਨਾ, ਜਦੋਂ ਲੱਤੜੇ ਤੇ ਹੁਣ ਉੱਤੇ ਕੋਠੇ ਤੇ ਪੈਂਦੇ ਸੀ, ਉਹ ਲੱਤੜ ਜਾਂਦਾ ਪੂਰਾ ਵਧੀਆ, ਚਾਹੁੰਦੇ ਤਾਂ ਫੇਰ ਹੁੰਦੇ ਜੇ ਉਹਦੇ ਤੇ ਨਾ ਚੜੀਏ। ਜਦੋਂ ਅਸੀਂ ਸਾਰਾ ਦਿਨ ਹੀ ਉੱਥੇ ਜਵਾਕ ਬਾਹਲੇ ਸੀ, ਥੋਂ ਥੋੜਾ ਸੀ, ਲੱਤੜੀ ਇੰਨੀ ਕਰ ਦਿੰਦੇ ਸੀ ਪੱਕੀ, ਉਹਦੇ ਚਾਉਣ ਦਾ ਮਤਲਬ ਨਹੀਂ, ਤੇ ਪੱਕੇ ਨਾਲ ਉਹ ਵੀ ਵਧੀਆ ਹੁੰਦਾ ਸੀ। ਹਾਂ ਜੀ, ਜਿਹੜਾ ਨਵਾਂ ਪਾਇਆ ਸੀ, ਇੱਕ ਵਾਰੀ ਮੀਂਹ ਪੈ ਗਿਆ ਸੀ ਜਿਆਦੇ, ਪਿੱਛੇ ਅਸੀਂ ਲੱਤੜਿਆ ਹੈ ਨਾ, ਉੱਤੇ ਘੱਟ ਜਾਂਦੀ ਸੀ, ਪਿੱਛੇ ਜੇ ਕਮਰਾ ਸੀ, ਉਹ ਸਾਰਾ ਦਿਨ ਟੱਪ ਚਵੀਂ ਗਏ, ਜਿੱਥੋਂ ਅਸੀਂ ਆਰਾਮਦਾਰੀ ਨਾਲ ਰੋਜ਼ ਛਾਲਾਂ ਮਾਰਦੇ ਸੀ, ਭਜਦੇ ਸੀ, ਮਤਲਬ ਹੀ ਨਹੀਂ। ਲਗਾਤਾਰ 4 ਦਿਨ ਮੀਂਹ ਪਈ ਗਿਆ। ਬਾਕੀ ਹਰਜਿੰਦਰ ਵੀਰੇ ਗੱਲ ਪਤਾ ਕੀ ਹੈ, ਜਿਹੜੇ ਵੀ ਅਸੀਂ ਨੈਸਟ ਮਿੱਟੀ ਦੇ ਵੀ ਤਿਆਰ ਕਰਵਾਉਣੇ ਆ, ਜਿਹੜੇ ਇਹ ਨੈਸਟ ਆ, ਇਹ ਆਪਣੀ ਮਜਬੂਰੀ ਆ। ਆਪਾਂ ਘਰਾਂ ਦੇ ਵਿੱਚ ਲੱਕੜ ਕਿੰਨੀ ਥੱਪੀ ਜਾਂਦੇ ਆ, ਹੈ ਨਾ। ਅਸੀਂ ਇਹ ਨੈਸਟ ਬਰਮਾ ਡੇਕ ਦੇ ਤਿਆਰ ਕਰਵਾਉਣੇ ਆ, ਜਾਂ ਪਲਾਈ ਦੇ, ਜਿਹੜੇ ਵਾਧਰਿਆਂ ਦੇ ਹੇਠ ਲੱਗਣੇ ਆ ਉਹ ਪਲਾਈ ਦੇ ਤਿਆਰ ਕਰਵਾਉਣੇ। ਅਸੀਂ ਬਹੁਤ ਸੰਕੋਚ ਕਰਦੇ ਹਾਂ ਵੀ ਕੋਈ ਵੀ ਵਿਰਾਸਤੀ ਰੁੱਖ ਦਾ ਆਪਾਂ ਕੋਈ ਵੀ ਨੈਸਟ ਨਹੀਂ ਤਿਆਰ ਕਰਵਾਉਂਦੇ। ਬਹੁਤ ਬੰਦਿਆਂ ਦੇ ਸਵਾਲ ਇਹ ਹੁੰਦੇ ਆ ਵੀ ਜੀ ਤੁਸੀਂ ਇਹਨਾਂ ਨੂੰ ਖੰਭਿਆਂ 'ਤੇ ਲਾ ਦਿੰਦੇ ਹੋ, ਇਹਨਾਂ ਦੇ ਵਿੱਚ ਹੀਟ ਹੁੰਦੀ ਆ। ਅਸੀਂ ਇਹਦੇ ਥੋੜ੍ਹਾ ਜਿਹਾ ਸਪੇਸ ਵੀ ਛੱਡੀ ਹੋਈ ਆ ਵੀ ਹਵਾ ਪਵੇ। ਇੱਕ ਗੱਲ ਹੋਰ ਆ ਵੀ ਜਿਹੜੇ ਵੀ ਅੰਡੇ ਹੈਗੇ ਆ ਉਹ ਹੀਟ ਦੇ ਵਿੱਚ ਹੀ ਬਣਦੇ ਆ। ਹੁਣ ਸਮੱਸਿਆ ਕੀ ਹੁੰਦੀ ਆ, ਸਿੰਧ ਸਪੈਰੋ ਨੂੰ ਟਰਾਂਸਫਾਰਮਰਾਂ ਦੇ ਚੈਨਰਾਂ ਦੇ ਵਿੱਚ ਜਿਹੜੇ ਗਰਮ ਹੁੰਦੇ ਆ, ਉੱਪਰੋਂ ਤਪਸ ਟਰਾਂਸਫਾਰਮਰ ਦੀ, ਅਤੇ ਨਾਲ ਉਹ ਤੁਹਾਨੂੰ ਪਤਾ ਲੋਹੇ ਦੇ ਹੁੰਦੇ ਆ, ਉਹ ਕਿੰਨੀ ਤਪਸ ਹੁੰਦੀ ਹੈ। ਅਤੇ ਨਾਲ ਉਹਨਾਂ ਨੂੰ ਕਈ ਵਾਰ ਤਾਂ ਬਿਜਲੀ ਦੇ ਮੀਟਰਾਂ ਦੇ ਵਿੱਚ ਕੋਈ ਗਰਮ ਪਾਈਪਾਂ ਹੁੰਦੀਆਂ, ਆਪਾਂ ਪੰਪਾਂ ਦੇ ਉੱਪਰ ਛੋਟੀਆਂ 2-2 ਇੰਚੀ ਪਾਈਪਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਵੜਦੀਆਂ ਨੇ, ਉਹਨਾਂ ਦੇ ਵਿੱਚ ਇਹਨਾਂ ਨੂੰ ਆਲ੍ਹਣਾ ਲੱਭਦੀਆਂ ਨੇ ਆਪਣਾ। ਫਿਰ ਤੁਸੀਂ ਦੇਖੋ, ਮੈਂ ਕਈ ਜਗ੍ਹਾ ਇੱਕ ਵਾਰ ਨਾ, ਮੈਂ ਗੱਲ ਅਕਸਰ ਹੀ ਹਰ ਇੱਕ ਵੀਡੀਓ ਦੇ ਵਿੱਚ ਗੱਲ ਕਰਦਾ ਹੁੰਦਾ ਵੀ ਇੱਕ ਵੀਰਾਂ ਨੇ ਨਾ ਵਾਲੀਬਾਲ ਸੀ, ਉਹ ਵਾਲੀਬਾਲ ਉਹਨਾਂ ਨੇ ਉਹ ਪਾੜ ਗਈ, ਉਹਨਾਂ ਨੇ ਪੁੱਠੀ ਟੰਗਤੀ ਪੋਲ ਦੇ ਉੱਪਰ, ਉਹਦੇ ਵਿੱਚ ਵੀ ਇਹਨਾਂ ਨੇ ਆਪਣਾ ਰਹਿਣ ਬਸੇਰਾ ਬਣਾਇਆ। ਨਾਲੇ ਉਹ ਕੋਈ ਸੇਫ ਨਹੀਂ, ਜਦੋਂ ਵੀ ਕੋਈ ਹਨੇਰੀ ਆਉਂਦੀ ਆ ਉਹ ਉੱਡ ਸਕਦਾ, ਹੈ ਨਾ। ਵੀ ਇਹਨਾਂ ਨੂੰ ਬਾਈ ਜੀ ਜਗ੍ਹਾ ਕਿਤੇ ਵੀ ਨਹੀਂ ਰਹੀ ਜਿੱਥੇ ਵਿਚਾਰੇ ਭਟਕਦੇ ਫਿਰਦੇ ਆ। ਸਿਰਫ ਇਹਨਾਂ ਨੇ ਹਰ ਦਮ ਨਹੀਂ ਰਹਿਣਾ ਹੁੰਦਾ ਵੀ ਸਾਰਾ ਸਾਲ ਉਹਦੇ ਵਿੱਚ ਹੀ ਬੈਠੇ ਆ। ਇਹਨਾਂ ਨੇ ਸਿਰਫ ਬੱਚੇ ਪੈਦਾ ਕਰਨੇ ਆ, ਜਦੋਂ ਇਹਨਾਂ ਨੇ ਬੱਚੇ ਪੈਦਾ ਕਰ ਲਏ ਉਹਨੂੰ ਛੱਡ ਦੇਣਾ ਹੁੰਦਾ ਇਹਨਾਂ ਨੇ। ਬਿਲਕੁਲ, ਹਾਂਜੀ। ਤਾਂ ਇਹ ਜਾਣਕਾਰੀ ਆ, ਜੇਕਰ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਉਹ ਜਾਣਕਾਰੀ ਬਾਈ ਸੰਦੀਪ ਧੌਲੇ ਦਾ ਜਿਹੜਾ ਚੈਨਲ ਬਣਿਆ ਹੋਇਆ YouTube ਦੇ ਉੱਪਰ, ਉਸ ਦੇ ਉੱਪਰ ਜਾ ਕੇ ਲੈ ਸਕਦੇ ਹੋ ਤੁਸੀਂ। ਤਾਂ ਅਸੀਂ ਜਿਹੜੀ ਵਾਰਤਾਲਾਪ ਆ ਉਹ ਫੇਰ ਕਿਸੇ ਦਿਨ ਲੰਬੀ ਵਾਰਤਾਲਾਪ ਕਰਨ ਦੀ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਪੈਰੋ ਡੇ ਦੇ ਉੱਪਰ ਸਾਡੇ ਤੋਂ ਪਹੁੰਚਿਆ ਨਹੀਂ ਗਿਆ। ਅੱਜ ਅਸੀਂ ਇਹਨਾਂ ਦੇ ਘਰ ਬੈਠੇ ਹਾਂ, ਗ੍ਰਹਿ ਵਿਖੇ ਬੈਠੇ ਹਾਂ, ਤਾਂ ਅੱਜ ਅਸੀਂ ਇਹਨਾਂ ਦੀ ਟੀਮ ਨੂੰ ਬੁਲਾਇਆ ਅਤੇ ਗੱਲਬਾਤ ਆ ਜਿਹੜੀ ਉਹ ਤੁਹਾਡੇ ਸਾਹਮਣੇ ਰੱਖੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਫਿਰ ਮਿਲਦੇ ਹਾਂ ਨਵੀਂ ਮੁਲਾਕਾਤ ਦੇ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ। ਜਿਵੇਂ ਹੁਣ ਤੁਸੀਂ ਜਾਨਵਰਾਂ ਦੇ ਲਈ ਆਲ੍ਹਣੇ ਬਣਾ ਰਹੇ ਹੋ ਜਾਂ ਜਾਨਵਰਾਂ ਦੇ ਲਈ ਇੱਕ ਘਰ ਬਣਾ ਰਹੇ ਹੋ ਬੇਜਵਾਨਾਂ ਦੇ ਲਈ, ਸਕੂਨ ਕਿੰਨਾ ਕੁ ਮਿਲਦਾ ਸਰੀਰ? ਸਕੂਨ ਤਾਂ ਬਾਈ ਜੀ ਦੇਖੋ, ਪਹਿਲਾਂ ਸਕੂਨ ਤਾਂ ਮਿਲਦਾ, ਪਰ ਦੁੱਖ ਵੀ ਹੁੰਦਾ ਵੀ ਅਸੀਂ ਇਹਨਾਂ ਦੇ ਘਰ ਉਜਾੜੇ ਆ। ਅਤੇ ਉਹਦੇ ਵਿੱਚ ਸਾਨੂੰ ਇੱਦਾਂ ਹੀ ਐਂ ਜੇ ਹੁੰਦਾ ਵੀ ਯਾਰ ਆਪਾਂ ਹੀ ਇਹਨਾਂ ਦੇ, ਸਾਡੇ ਪੁਰਖਿਆਂ ਨੇ ਇਹਨਾਂ ਦਾ ਨੁਕਸਾਨ ਕੀਤਾ, ਹੈ ਨਾ, ਅਤੇ ਵੀ ਸਾਨੂੰ ਹੀ ਭਰਪਾਈ ਕਰਨੀ ਪੈਣੀ ਆ। ਵੀ ਸਾਨੂੰ ਇਹਦੇ ਵਿੱਚ ਐਂ ਨਹੀਂ ਲੱਗਦਾ ਹੈਗਾ ਵੀ ਅਸੀਂ ਕੋਈ ਬਹੁਤ ਵੱਡਾ ਕੰਮ ਕਰ ਰਹੇ ਹਾਂ ਜਾਂ ਪੁੰਨ ਦਾ ਕੰਮ ਕਰ ਰਹੇ ਹਾਂ। ਸਾਨੂੰ ਐਂ ਲੱਗਦਾ ਵੀ ਯਾਰ ਸਾਡਾ ਫਰਜ਼ ਹੈ ਵੀ ਜਿਹੜਾ ਅਸੀਂ ਨੁਕਸਾਨ ਕੀਤਾ ਸੋ ਉਹ ਸਾਨੂੰ ਹੀ ਭਰਨਾ ਚਾਹੀਦਾ। ਹੁਣ ਸਾਨੂੰ ਬੜੇ ਕਮੈਂਟ ਆਉਂਦੇ ਨੇ, ਇਹ ਤੁਸੀਂ ਆਲਸੀ ਬਣਾਤਾ, ਇਹਨਾਂ ਨੂੰ ਆਟਾ ਦਾਲ ਸਕੀਮ ਤੇ ਲਾਤੀ, ਵੀ ਜਿਹੜੇ ਅੱਜ ਆਪਾਂ ਪੰਛੀਆਂ ਵਾਸਤੇ ਆਲ੍ਹਣੇ ਲਾ ਰਹੇ ਆ ਵੀ ਉਹ ਆਪਾਂ ਨੂੰ ਲਾਉਣੇ ਕਿਉਂ? ਟਿੱਬੇ ਹੁੰਦੇ ਸੀਗੇ, ਟਿੱਬੇ ਖਤਮ ਹੋ ਗਏ, ਵੱਡੇ ਦਰਖਤ ਹੁੰਦੇ ਸੀ, ਹੁਣ ਜਿਵੇਂ ਆਪਾਂ ਦੇਖਿਆ ਕਿੰਨੇ ਦਰਖਤਾਂ ਦੀ ਜਿਹੜੀ ਵੱਡੇ ਗਏ ਨੇ। ਮਾਸਟਰ ਜੀ ਤੁਸੀਂ ਤਾਂ ਲੰਘਦੇ ਰਹੇ ਹੋਵੋਗੇ ਫਲਾਈਓਵਰਾਂ ਦੇ ਉੱਪਰ ਦੀ। ਹੋਣਾ ਤਾਂ ਇਹ ਚਾਹੀਦਾ ਸੀ ਵੀ ਇਹਨਾਂ ਦਰਖਤਾਂ ਨੂੰ ਨਾ ਵੱਢਿਆ ਜਾਂਦਾ, ਹੋਰ ਜ਼ਮੀਨ ਅਕਵਾਇਰ ਕਰਕੇ ਉਹ ਜਿਹੜੇ ਫਲਾਈਓਵਰ ਨੇ ਜਾਂ ਉਹ ਜਿਹੜੀਆਂ ਸੜਕਾਂ ਨੇ ਉਸ ਤਰ੍ਹਾਂ ਬਣਨੀਆਂ ਚਾਹੀਦੀਆਂ ਸੀ। ਪਰ ਇਹਨਾਂ ਨੇ ਉਹੀ ਸੜਕਾਂ ਨੂੰ ਚੌੜੀਆਂ ਕਰਤਾ, ਅਤੇ ਜਿਹੜੇ ਸਾਡੇ ਦਰਖਤ ਸੀ ਉਹ ਤੁਸੀਂ ਦੇਖ ਲਓ ਵੀ ਜਿਹੜੀ ਸਾਡੀ ਮੇਨ ਰੋਡ ਹੈ, ਬਠਿੰਡਾ ਚੰਡੀਗੜ੍ਹ ਸਾਡੀ ਮੇਨ ਰੋਡ ਹੈ, ਉਹ ਸਾਰੇ ਦੇ ਉੱਤੋਂ ਹੀ ਸਾਰੇ ਜਿਹੜੇ ਦਰਖਤ ਸੀ ਉਹ ਵੱਢ ਦਿੱਤੇ। ਜਿਵੇਂ ਹੁਣ ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਜਦੋਂ ਮਾਤਾ ਚਿੜੀ ਨੂੰ ਆਟਾ ਪਾਉਂਦੀ ਸੀ ਤਾਂ ਬੜੀਆਂ ਚਿੜੀਆਂ ਆ ਕੇ ਢੇਰ ਲੱਗ ਜਾਂਦਾ ਸੀਗਾ, ਝਲਾਨੀਆਂ ਹੁੰਦੀਆਂ ਸੀ ਉਸ ਵਕਤ, ਰਸੋਈਆਂ ਨਹੀਂ ਸੀ ਕਹਿੰਦੇ, ਝਲਾਨੀਆਂ ਕਹਿੰਦੇ ਸੀ ਜਾਂ ਸਵਾਤਾਂ ਕਹਿੰਦੇ ਸੀ ਕਮਰਿਆਂ ਨੂੰ। ਅੱਜ ਕੱਲ੍ਹ ਉਹ ਦੌਰ ਹੀ ਬਦਲ ਗਿਆ, ਪੱਥਰ ਚੜ੍ਹ ਗਿਆ। ਉਦੋਂ ਸੀ ਹਰ ਇੱਕ ਘਰ ਦੇ ਵਿੱਚ ਆਪਣੇ ਵੀ ਝਾੜੀਦਾਰ ਰੁੱਖ ਹੁੰਦੇ ਸੀ, ਇੱਦਾਂ ਸਾਰੇ ਰੁੱਖ ਹੁੰਦੇ ਸੀ, ਉਹਨਾਂ ਦੇ ਵਿੱਚ ਇਹ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਦੀਆਂ ਸੀ, ਕਿਉਂਕਿ ਜਿਹੜੇ ਹਮਲਾਵਰ ਪੰਛੀ ਆ ਉਹਨਾਂ ਤੋਂ ਇਹਨੂੰ ਖਤਰਾ ਰਹਿੰਦਾ ਸੀ।
ਇਹ ਮੂਵ ਕਿਉਂ ਹੋ ਰਹੀਆਂ ਨੇ? ਕਿਉਂਕਿ ਇਹਨਾਂ ਨੂੰ ਉਹ ਜਗ੍ਹਾ ਨਹੀਂ ਮਿਲ ਰਹੀ ਵੀ ਯਾਰ ਤੁਸੀਂ ਪੰਛੀਆਂ ਨੂੰ ਆਲਸੀ ਬਣਾਉਂਦੇ ਹੋ, ਵੀ ਤੁਸੀਂ ਪੰਛੀਆਂ ਨੂੰ ਆਟਾ ਦਾਲ ਸਕੀਮ ਤੇ ਲਾਈ ਜਾਂਦੇ ਹੋ। ਸਾਰੇ ਵੀਰ ਉੱਦਾਂ ਹੀ ਇਹਨਾਂ ਨੂੰ ਟਿੱਬੇ, ਉੱਦਾਂ ਦਾ ਮਾਹੌਲ ਜਿਹੜਾ ਕੁਦਰਤ ਨੇ ਮਾਹੌਲ ਇਹਨਾਂ ਲਈ ਰੱਖਿਆ ਹੋਇਆ ਸੀ ਉਹ ਮਾਹੌਲ ਦੇ ਦੇਣ। ਆਪਾਂ ਇਹਨਾਂ ਦੇ ਲਈ ਨੈਸਟ ਬਾਕਸ ਲਾਉਣੇ ਅੱਜ ਹੀ ਬੰਦ ਕਰ ਦਾਂਗੇ। ਇੱਕ ਬੰਦੇ ਨੇ ਅੱਜ ਕਮੈਂਟ ਕੀਤਾ, ਕਹਿੰਦਾ ਬਾਈ ਜੀ ਤੁਸੀਂ ਇਹਨਾਂ ਨੂੰ ਆਲਸੀ ਬਣਾ ਰਹੇ ਹੋ, ਇਹਨਾਂ ਦੀਆਂ ਆਦਤਾਂ ਵਿਗੜ ਜਾਣਗੀਆਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਵਿਸ਼ੇਸ਼ ਤੇ ਖਾਸ ਮੁਲਾਕਾਤ ਉਹਨਾਂ ਬੇਜਵਾਨਾਂ ਦੀ ਕਰਕੇ ਕਰ ਰਹੇ ਹਾਂ ਜਿਹੜੇ ਬੇਜਵਾਨ ਜਾਂ ਤਾਂ ਆਲ੍ਹਣੇ ਨਹੀਂ ਬਣਾ ਸਕਦੇ ਜਾਂ ਫਿਰ ਉਹ ਬੇਜਵਾਨਾਂ ਨੂੰ ਕੋਈ ਦਰਖਤ ਨਹੀਂ ਮਿਲ ਰਹੇ। ਅੱਜ ਕੱਲ੍ਹ ਕੀ ਦੌਰ ਚੱਲ ਰਿਹਾ? ਅੱਜ ਕੱਲ੍ਹ ਦੌਰ ਇਹ ਚੱਲ ਰਿਹਾ ਕਿ ਦਰਖਤ ਆ ਜਿਹੜੇ ਧੜਾ ਧੜ ਵੱਢੇ ਜਾ ਰਹੇ ਨੇ, ਦਰਖਤਾਂ ਦੀ ਜਿਹੜੀ ਕਿ ਨਸ਼ਟ ਕੀਤੇ ਜਾ ਰਹੇ ਨੇ। ਪਰ ਦੂਸਰੇ ਪਾਸੇ ਅਜਿਹੇ ਲੋਕ ਵੀ ਨੇ। ਬਾਈ ਸੰਦੀਪ ਹੋਰਾਂ ਦੇ ਨਾਲ ਅਸੀਂ ਬੈਠੇ ਹਾਂ, ਪੂਰੀ ਟੀਮ ਆ ਬਾਈ ਸੰਦੀਪ ਹੋਰਾਂ ਦੀ, ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਕੈਮਰੇ ਦੇ ਵਿੱਚ। ਕੁਲਦੀਪ ਇੱਕ ਵਾਰ ਇਹ ਟੀਮ ਦੀ ਜਿਹੜੀ ਕਿ ਰੂਬਰੂ ਆ ਉਹ ਕਰਵਾ ਦਿੱਤਾ ਜਾਵੇ ਆਪਣੇ ਦਰਸ਼ਕਾਂ ਨੂੰ। ਤਾਂ ਅਸੀਂ ਜਿਹੜੀ ਕਿ ਅੱਜ ਇੱਥੇ ਬੈਠੇ ਹਾਂ, ਇੱਥੇ ਬੈਠਣ ਦਾ ਇੱਕ ਕਾਰਨ ਇਹ ਵੀ ਆ, ਇੱਕ ਦਿਨ ਅਸੀਂ ਪਹਿਲਾਂ ਆਏ ਸੀ ਉਦੋਂ ਵੀ ਤੁਹਾਡੇ ਰੂਬਰੂ ਕਰੇ ਆਏ ਬਾਈ ਹੋਰਾਂ ਦੇ ਜਿਹੜੇ ਕਿ ਕੰਮ ਕੀਤੇ ਹੋਏ। ਤਾਂ ਅੱਜ ਅਸੀਂ ਫੇਰ ਇੱਕ ਵਾਰ, ਕਿਉਂਕਿ ਸਪੈਰੋ ਡੇ ਲੰਘ ਕੇ ਗਿਆ, ਸਪੈਰੋ ਡੇ ਤੋਂ ਬਾਅਦ ਲਗਾਤਾਰ ਬਾਈ ਹੋਰਾਂ ਦੀ ਜਿਹੜੀ ਮਿਹਨਤ ਆ ਉਹ ਜਾਰੀ ਆ ਤੇ ਬੇਜਵਾਨਾਂ ਦੇ ਲਈ ਘਰ ਆ ਜਿਹੜੇ ਉਹ ਬਣਾਏ ਜਾ ਰਹੇ ਨੇ ਤੇ ਦਰਖਤ ਆ ਜਿਹੜੇ ਉਹ ਵੀ ਲਗਾਏ ਜਾ ਰਹੇ ਨੇ। ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਈ ਅਸੀਂ ਹੁਣ ਸ਼ੁਰੂਆਤ ਕਿੱਥੋਂ ਕਰੀਏ? ਪਹਿਲਾਂ ਤਾਂ ਇਹੀ ਪੁੱਛ ਲੈਂਦੇ ਹਾਂ ਕਿ ਪੰਜਾਬ ਤੋਂ ਜਿਹੜੇ ਦਰਖਤ ਨੇ ਉਹ ਗਾਇਬ ਕੀਤੇ ਜਾ ਰਹੇ ਨੇ, ਜਿਹੜੇ ਸੰਸਾਰ ਦੇ ਵਿੱਚੋਂ ਦਰਖਤ ਨੇ ਉਹ ਅਲੋਪ ਹੋ ਰਹੇ ਨੇ। ਕੁਝ ਕੁ ਦਰਖਤ ਅਜਿਹੇ ਵੀ ਨੇ ਜਿਹੜਿਆਂ ਦੀ ਉੱਪਰ ਤੁਸੀਂ ਸਪੈਸ਼ਲ ਕੰਮ ਕਰ ਰਹੇ ਹੋ, ਮਹਿਸੂਸ ਕੀ ਕਰਦੇ ਹੋ? ਅਸਲ ਵਿੱਚ ਜੀ ਪੰਜਾਬ ਦੇ ਵਿੱਚ ਪਹਿਲਾਂ ਤਾਂ ਬਹੁਤ ਦਰਖਤ ਹੁੰਦੇ ਸੀ, ਬਹੁਤ ਸਾਰੀਆਂ ਪ੍ਰਜਾਤੀਆਂ ਦਰਖਤਾਂ ਦੀਆਂ ਹੈਗੀਆਂ ਸੀ ਜਿਹਦੇ ਵਿੱਚ ਪੰਛੀ ਵੀ ਰਹਿੰਦੇ ਸੀ ਤੇ ਉਹ ਲੋਕਾਂ ਨੂੰ ਵੀ ਬਹੁਤ ਫਾਇਦੇ ਦਿੰਦੇ ਸੀ। ਪਰ ਹੁਣ ਆਪਾਂ ਦੇਖ ਰਹੇ ਹਾਂ ਵੀ ਪੁਰਾਣਾ ਦਰਖਤ ਤਾਂ ਕੋਈ ਰਹੇ ਹੀ ਨਹੀਂ। ਹੁਣ ਜਿਹੜੇ ਅਸੀਂ ਸ਼ੁਰੂ ਕੀਤਾ ਜਾਂ ਹੋਰ ਸੰਸਥਾਵਾਂ ਜਿਹੜੇ ਵਿਰਾਸਤੀ ਰੁੱਖ ਹੈਗੇ ਆ ਉਹਨਾਂ ਦੇ ਉੱਤੇ ਕੰਮ ਕਰ ਰਹੀਆਂ ਨੇ। ਤੇ ਹੁਣ ਜਿਵੇਂ ਆਪਾਂ ਲਾ ਲਓ ਬਣ, ਰਹੂੜਾ, ਰੇਰੂ, ਪੀਲੂ, ਜੰਗਲ ਜਲੇਬੀ ਹੋ ਗਈ ਤੇ ਗੂਲਰ ਹੋ ਗਿਆ, ਇੱਦਾਂ ਦੇ ਹੋਰ ਬਹੁਤ ਸਾਰੀਆਂ ਪ੍ਰਜਾਤੀਆਂ ਹੈਗੀਆਂ ਵੀ ਜਿਹੜੀਆਂ ਅਲੋਪ ਹੋ ਰਹੀਆਂ ਸੀ। ਸੋ ਅਸੀਂ ਉਹਨਾਂ ਉੱਤੇ ਕੰਮ ਕਰ ਰਹੇ ਹਾਂ ਜੀ। ਬਿਲਕੁਲ ਬਈ, ਜਿਵੇਂ ਹੁਣ ਤੁਸੀਂ ਜਾਨਵਰਾਂ ਦੇ ਲਈ ਆਲ੍ਹਣੇ ਬਣਾ ਰਹੇ ਹੋ ਜਾਂ ਜਾਨਵਰਾਂ ਦੇ ਲਈ ਇੱਕ ਘਰ ਬਣਾ ਰਹੇ ਹੋ ਬੇਜਵਾਨਾਂ ਦੇ ਲਈ, ਸਕੂਨ ਕਿੰਨਾ ਕੁ ਮਿਲਦਾ? ਸਕੂਨ ਤਾਂ ਬਾਈ ਜੀ ਦੇਖੋ, ਪਹਿਲਾਂ ਸਕੂਨ ਤਾਂ ਮਿਲਦਾ ਹੀ ਮਿਲਦਾ, ਪਰ ਦੁੱਖ ਵੀ ਹੁੰਦਾ ਵੀ ਅਸੀਂ ਇਹਨਾਂ ਦੇ ਘਰ ਉਜਾੜੇ ਆ। ਜੇ ਤਾਂ ਇਹ ਹੋਵੇ ਵੀ ਜਦੋਂ ਆਪਾਂ ਨਾ ਕਿਸੇ ਬੰਦੇ ਨੂੰ, ਇੱਕ ਵਸਦਾ ਰਸਦਾ ਪਰਿਵਾਰ ਹੈ, ਉਹ ਪਰਿਵਾਰ ਨੂੰ ਆਪਾਂ ਉਹਨਾਂ ਦੇ ਘਰੋਂ ਕੱਢ ਦਈਏ, ਕੱਢ ਕੇ ਉਹਨੂੰ 10 ਸਾਲਾਂ ਬਾਅਦ ਜਦੋਂ ਉਹ ਬੰਦਾ ਰੋਡ 'ਤੇ ਹੋਣ ਤੇ ਆਪਾਂ ਜਾ ਕੇ ਉਹਨਾਂ ਨੂੰ ਕਹਿ ਦਈਏ ਵੀ ਅਸੀਂ ਇਹਨਾਂ ਦੀ ਜੀ ਸੇਵਾ ਕਰਨੀ ਹੈ, ਇਹਨਾਂ ਨੂੰ ਜੀ ਮਕਾਨ ਪਾ ਕੇ ਦੇਣਾ, ਉਹ ਗੱਲ ਸਵਾਦ ਵਾਲੀ ਨਹੀਂ ਹੁੰਦੀ। ਤੇ ਉਹਦੇ ਵਿੱਚ ਸਾਨੂੰ ਇਦਾਂ ਹੀ ਐਂ ਜੇ ਹੁੰਦਾ ਵੀ ਯਾਰ ਆਪਾਂ ਹੀ ਇਹਨਾਂ ਦੇ, ਸਾਡੇ ਪੁਰਖਿਆਂ ਨੇ ਇਹਨਾਂ ਦਾ ਨੁਕਸਾਨ ਕੀਤਾ ਹੈ ਨਾ, ਤੇ ਵੀ ਸਾਨੂੰ ਹੀ ਭਰਪਾਈ ਕਰਨੀ ਪੈਣੀ ਆ। ਵੀ ਸਾਨੂੰ ਇਹਦੇ ਵਿੱਚ ਐਂ ਨਹੀਂ ਲੱਗਦਾ ਹੈਗਾ ਵੀ ਅਸੀਂ ਕੋਈ ਬਹੁਤ ਵੱਡਾ ਕੰਮ ਕਰ ਰਹੇ ਹਾਂ ਜਾਂ ਪੁੰਨ ਦਾ ਕੰਮ ਕਰ ਰਹੇ ਹਾਂ। ਸਾਨੂੰ ਐਂ ਲੱਗਦਾ ਵੀ ਯਾਰ ਸਾਡਾ ਫਰਜ਼ ਹੈ ਵੀ ਜਿਹੜਾ ਅਸੀਂ ਨੁਕਸਾਨ ਕੀਤਾ ਸੋ ਉਹ ਸਾਨੂੰ ਹੀ ਭਰਨਾ ਚਾਹੀਦਾ ਜੀ। ਬਿਲਕੁਲ। ਤਾਂ ਇੱਥੇ ਜਿਹੜੇ ਇਹ ਨੌਜਵਾਨ ਬੈਠੇ ਨੇ, ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਵਾਰਤਾਲਾਪ ਉਹ ਕਰ ਰਹੇ ਹਾਂ। ਪਰ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਪੜ੍ਹੇ ਲਿਖੇ ਬਹੁਤ ਨੇ, ਪਰ ਜਿਹੜੀਆਂ ਨੌਕਰੀਆਂ ਨੇ ਉਹ ਨੌਕਰੀਆਂ ਤੁਹਾਨੂੰ ਪਤਾ ਹੀ ਆ ਹਾਲਾਤ ਕੀ ਨੇ, ਨੌਕਰੀਆਂ ਨਹੀਂ ਮਿਲੀਆਂ ਕਿਸੇ ਵੀ ਵਜ੍ਹਾ ਕਰਕੇ ਲਾ ਲਈਏ। ਪਰ ਜਾਂ ਇਹ ਕਰਨਾ ਵੀ ਨਹੀਂ ਚਾਹੁੰਦੇ ਕੁਝ ਕੁ ਨੌਜਵਾਨ, ਇਹਨਾਂ ਨੂੰ ਜਿਹੜਾ ਕਿ ਸਕੂਨ ਆ ਇਹਨਾਂ ਕੰਮਾਂ ਦੇ ਵਿੱਚ ਹੀ ਮਿਲਦਾ। ਪ੍ਰੇਮ, ਕੀ ਲੱਗਦਾ ਤੁਹਾਨੂੰ, ਕੀ ਲੱਗਦਾ ਹੈਗਾ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਹੈਗਾ, ਅੱਜ ਦਾ ਦੌਰ ਜਿਹੜਾ ਕਿ ਨੌਜਵਾਨਾਂ ਦੇ ਵਿੱਚ ਹਰ ਇੱਕ ਪਾਸੇ ਦੌੜ ਲੱਗੀ ਹੈ ਕਿ ਰੁਜ਼ਗਾਰ ਨੂੰ ਲੈ ਕੇ ਦੌੜ ਲੱਗੀ, ਆਈਲੈਟਸਾਂ ਦਾ ਦੌਰ ਆ, ਪਰ ਤੁਸੀਂ ਫਿਰ ਇੱਕ ਅਲੱਗ ਕੰਮ ਕਰ ਰਹੇ ਹੋ? ਪਹਿਲੀ ਗੱਲ ਤਾਂ ਬਾਈ ਤੁਹਾਡਾ ਧੰਨਵਾਦ, ਇੱਥੇ ਆਏ ਹੋ ਹੈ ਨਾ। ਅਤੇ ਜਿਹੜੀ ਗੱਲ ਤੁਸੀਂ ਨੌਕਰੀ ਵਾਲੀ ਕੀਤੀ ਹੈ ਨਾ, ਮੈਨੂੰ ਬਾਈ ਜਿਹੜਾ ਮੈਂ ਆਹ ਕੰਮ ਕਰਦਾ ਨਾ ਬਾਈ ਸੰਦੀਪ ਧੌਲੇ ਵਰਗਿਆਂ ਨਾਲ ਮਿਲ ਕੇ ਜਿਹੜਾ ਇਹ ਕੰਮ ਕਰਦੇ ਆ ਪੰਛੀਆਂ ਅਤੇ ਰੁੱਖਾਂ 'ਤੇ ਹੈ ਨਾ, ਮੈਨੂੰ ਇਹ ਕੰਮ ਨਹੀਂ ਬਾਈ ਜੋਬ ਦਿੱਤੀ ਹੈਗੀ। ਮੈਂ ਇਸ ਟਾਈਮ ਰਾਉਂਡ ਗਲਾ ਫਾਊਂਡੇਸ਼ਨ ਦੇ ਵਿੱਚ ਜੋਬ ਕਰਦਾਗਾ ਅਤੇ ਉਹ ਫਾਊਂਡੇਸ਼ਨ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਫ੍ਰੀ ਜੰਗਲ ਲਾ ਰਹੀ ਹੈਗੀ, ਜਿਹਦੇ ਵਿੱਚ 80 ਤੋਂ ਲੈ ਕੇ 100-120 ਤਰ੍ਹਾਂ ਦੇ ਜਿਹੜੇ ਬੂਟੇ ਨੇਗੇ, ਪ੍ਰਜਾਤੀਆਂ ਦੇ ਬੂਟੇ ਨੇਗੇ, ਜਿਨ੍ਹਾਂ ਵਿੱਚ ਆਲਮੋਸਟ ਸਾਰੇ ਆਪਣੇ ਜਿਹੜੇ ਰਵਾਇਤੀ ਰੁੱਖ ਨੇਗੇ ਜਿਹੜੇ ਬਿਲਕੁਲ ਖਤਮ ਹੋ ਗਏ ਵੀ। ਵਿੱਚ ਬਈ ਮੈਂ ਹੈ ਨਾ ਪਿੰਡਾਂ ਦੇ ਵਿੱਚ ਜਦੋਂ ਜਾਂਦਾ ਗਾ, ਕੱਲ੍ਹ ਦੀ ਗੱਲ ਹੀ ਹੈ, ਕੱਲ੍ਹ ਅਸੀਂ ਕਿਸੇ ਪਿੰਡ ਗਏ, ਸੰਦੀਪ ਬਾਈ ਵੀ ਮੇਰੇ ਨਾਲ ਹੀ ਸੀਗੇ, ਅਤੇ ਉੱਥੇ ਮੈਂ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀ ਵੀ ਆਪਣਾ ਬਣ ਹੈ ਜੀ, ਆਹ ਰਹੂੜਾ ਗਾ, ਪੀਲੂ ਆ, ਬਣ ਦੇ ਆਪਾਂ ਨੂੰ ਆਹ ਫਾਇਦੇ ਆ,
ਆ, ਮਾਹੀ ਤੁਸੀਂ ਪੀਲਾਂ ਖਾਧੀਆਂ ਹੋਣਗੀਆਂ ਬਣਦੀਆਂ। ਉਹ ਕਹਿੰਦੇ ਯਾਰ ਸਾਨੂੰ ਤਾਂ ਬਣਦਾ ਹੀ ਨਹੀਂ ਪਤਾ। ਵੀ ਉਹ ਇਹ ਆ ਨਾ ਵੀ ਰਵਾਇਤੀ ਰੁੱਖਾਂ ਬਾਰੇ ਜਿਹੜੀ ਮੇਰੀ ਉਮਰ ਦੇ ਆ ਉਹਨਾਂ ਨੂੰ ਤਾਂ ਕੀ ਪਤਾ ਹੋਣਾ, ਵੀ ਵੱਡੀ ਉਮਰ ਜਿਹੜੇ 60-70 ਸਾਲ ਦੇ ਆ ਨਾ ਵਿੱਚ, ਉਹ ਬਜ਼ੁਰਗਾਂ ਨੂੰ ਵੀ ਨਹੀਂ ਪਤਾ। ਸੋ ਸਾਡਾ ਇਹੀ ਹੈਗਾ ਵੀ ਜਿਹੜੇ ਉਹ ਜਿਹੜੇ ਆਪਣੇ ਰਵਾਇਤੀ ਰੁੱਖ ਨੇ ਉਹ ਖਤਮ ਹੋਏ ਨੇ ਨਾ, ਜਿਹੜੇ ਪੰਛੀਆਂ ਲਈ ਪੰਛੀਆਂ ਦੇ ਪਹਿਲੀ ਪਸੰਦ ਦੇ ਰੁੱਖ ਸੀਗੇ ਉਹ ਬਿਲਕੁਲ ਖਤਮ ਹੋ ਗਏ, ਜਿਨ੍ਹਾਂ ਦੇ ਵਿੱਚ ਉਹ ਆਪਦਾ ਸਰਵਾਈਵ ਕਰਦੇ ਸੀਗੇ। ਉਹ ਆਪਦਾ ਜਦੋਂ ਬਰੀਡਿੰਗ ਟਾਈਮ ਹੁੰਦਾ ਸੀ ਉਹਦੇ ਵਿੱਚ ਆਪਣਾ ਆਲ੍ਹਣੇ ਬਣਾਉਂਦੇ ਸੀਗੇ ਤੇ ਆਪਦੀ ਬਰੀਡਿੰਗ ਕਰਦੇ ਸੀ ਨਾ, ਉਹਨਾਂ ਦੇ ਬੱਚੇ ਹੁੰਦੇ ਸੀ, ਅੱਗੇ ਉਹਨਾਂ ਦਾ ਪਰਿਵਾਰ ਵੱਧਦਾ ਸੀਗਾ। ਸੋ ਉਹ ਚੀਜ਼ਾਂ ਜਦੋਂ ਉਹ ਦਰਖਤ ਖਤਮ ਹੋ ਗਏ, ਉਹਨਾਂ ਦੇ ਨਾਲ ਨਾਲ ਉਹਨਾਂ ਦੇ ਜਿਹੜੇ ਪੰਛੀਆਂ ਦੇ ਰਹਿਣ ਬਸੇਰੇ ਖਤਮ ਹੋ ਗਏ। ਸੋ ਇਸ ਕਰਕੇ ਹੁਣ ਜਿਹੜਾ ਅਸੀਂ ਇਹਨੂੰ ਜਿਹੜਾ ਇਹ ਰੂਪ ਦਿੱਤਾ ਗਾ, ਜਿਹੜੇ ਹੁਣ ਆਲ੍ਹਣੇ ਲਾ ਰਹੇ ਆਂਗੇ, ਸੋ ਇਹ ਅਸੀਂ ਕਰ ਰਹੇ ਆਂਗੇ। ਬੜਾ ਵਧੀਆ ਲੱਗਦਾ, ਸਕੂਨ ਮਿਲਦਾ। ਪਰ ਲੋਕ ਕਹਿੰਦੇ ਨੇ ਵੀ ਇਹਨਾਂ ਨੂੰ ਆਲਸੀ ਬਣਾਉਂਦੇ ਆਗੇ, ਇਹ ਗਲਤ ਆ, ਇਹ ਚੀਜ਼ ਕਰਨੀ ਨਹੀਂ ਚਾਹੀਦੀ। ਮੈਂ ਉਹਨਾਂ ਨੂੰ ਇਹੀ ਕਹੂੰਗਾ ਵੀ ਪਹਿਲਾਂ ਇਹ ਕਨਸੈਪਟ ਨੂੰ ਸਮਝੋ ਵੀ ਇਹ ਚੀਜ਼ ਕੀ ਆ। ਕੋਈ ਕਿਉਂਕਿ ਆਪਾਂ ਬਾਈ ਕੋਈ ਵੀ ਹੈ ਨਾ, ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦਾ ਯੁੱਗ ਆ, ਕੋਈ ਵੀ ਚੀਜ਼ ਆਉਂਦੀ ਆ ਆਪਾਂ ਉਹਨੂੰ ਦੇਖਦੇ ਨਹੀਂ ਪਹਿਲਾਂ ਵੀ ਇਹ ਚੀਜ਼ ਕੀ ਆ, ਆਪਾਂ ਬਸ ਫਟਾਫਟ ਉੱਤੇ ਕਮੈਂਟ ਕਰਨ ਦੀ ਕਰਦੇ ਹਾਂ ਵੀ ਆਪਾਂ ਕਮੈਂਟ ਕਰ ਦਿਓ। ਹੁਣ ਸਾਨੂੰ ਬੜੇ ਕਮੈਂਟ ਆਉਂਦੇ ਨੇ, ਇਹ ਤੁਸੀਂ ਆਲਸੀ ਬਣਾਤਾ, ਇਹਨਾਂ ਨੂੰ ਆਟਾ ਦਾਲ ਸਕੀਮ 'ਤੇ ਲਾਤੀ, ਇਹ ਕਰਤਾ ਉਹ ਕਰਤਾ। ਇਹ ਚੀਜ਼ਾਂ ਨਹੀਂ ਹੁੰਦੀਆਂ। ਪਹਿਲਾਂ ਇਹ ਕਨਸੈਪਟ ਨੂੰ ਜਾਣੋ, ਇਹ ਆਪਾਂ ਨੂੰ ਜ਼ਰੂਰਤ ਕਿਉਂ ਪਈ। ਪਹਿਲੀ ਗੱਲ ਤਾਂ ਇਹੀ ਆ ਵੀ ਜਿਹੜੇ ਅੱਜ ਆਪਾਂ ਪੰਛੀਆਂ ਵਾਸਤੇ ਆਲ੍ਹਣੇ ਲਾ ਰਹੇ ਹਾਂ ਵੀ ਉਹ ਆਪਾਂ ਨੂੰ ਲਾਉਣੇ ਕਿਉਂ ਪਏ। ਟਿੱਬੇ ਹੁੰਦੇ ਸੀਗੇ, ਟਿੱਬੇ ਖਤਮ ਹੋ ਗਏ। ਵੱਡੇ ਦਰਖਤ ਹੁੰਦੇ ਸੀ, ਹੁਣ ਜਿਵੇਂ ਆਪਾਂ ਦੇਖਿਆ ਕਿੰਨੇ ਦਰਖਤਾਂ ਦੀ ਜਿਹੜੀ ਵੱਡੇ ਗਏ ਨੇਗੇ। ਸੋ ਜਦੋਂ ਉਹ ਚੀਜ਼ਾਂ ਹੀ ਉਹਨਾਂ ਦੀਆਂ ਜਿਹੜੀਆਂ ਨੈਚੁਰਲ ਚੀਜ਼ਾਂ ਸੀ ਉਹ ਖਤਮ ਹੋ ਗਈਆਂ, ਤਾਂ ਫਿਰ ਉਹਨਾਂ ਨੂੰ ਆਪਾਂ ਕੁਛ ਤਾਂ ਕਰਨਾ ਹੀ ਪਊਣਾ ਉਹਨਾਂ ਦੇ ਲਈ। ਬਿਲਕੁਲ। ਤਾਂ ਇਹ ਜਿਹੜੀ ਗੱਲਬਾਤ ਹੈ ਇਹ ਵਾਕਈ ਇੱਕ ਵਿਚਾਰਨਯੋਗ ਗੱਲ ਆ ਗਈ, ਕਿਉਂਕਿ ਵੱਡੇ ਦਰਖਤ ਸੀ ਜਿਹੜੇ ਉਹ ਰੋਡਾਂ ਦੇ ਉੱਪਰੋਂ ਵੱਢੇ ਗਏ, ਫਲਾਈਓਵਰ ਬਣ ਗਏ ਨੇ। ਮਾਸਟਰ ਜੀ ਤੁਸੀਂ ਤਾਂ ਲੰਘਦੇ ਰਹੇ ਹੋਵੋਗੇ ਫਲਾਈਓਵਰਾਂ ਦੇ ਉੱਪਰ ਦੀ। ਹਾਂਜੀ। ਆਸੇ-ਪਾਸੇ ਜਦੋਂ ਝਾਤ ਮਾਰਦੇ ਸੀ ਤਾਂ ਕੀ ਦੇਖਦੇ ਸੀ? ਜਦੋਂ ਜਵਾਕਾਂ ਨੂੰ ਪੜ੍ਹਾਉਂਦੇ ਸੀ ਆਸੇ-ਪਾਸੇ ਝਾਤ ਮਾਰ ਕੇ ਲੰਘਦੇ ਸੀ ਤਾਂ ਕੀ ਦੇਖਦੇ ਸੀਗੇ? ਪਹਿਲਾਂ ਜਦੋਂ ਫਲਾਈਓਵਰ ਬਣਨ ਤੋਂ ਪਹਿਲਾਂ ਦਾ ਜਦੋਂ ਅਸੀਂ ਉਹ ਸੜਕਾਂ 'ਤੇ ਜਦੋਂ ਧਿਆਨ ਮਾਰਦੇ ਹਾਂ ਤਾਂ ਤੁਸੀਂ ਦੇਖਿਆ ਹੋਊ, ਜਿਵੇਂ ਸਾਡੀ ਬਠਿੰਡਾ ਚੰਡੀਗੜ੍ਹ ਰੋਡ ਆ, ਤਾਂ ਰੋਡ ਦੇ ਉੱਤੇ ਚਾਰੇ ਪਾਸੇ ਬਹੁਤ ਵਧੀਆ ਦਰਖਤ ਹੁੰਦੇ ਸੀ, ਵੱਡੇ ਦਰਖਤ ਹੁੰਦੇ ਸੀ। ਤਾਂ ਹੁਣ ਜਦੋਂ ਫਲਾਈਓਵਰ, ਬੇਸ਼ੱਕ ਇਹ ਸਰਕਾਰਾਂ ਦੀਆਂ ਪਾਲਿਸੀਆਂ ਨੇ, ਹੋਣਾ ਤਾਂ ਇਹ ਚਾਹੀਦਾ ਸੀ ਵੀ ਇਹਨਾਂ ਦਰਖਤਾਂ ਨੂੰ ਨਾ ਵੱਢਿਆ ਜਾਂਦਾ, ਹੋਰ ਜ਼ਮੀਨ ਅਕਵਾਇਰ ਕਰਕੇ ਉਹ ਜਿਹੜੇ ਫਲਾਈਓਵਰ ਨੇ ਜਾਂ ਉਹ ਜਿਹੜੀਆਂ ਸੜਕਾਂ ਨੇ ਉਸ ਤਰ੍ਹਾਂ ਬਣਨੀਆਂ ਚਾਹੀਦੀਆਂ ਸੀ। ਪਰ ਇਹਨਾਂ ਨੇ ਉਹੀ ਸੜਕਾਂ ਨੂੰ ਚੌੜੀਆਂ ਕਰਤਾ ਤੇ ਜਿਹੜੇ ਸਾਡੇ ਦਰਖਤ ਸੀ ਉਹ ਤੁਸੀਂ ਦੇਖ ਲਓ ਵੀ ਜਿਹੜੀ ਸਾਡੀ ਮੇਨ ਰੋਡ ਹੈ ਬਠਿੰਡਾ ਚੰਡੀਗੜ੍ਹ, ਸਾਡੀ ਮੇਨ ਰੋਡ ਹੈ, ਉਹ ਸਾਰੇ ਦੇ ਉੱਤੋਂ ਹੀ ਸਾਰੇ ਜਿਹੜੇ ਦਰਖਤ ਸੀ ਉਹ ਵੱਢ ਦਿੱਤੇ ਗਏ। ਬਿਲਕੁਲ। ਜਦੋਂ ਵੱਢ ਰਹੇ ਸੀਗੇ ਦਿਲ ਦੇ ਉੱਪਰ ਕੀ ਬੀਤ ਰਹੀ ਸੀ? ਦਿਲ ਤੇ ਤਾਂ ਹੁਣ ਇਹ 'ਚ ਜਿਹੜਾ ਵੀ ਕੋਈ ਜਿਹੜਾ ਇਨਸਾਨ ਇਸ ਚੀਜ਼ ਨੂੰ ਸਮਝਦਾ ਹੈ ਵੀ ਇਸ ਦਰਖਤ ਦੀ ਕੀਮਤ ਕੀ ਹੈ, ਉਹਨਾਂ ਦੇ ਦਿਲ 'ਤੇ ਤਾਂ ਫਿਰ ਬਹੁਤ ਹੀ ਅਫਸੋਸ ਵਾਲੀ ਗੱਲ ਹੁੰਦੀ ਹੈ ਵੀ ਹੁਣ ਸਾਡਾ ਇੱਥੇ ਤੇ ਕੋਈ ਵੱਸ ਨਹੀਂ ਚੱਲਦਾ, ਅਸੀਂ ਕੀ ਕਰ ਸਕਦੇ ਹਾਂ। ਤੇ ਸਿਸਟਮ ਸਾਡਾ ਜਿਵੇਂ ਫਸਲਾਂ ਦਾ ਸਿਸਟਮ ਉਹ ਜਿਹਾ ਆ ਗਿਆ, ਕਿਉਂਕਿ ਹੁਣ ਪਤਾ ਵੀ ਕਿਸੇ ਨੇ ਜਦੋਂ ਕੰਬਾਈਨ ਚਲਾਉਣੀ ਹੈ ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਕਿਤੇ ਦਰਖਤ ਉਹਦੇ ਵਿੱਚ ਕਿਤੇ ਉਹਨੂੰ ਅੜੇਚਣ ਨਾ ਪਾਵੇ, ਤਾਂ ਉਹਨਾਂ ਨੇ ਲੋਕਾਂ ਨੇ ਸਾਰਿਆਂ ਨੇ ਆਪਣੇ ਖੇਤਾਂ 'ਚੋਂ ਵੀ ਜਿਹੜੇ ਵੱਡੇ ਦਰਖਤ ਸੀ ਉਹ ਵੱਢ ਦਿੱਤੇ। ਉਹਨਾਂ ਦੇ ਵੱਢਣ ਦੇ ਨਾਲ ਜਿਹੜਾ ਉਹਨਾਂ ਦਾ ਜਿੱਥੇ ਉਹਨਾਂ ਨੇ ਆਲ੍ਹਣੇ ਪਾਉਣੇ ਸੀ, ਖੁੱਡਾਂ ਵਾਲੇ ਜਿਹੜੇ ਪੰਛੀ ਸੀ ਉਹਨਾਂ ਨੇ ਆਲ੍ਹਣੇ ਪਾਉਣੇ ਸੀ, ਉਹਨਾਂ ਨੂੰ ਜਗ੍ਹਾ ਨਹੀਂ ਰਹੀ। ਉਹਨਾਂ ਦੀ ਜਗ੍ਹਾ ਰਹਿਣ ਦੇ ਨਾ ਰਹਿਣ ਕਾਰਨ ਹੀ ਉਹਨਾਂ ਦਾ ਜਿਹੜਾ ਹੌਲੀ ਹੌਲੀ ਜਿਹੜੀਆਂ ਪ੍ਰਜਾਤੀਆਂ ਉਹ ਅਲੋਪ ਹੋਣੀਆਂ ਹੋ ਸ਼ੁਰੂ ਹੋ ਗਈਆਂ, ਜਿਹਦੇ 'ਤੇ ਸਾਨੂੰ ਜ਼ਰੂਰੀ ਸੀ ਵੀ ਇਸ ਕਨਸੈਪਟ 'ਤੇ ਕੰਮ ਕਰਿਆ ਜਾਵੇ ਤੇ ਉਸ ਦੇ ਮੁਤਲਕ ਹੀ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ। ਬਿਲਕੁਲ। ਤਾਂ ਇੱਕ ਕਹਾਵਤ ਸੁਣੀ ਹੋਣੀ ਆ, ਚਿੜੀਆਂ ਦੀ ਮਾਰ 'ਤੇ ਗਵਾਰਾ ਦਾ ਹਾਸਾ। ਚਿੜੀਆਂ ਬਹੁਤ ਅਲੋਪ ਹੋ ਗਈਆਂ ਅੱਜ ਕੱਲ੍ਹ। ਜਿਹੜੀਆਂ ਚਿੜੀਆਂ ਸੀ ਉਹਨਾਂ ਨੂੰ ਮਾਰਨ ਦੇ ਲਈ ਇੱਕ ਦੇਸ਼ ਨੇ ਮੁਹਿੰਮ ਚਲਾਤੀ ਸੀਗੀ, ਉਸ ਤੋਂ ਬਾਅਦ ਚਿੜੀਆਂ ਰਹੀਆਂ ਹੀ ਨਹੀਂ ਹੈਗੀਆਂ। ਅੱਜ ਆਪਣੇ ਪੰਜਾਬ ਦਾ ਵੀ ਇਹੀ ਹਾਲ ਹੋ ਰਿਹਾ। ਤੁਹਾਡੀ ਉਹ ਜਵਾਨੀ ਦੇ ਵਿੱਚ ਤੁਸੀਂ ਦੇਖੀਆਂ ਹੋਣੀਆਂ ਚਿੜੀਆਂ ਕਿੰਨੀਆਂ ਹੁੰਦੀਆਂ ਸੀ, ਗਟਾਰਾਂ ਕਿੰਨੀਆਂ ਹੁੰਦੀਆਂ ਸੀ, ਘੁੱਗੀਆਂ ਕਿੰਨੀਆਂ ਹੁੰਦੀਆਂ ਸੀ, ਸਭ ਜਾਨਵਰ ਅਲੋਪ ਹੋ ਗਿਆ ਤੁਹਾਡੀ ਉਮਰ ਦੇ ਤਾਂ। ਹਾਂ, ਮੈਂ ਤਾਂ ਬਹੁਤ ਦੇਖਦਾ ਰਿਹਾ। ਸਾਡੇ ਘਰੇ ਆਮ ਇੱਕ ਨਾ ਪ੍ਰਛੱਤੀ ਜੀ ਹੁੰਦੀ ਸੀਗੀ, ਪਤਲੀ ਜੀ, ਉਹਦੇ ਉੱਤੋਂ ਦੀ ਚੜੀ ਵੀ ਸੀਗੀ ਆਪਣੀ ਪੌੜੀ ਜੀ, ਉਹਦੇ ਵਿੱਚ ਸਿਰਕੀ ਵਾਲੇ ਦੀਆਂ ਮਤਲਬ ਉਹ ਸੀਗੀਆਂ ਛੱਤਾਂ ਸੀਗੀ। ਥੱਲੇ ਸਾਡਾ ਹੁੰਦਾ ਸੀ ਰਸੋਈ ਕਹਿ ਲਓ, ਹਲਕਾ ਜਿਹਾ ਹੁੰਦਾ। ਉਦੋਂ ਕਿਹੜੀਆਂ ਵੱਡੀਆਂ ਅੱਜ ਕੱਲ੍ਹ ਦੀਆਂ ਰਸੋਈਆਂ ਹੈ ਨਹੀਂ। ਬਿਲਕੁਲ। ਹਾਂ, ਇੱਕ ਖੁੱਲ੍ਹਾ ਜਿਹਾ ਥਾਂ ਸੀਗਾ ਉੱਥੇ। ਮੇਰੀ ਮਾਂ ਜਦੋਂ ਐਂ ਆਟਾ ਉਹਨੇ ਬਣਾਉਣਾ, ਜਦੋਂ ਐਂ ਸਿੱਟਣੀ, ਇੱਕ ਦਮ ਹੀ ਆ ਕੇ ਡਿੱਗ ਪੈਂਦੀਆਂ। ਬੜਾ ਵਧੀਆ ਲੱਗਦਾ ਉਹ ਨਜ਼ਾਰਾ। ਹੁਣ ਭਾਈ ਸਾਹਿਬ ਦੁੱਕਾਂ ਪੱਕੀਆਂ ਪੈ ਗਈਆਂ, ਕੋਠੀਆਂ ਬਣ ਗਈਆਂ, ਚਿੜੀਆਂ ਵਿਚਾਰੀਆਂ ਕੀ ਕਰਨ। ਅਫਸੋਸ ਹੁੰਦਾ ਉਹ ਚੀਜ਼ ਨੂੰ ਯਾਦ ਕਰਕੇ ਅਫਸੋਸ ਹੁੰਦਾ ਵੀ ਉਹ ਤਾਂ ਸੁਪਨੇ ਵਾਂਗੂ ਉਹਦੀ ਯਾਦ ਆ ਜਾਂਦੀ ਹੈ ਗੱਲ। ਯਾਰ ਮੈਂ ਕਿੰਨਾ
ਐਂ ਵੀ ਨਹੀਂ ਡਰਦੀਆਂ ਨਹੀਂ ਸੀ। ਉਹਨਾਂ ਨੇ ਮਾਂ ਨੇ ਐਂ ਕਰਕੇ ਸਿੱਟਣੀ ਰੋੜੀਆਂ ਬਣਾ ਕੇ ਗੋਲੀਆਂ ਤੇ ਐਂ ਝਾਲਰ ਵਾਂਗੂ ਆ ਕੇ ਉੱਤੇ ਡਿੱਗ ਕੇ ਮੌਜ ਨਾਲ ਖਾਣ ਲੱਗ ਜਾਂਦੀਆਂ। ਕੋਈ ਡਰ ਨਹੀਂ ਸੀ, ਕੋਈ ਕੁਝ ਨਹੀਂ ਸੀ। ਜਦੋਂ ਜਾਂਦੇ ਹੋ ਪਿੰਡ ਦੇ ਵਿੱਚ ਵਿਚਰਦੇ ਹੋ, ਕਿੰਨੇ ਕੁ ਘਰ ਇਹੋ ਜਿਹੇ ਨੇ ਜਿਹੜੇ ਪੁਰਾਣੇ ਟਾਈਪ ਦੇ ਰਹਿ ਗਏ ਨੇ? ਨਹੀਂ, ਖਤਮ ਹੈ, ਤਕਰੀਬਨ ਖਤਮ ਹੈ। ਅੱਜ ਕੱਲ ਇੱਕ ਦੌਰ ਚੱਲਿਆ, ਜਿਵੇਂ ਸਿੱਧੂ ਮੂਸੇ ਵਾਲੇ ਨੇ ਕੋਠੀ ਖੜੀ ਕਰਤੀ, ਉਸ ਉਲਟ ਹਵੇਲੀਆਂ ਪਾਉਣ ਦਾ ਦੌਰ ਚੱਲਿਆ। ਹਾਂਜੀ, ਹੁਣ ਤੁਹਾਡੇ ਧੌਲੇ 'ਚ ਵੀ ਇੱਕ ਕਹਿੰਦੇ ਹਵੇਲੀ ਬਣ ਰਹੀ ਹੈ। ਹਵੇਲੀ ਪਾਈ ਹੈ ਜੀ। ਉਹਦੇ ਵਿੱਚ ਵੀ ਕੋਈ ਐ ਆਇਆ ਯਾਦ ਪੁਰਾਣਾ ਵੀ ਜੇ ਕੱਚੀ ਹੁੰਦੀ ਜਾਂ ਇਹਦੇ ਵਿੱਚ ਕੋਈ ਚਿੜੀਆਂ ਵਾਸਤੇ ਰੱਖਿਆ ਹੁੰਦਾ ਕੁਛ? ਚਿੜੀਆਂ ਕਿਹੜੀਆਂ ਜੀ, ਬੰਦੇ ਨੂੰ ਆਪ ਤੋਂ ਬਿਨਾਂ ਤਾਂ ਮੈਨੂੰ ਲੱਗਦਾ ਕੁਝ ਦਿੰਦੀ ਹੀ ਨਹੀਂ। ਇਹ ਵੀ ਜਿਹੜੇ ਹੁਣ ਆਪਾਂ ਆਲਣੇ ਦੀ ਗੱਲ ਕਰਦੇ ਆ ਨਾ, ਅਸਲ 'ਚ ਇਹ ਆਲਣੇ ਨਹੀਂ ਹੈਗੇ। ਇਹਨੂੰ ਆਪਾਂ ਆਲਣੇ ਦਾ ਤਾਂ ਆਪਾਂ ਇੱਕ ਨਾਂ ਦੇਈ ਜਾਂਦੇ ਆ, ਆਪਾਂ ਇੱਕ ਸਿਰਫ ਜਗ੍ਹਾ ਇਹ ਆਲਣਾ ਤਾਂ ਖੁਦ ਜਿਹੜਾ ਜਾਨਵਰ ਨੇ ਜਿਹੜੇ ਵੀ ਤੀਲਾਂ ਇਕੱਠੀਆਂ ਕਰਨੀਆਂ, ਜਿਵੇਂ ਵੀ ਉਹਨੇ ਬਣਾਉਣਾ, ਜਿਵੇਂ ਵੀ ਉਹ ਬਣਾਉਂਦਾ ਆਪਣਾ, ਚਾਹੇ ਉਹ ਰੂੰ ਵਾਂਗੂ ਇਕੱਠਾ ਕਰੇ ਕੁਛ, ਚਾਹੇ ਆਪਣੇ ਕੰਡੇ ਵੀ ਲੈ ਕੇ ਆਵੇ। ਵੀ ਇਹੋ ਜਿਹੇ ਜਾਨਵਰ ਨੇ ਉਹਦੇ ਕੰਡਿਆਂ ਵਾਂਗੂ, ਜਿਵੇਂ ਆਪਣੀ ਘੁੱਗੀ ਜਾਂ ਹੋਰ ਇਸ ਤਰ੍ਹਾਂ ਦੇ ਨਾ ਡੱਕੇ ਜੇ ਰੱਖ ਕੇ ਬਣਾਉਂਦੇ ਆ। ਵੀ ਕਹਿਣ ਦਾ ਭਾਵ ਇਹ ਹੈ ਵੀ ਇਹ ਤਾਂ ਥੋੜਾ ਥਾਂ ਦੇਤਾ, ਉਹਦੇ ਵਿੱਚ ਉਹ ਆਪਦੇ ਆਪ ਨੂੰ ਸੁਰੱਖਿਅਤ ਰੱਖਦੀ ਹੈ ਵੀ ਹਾਂ ਮੈਂ ਇਹਦੇ ਵਿੱਚ ਮੈਨੂੰ ਇਹ ਠੀਕ ਹੈ। ਉਹਨੇ ਇਹਨਾਂ ਨੂੰ ਤਾਂ ਹੁਣ ਜ਼ਿਆਦਾ ਉਹ ਹੈ ਵੀ ਜਿਵੇਂ ਛੋਟੀ ਮੋਰੀ ਦੇ ਵਿੱਚ ਚਿੜੀ ਵੜ ਗਈ, ਉਦੋਂ ਵੱਡੀ ਦੇ ਵਿੱਚ ਵੱਡਾ ਜਾਨਵਰ, ਉਦੋਂ ਉੱਪਰ ਹੋਰ। ਇਹ ਸਾਰਾ ਥਾਂ ਹੈ। ਇਹ ਬਣਾਉਣਾ ਤਾਂ ਉਹਨਾਂ ਨੇ ਆਪ ਨੇ, ਜਦੋਂ ਉਹਨੂੰ ਚੰਗਾ ਲੱਗੂ, ਜਿਹੜੀ ਚੀਜ਼ ਉਹਨਾਂ ਨੂੰ ਫਿੱਟ ਬੈਠੂ ਵੀ ਹਾਂ ਇੱਥੇ ਮੈਨੂੰ ਠੀਕ ਲੱਗਦਾ ਵੀ ਇੱਥੇ ਮੇਰਾ ਜਿਹੜਾ ਆਲਣਾ ਬਣ ਸਕਦਾ, ਉਹਦੇ ਵਿੱਚ ਬਣਾਉਣਾ ਫਿਰ ਉਹਨੂੰ। ਅਸਲ ਬਈ ਕਿੰਨੇ ਕੁ ਜਾਨਵਰਾਂ ਨੂੰ ਅੱਜ ਤੱਕ ਜਿਹੜੇ ਘਰ ਆ ਗਏ ਤੁਸੀਂ ਦੇ ਚੁੱਕੇ ਹੋ? ਦੇਖੋ ਜੀ, ਹੁਣ ਆਹ ਸਪੈਰੋ ਡੇ ਨੂੰ ਅਸੀਂ 3000 ਨੈਸਟ ਬਾਕਸ ਲਾਇਆ ਵੀ, ਜਾਣੀ ਤੁਸੀਂ ਇਹ ਲਾ ਲਓ ਵੀ 40000 ਪੂਰਾ ਹੋ ਗਿਆ ਆਪਣਾ। ਤੇ ਆਪਾਂ ਨੂੰ ਵੇਖ ਕੇ ਲੱਖਾਂ ਹੀ ਨੈਸਟ ਬਾਕਸ ਲੱਗੇ ਆ। ਪੰਜਾਬ, ਹਰਿਆਣਾ, ਰਾਜਸਥਾਨ, ਬਿਹਾਰ, ਤੁਸੀਂ ਦੇਖੋ ਗੁਜਰਾਤ, ਇੱਥੋਂ ਦੇ ਬਹੁਤ ਸਾਰੇ ਵੀਰ ਸਾਨੂੰ ਫੋਨ ਕਰਦੇ ਆ ਤੇ ਫਿਰ ਉਹ ਸਾਡੀ ਕਿਸੇ ਨਾ ਕਿਸੇ ਮਿਸਤਰੀ ਨਾਲ ਗੱਲ ਕਰਵਾ ਦਿੰਦੇ ਆ। ਉੱਥੋਂ ਅਸੀਂ ਉਹਨਾਂ ਨੂੰ ਡਿਜ਼ਾਈਨ ਦੱਸ ਦਿੰਦੇ ਆ ਵੀ ਕਿੱਦਾਂ ਬਣਾਉਣ ਦਾ। ਵੀਡੀਓ ਜਿਹੜੀ ਸਾਡਾ ਚੈਨਲ ਹੈਗਾ ਸੰਦੀਪ ਧੌਲਾ ਚੈਨਲ ਬਣਿਆ ਹੋਇਆ, ਉਹਦੇ ਉੱਤੇ ਕਾਫੀ ਵੀਡੀਓ ਹੈਗੀਆਂ ਨੇ ਇਹਨਾਂ ਨੂੰ ਬਣਾਉਣ ਦਾ ਤਰੀਕਾ ਦੱਸਿਆ ਹੋਇਆ। ਉਹਨਾਂ ਨੂੰ ਫਿਰ ਅਸੀਂ ਦੱਸਦੇ ਆ, ਵੀਡੀਓ ਭੇਜਦੇ ਆ ਤੇ ਉਹ ਉੱਥੋਂ ਤਿਆਰ ਕਰਵਾ ਲੈਂਦੇ ਆ। ਵੀ ਹੁਣ ਤੱਕ ਤਾਂ ਵੀ ਲੱਖਾਂ ਦੀ ਗਿਣਤੀ 'ਚ ਪਹੁੰਚ ਗਏ ਵੀ ਲੋਕ ਜਿਹੜੇ ਆਪਣੇ ਤੋਂ ਪੁੱਛ ਕੇ ਆਲਣੇ ਤਿਆਰ ਕਰ ਰਹੇ ਆ। ਹਾਂਜੀ, ਤਾਂ ਕਈ ਵਾਰ ਜਦੋਂ ਤੁਸੀਂ ਜਾਂਦੇ ਹੋ ਗੁਜਰਾਤ ਵਾਲੀ ਸਾਈਡ ਨੂੰ, ਪੰਜਾਬ ਤੋਂ ਗੁਜਰਾਤ ਨੂੰ ਜਾਂਦੇ ਹੋ, ਤਾਂ ਰਸਤੇ ਦੇ ਵਿੱਚ ਰਾਜਸਥਾਨ ਆਉਂਦਾ। ਰਾਜਸਥਾਨ ਦਾ ਕਾਫੀ ਏਰੀਆ ਅਜਿਹਾ ਹੈਗਾ ਜਿਹੜਾ ਕਿ ਪੁਰਾਣੇ ਪੰਜਾਬ ਦੀ ਯਾਦ ਕਰਾਉਂਦਾ। ਉਹੀ ਕੱਚੇ ਮਕਾਨ, ਉਹੀ ਵੱਡੇ ਵੱਡੇ ਟਿੱਬੇ ਤੇ ਉਹੀ ਪੁਰਾਣੇ ਦਰਖਤ, ਜੰਡ, ਕਰੀਰ, ਕਿੱਕਰਾਂ। ਤਾਂ ਉੱਥੇ ਤੁਸੀਂ ਜ਼ਰੂਰ ਦੇਖਿਓ ਕਈ ਵਾਰ ਜਾਂਦੇ ਹੋਏ ਨਾ। ਬਈ ਜਿਵੇਂ ਹੁਣ ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਜਦੋਂ ਮਾਤਾ ਚਿੜੀ ਨੂੰ ਆਟਾ ਪਾਉਂਦੀ ਸੀ ਤਾਂ ਬੜੀਆਂ ਚਿੜੀਆਂ ਆ ਕੇ ਢੇਰ ਲੱਗ ਜਾਂਦਾ ਸੀਗਾ। ਚਲਾਨੀਆਂ ਹੁੰਦੀਆਂ ਸੀ ਉਸ ਵਕਤ, ਰਸੋਈਆਂ ਨਹੀਂ ਸੀ ਕਹਿੰਦੇ, ਚਲਾਨੀਆਂ ਕਹਿੰਦੇ ਸੀ ਜਾਂ ਸਵਾਤਾਂ ਕਹਿੰਦੇ ਸੀ ਕਮਰਿਆਂ ਨੂੰ। ਅੱਜ ਕੱਲ੍ਹ ਉਹ ਦੌਰ ਹੀ ਬਦਲ ਗਿਆ, ਪੱਥਰ ਚੜ੍ਹ ਗਿਆ। ਅਸਲ 'ਚ ਬਾਈ ਜੀ ਗੱਲ ਪਤਾ ਕੀ ਹੈ, ਹੁਣ ਇਹਨਾਂ ਦੀ ਗੱਲ ਦੇ ਵਿੱਚ ਹੀ ਮੈਂ ਵਾਧਾ ਕਰਦਾ। ਜਦੋਂ ਉਦੋਂ ਸੀ ਹਰ ਇੱਕ ਘਰ ਦੇ ਵਿੱਚ ਆਪਣੇ ਵੀ ਝਾੜੀਦਾਰ ਰੁੱਖ ਹੁੰਦੇ ਸੀ, ਜਾਂ ਜਿਵੇਂ ਕੋਈ ਬੇਲਾਂ ਲਾਈ ਬੈਠਾ, ਕੋਈ ਕਿੱਕਰ ਲਾਈ ਬੈਠਾ, ਕੰਡੇਦਾਰ ਰੁੱਖ ਹੋ ਗਏ ਆਪਣੇ, ਬੇਰੀ ਹੋ ਗਈ, ਰੇਰੂ ਹੋ ਗਿਆ ਕਿਸੇ ਦੇ ਘਰੇ ਜੰਡ ਹੋ ਗਿਆ। ਇੱਦਾਂ ਸਾਰੇ ਰੁੱਖ ਹੁੰਦੇ ਸੀ। ਉਹਨਾਂ ਦੇ ਵਿੱਚ ਇਹ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਦੀਆਂ ਸੀ, ਕਿਉਂਕਿ ਜਿਹੜੇ ਹਮਲਾਵਰ ਪੰਛੀ ਆ ਉਹਨਾਂ ਤੋਂ ਇਹਨੂੰ ਖਤਰਾ ਰਹਿੰਦਾ ਸੀ। ਤੇ ਦੂਜੇ ਨੰਬਰ 'ਤੇ ਇਹਨਾਂ ਨੂੰ ਬਰੀਡਿੰਗ ਦੇ ਲਈ ਜਗ੍ਹਾ ਮਿਲਦੀ ਸੀ ਉਹ ਸਿਰਕੀ ਵਾਲੇ ਦੀਆਂ ਛੱਤਾਂ ਵਿੱਚ। ਜਦੋਂ ਜਿੱਥੇ ਹੁਣ ਵੀ ਜਿੱਥੇ ਜਿਹੜੇ ਘਰਾਂ ਦੇ ਵਿੱਚ, ਚਾਹੇ ਸ਼ਹਿਰ ਹੈ, ਜਿੱਥੇ ਇਹਨੂੰ ਕੰਡੇਦਾਰ ਰੁੱਖ ਮਿਲ ਜਾਣਗੇ, ਇਹਨੂੰ ਫੀਡ ਮਿਲ ਜੂਗੀ, ਇਹਨੂੰ ਉੱਥੇ ਆਲਣਾ ਬਣਾਉਣ ਦੇ ਲਈ ਘਾਹ ਫੂਸ ਮਿਲ ਜੂਗਾ ਤੇ ਆਲਣਾ ਬਣਾਉਣ ਲਈ ਜਗ੍ਹਾ ਮਿਲ ਜੂਗੀ, ਇਹ ਅੱਜ ਉੱਥੇ ਵੀ ਆ ਜਾਣਗੀਆਂ। ਇਹ ਮੂਵ ਕਿਉਂ ਹੋ ਰਹੀਆਂ ਨੇ? ਕਿਉਂਕਿ ਇਹਨਾਂ ਨੂੰ ਉਹ ਜਗ੍ਹਾ ਨਹੀਂ ਮਿਲ ਰਹੀ। ਜਿੱਥੇ ਇਹਨਾਂ ਨੂੰ ਇਹ ਚਾਰੇ ਚੀਜ਼ਾਂ ਨਹੀਂ ਮਿਲਣਗੀਆਂ, ਉੱਥੋਂ ਇਹ ਮੂਵ ਹੋ ਜਾਂਦੀਆਂ। ਅਸੀਂ ਇਹਨਾਂ ਨੂੰ ਇਹ ਚੀਜ਼ਾਂ ਦੇਣ ਦੀ ਕੋਸ਼ਿਸ਼ ਕੀਤੀ ਆ। ਦੇਖੋ ਆਪਣੇ ਕਿੰਨੇ ਦਰਖਤ ਲੱਗੇ ਆ, ਸਾਰੇ ਘਰ ਦੇ ਵਿੱਚ ਦਰਖਤ ਲੱਗੇ ਆ। ਜਿਹੜੇ ਵੀਰ ਸਾਡੇ ਨਾਲ ਜੁੜੇ ਆ ਉਹ ਆਪਣੇ ਘਰਾਂ 'ਚ ਵੀ ਲਾਉਂਦੇ ਆ। ਅਸੀਂ ਜਦੋਂ ਵੀ ਕੋਈ ਸਪੈਸ਼ਲ ਦਿਨ ਹੁੰਦਾ, ਅਸੀਂ ਇਸ ਵਾਰ ਵੀ ਜਿਵੇਂ ਜਿੰਨੇ ਫੈਸਟੀਵਲ ਆਏ ਆ ਉਹਨਾਂ ਦੇ ਉੱਪਰ ਕਿਤੇ 500, ਕਿਤੇ 400, ਕਿਤੇ 600 ਇੱਦਾਂ ਘਰ ਜਾ ਕੇ ਰੁੱਖ ਲਗਾਏ ਆ। ਉੱਦਾਂ ਹੀ ਅਸੀਂ ਹਰ ਇੱਕ ਬੰਦਿਆਂ ਨੂੰ, ਜਿੰਨੇ ਵੀ ਵੀਰ ਆ ਸਾਡੇ ਨਾਲ ਜੁੜਿਆ, ਉਹਨਾਂ ਨੂੰ ਅਸੀਂ ਇਹ ਸੈਮੀਨਾਰ ਲਗਾ ਕੇ ਵੀ ਦੱਸਦੇ ਰਹਿੰਦੇ ਆ ਵੀ ਯਾਰ ਤੁਸੀਂ ਇਹਨਾਂ ਨੂੰ ਇੱਦਾਂ ਕਰੋ, ਇੱਦਾਂ ਇਹ ਆਉਣਗੀਆਂ। ਸੋ ਇਹ ਆ ਰਹੀਆਂ ਨੇ ਹੁਣ। ਹਾਂਜੀ, ਤਾਂ ਇਹ ਗੱਲਬਾਤ ਆ ਜਿਹੜੀ ਅਸੀਂ ਥੋੜ੍ਹੀ ਬਹੁਤੀ ਹੋਰ ਕਰਾਂਗੇ ਗੱਲਬਾਤ, ਕਿਉਂਕਿ ਅੱਜ ਸਮਾਂ ਮਿਲਿਆ ਤਾਂ ਅਸੀਂ ਥੋੜ੍ਹਾ ਜਿਹਾ ਸੋਚਿਆ ਕਿ ਅਸੀਂ ਵੀ ਕੁਦਰਤ ਦੇ ਨਾਲ ਚੱਲਣ ਦਾ ਜਿਹੜਾ ਕਿ ਢੰਗ ਤਰੀਕਾ ਉਹ ਵਰਤੀਏ।
ਬਈ ਤੁਸੀਂ ਵੀ ਨਾਲ ਹੁੰਦੇ ਹੋ, ਕਿੰਨਾ ਕੁ ਚਾਅ ਹੁੰਦਾ, ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਬਾਈ ਹੋਰਾਂ ਦੇ ਨਾਲ ਕੰਮ ਕਰਦੇ ਹੋ? ਬਾਈ ਉਦੋਂ ਬਹੁਤ ਖੁਸ਼ੀ ਹੁੰਦੀ ਹੈ ਜ਼ਿਆਦਾ, ਹੂੰ ਕਿਉਂਕਿ ਬਾਈ ਇੱਕ ਵੀ ਸਕੂਨ ਇਹਦਾ ਅਲੱਗ ਚੀਜ਼ ਆ। ਹੂੰ ਜੇ ਆਪਾਂ ਨੂੰ ਗੱਡੀਆਂ ਪੈਸੇ ਤੋਂ ਨਹੀਂ ਮਿਲ ਸਕਦਾ, ਉਹ ਸਾਨੂੰ ਸਕੂਨ ਇਹ ਚੀਜ਼ ਵਿੱਚੋਂ ਮਿਲਦਾ। ਪਹਿਲਾਂ ਬਾਈ ਜੋ ਨਿੱਕਾ ਜਿਹਾ ਹੁੰਦਾ ਸੀਗਾ, ਮੈਂ ਬਾਈ ਨੂੰ ਦੇਖਦਾ ਹੁੰਦਾ ਸੀ, ਸੰਦੀਪ ਬਾਈ ਨੂੰ, ਹੂੰ ਵੀ ਉਦੋਂ ਐਂ ਜੇ ਹੁੰਦਾ ਸੀਗਾ ਵੀ ਆਪਾਂ ਵੀ ਇਹਨਾਂ ਨਾਲ ਕੰਮ ਕਰਨ ਲੱਗ ਜਾਵਾਂਗੇ ਕਿਤੇ ਕਿਤੇ। ਹੂੰ ਇਹ ਦਵਾਈ ਹੌਲੀ ਹੌਲੀ ਬਾਈ ਨਾਲ ਜੁੜੇ, ਕੱਲੀ ਕੱਲੀ ਚੀਜ਼ ਬਾਈ ਪਤਾ ਲੱਗਿਆ ਹੂੰ ਵੀ ਕਿਹੜਾ ਨਾ ਕਿੱਥੇ ਕਿਵੇਂ ਲੱਗੂ, ਬਾਕੀ ਕਿਵੇਂ ਬੂਟੇ ਲੱਗਣਗੇ, ਸਾਰਾ ਕੁਝ ਬਾਈ ਤੋਂ ਸਿੱਖਿਆ ਬਾਈ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਰੂਹਾਂ ਨੇ, ਉਹਨਾਂ ਦੇ ਨਾਲ ਅਸੀਂ ਅੱਜ ਜਿਹੜੀ ਤੁਹਾਡੀ ਮੁਲਾਕਾਤ ਆ ਉਹ ਕਰਵਾ ਰਹੇ ਹਾਂ, ਕਿਉਂਕਿ ਇੱਥੇ ਬੋਲਦੇ ਲੋਕਾਂ ਦੇ ਨਾਲ ਹਰ ਕੋਈ ਬੋਲ ਪੈਂਦਾ, ਪਰ ਬੇਜਵਾਨਾਂ ਦੀ ਜ਼ੁਬਾਨ ਸਮਝਣੀ ਬੜੀ ਔਖੀ ਹੁੰਦੀ ਆ। ਪਰ ਇਹਨਾਂ ਸੰਦੀਪ ਬਾਈ ਹੋਰਾਂ ਨੇ ਇਹਨਾਂ ਦੀ ਜ਼ੁਬਾਨ ਆ ਜਿਹੜੀ ਉਹ ਸਮਝੀ ਆ, ਅਤੇ ਇਹਨਾਂ ਨੇ ਜ਼ੁਬਾਨ ਸਮਝ ਕੇ ਉਹਨਾਂ ਬੇਜਵਾਨਾਂ ਦੀ ਉਹਨਾਂ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਬਈ ਹੁਣ ਕੀ ਤਿਆਰੀਆਂ ਨੇ ਅੱਗੇ ਦੀਆਂ? ਕਿੰਨੇ ਕੁ ਦਰਖਤ ਆ ਜਿਹੜੇ ਉਹ ਪਿੰਡਾਂ ਦੇ ਵਿੱਚ ਲਾ ਰਹੇ ਹੋ? ਕਿੰਨਾ ਕੁ ਜਿਹੜਾ ਕਿ ਮਾਹੌਲ ਆ ਪਿੰਡਾਂ ਦਾ ਬਣ ਰਿਹਾ ਹੈਗਾ? ਕਿੰਨੇ ਕੁ ਲੋਕ ਨੇ ਜਿਹੜੇ ਨਾਲ ਜੁੜ ਰਹੇ ਨੇ? ਹੁਣ ਦੇਖੋ ਜੀ, ਦਰਖਤ ਤਾਂ ਅਸੀਂ ਲਗਾਉਂਦੇ ਹੀ ਰਹਿੰਦੇ ਆ, ਹਰ ਸਾਲ ਹੀ ਲਗਾਉਂਦੇ ਰਹਿੰਦੇ ਆ। ਲੋਕ ਸਾਡੇ ਨਾਲ ਜੁੜ ਰਹੇ ਆ, ਸਾਨੂੰ ਫੋਨ ਕਰਕੇ ਪੁੱਛ ਰਹੇ ਆ ਵੀ ਬਾਈ ਜੀ ਕਿਹੜੇ ਜਗ੍ਹਾ ਤੇ ਕਿਹੜਾ ਦਰਖਤ ਲਾਈਏ, ਤੇ ਪ੍ਰੇਮ ਹੋਰੇ ਵੀ ਆਪਣੀ ਸੰਸਥਾ ਦੇ ਥਰੂ ਕਰ ਰਹੇ ਆ ਕੰਮ। ਅਸਲ 'ਚ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਬਾਈ ਜੀ, ਬਹੁਤ ਬੰਦੇ ਜਿਹੜੇ ਕਹਿੰਦੇ ਆ ਨਾ, ਗੱਲ ਅਧੂਰੀ ਜੀ ਰਹਿ ਗਈ ਸੀ ਵੀ ਯਾਰ ਤੁਸੀਂ ਪੰਛੀਆਂ ਨੂੰ ਆਲਸੀ ਬਣਾਉਂਦੇ ਹੋ, ਵੀ ਤੁਸੀਂ ਪੰਛੀਆਂ ਨੂੰ ਆਟਾ ਦਾਲ ਸਕੀਮ ਤੇ ਲਾਈ ਜਾਂਦੇ ਹੋ। ਇਹ ਗੱਲ ਦੇ ਵਿੱਚ ਮੈਂ ਹੋਰ ਵਾਧਾ ਕਰਦਾ, ਮੈਂ ਕਹਿਣਾ ਵੀ ਅਸੀਂ ਨੈਸਟ ਬਾਕਸ ਲਾਉਣੇ ਅੱਜ ਹੀ ਬੰਦ ਕਰ ਦਾਂਗੇ। ਸਾਰੇ ਵੀਰ ਉੱਦਾਂ ਹੀ ਇਹਨਾਂ ਨੂੰ ਟਿੱਬੇ, ਉੱਦਾਂ ਦਾ ਮਾਹੌਲ ਜਿਹੜਾ ਕੁਦਰਤ ਨੇ ਮਾਹੌਲ ਇਹਨਾਂ ਲਈ ਰੱਖਿਆ ਹੋਇਆ ਸੀ, ਉਹ ਮਾਹੌਲ ਦੇ ਦੇਣ। ਆਪਾਂ ਇਹਨਾਂ ਦੇ ਲਈ ਨੈਸਟ ਬਾਕਸ ਲਾਉਣੇ ਅੱਜ ਹੀ ਬੰਦ ਕਰ ਦਾਂਗੇ। ਜਦੋਂ ਆਪਾਂ ਬਾਈ ਜੀ ਘਰ ਸਾਰੇ ਪੱਕੇ ਕਰੀ ਬੈਠੇ ਆ, ਇਹਨਾਂ ਨੂੰ ਕੁਛ ਇੱਕ ਜਗ੍ਹਾ ਨਹੀਂ ਦਿੱਤੀ ਥੋੜ੍ਹੀ ਜਿਹੀ ਵੀ ਰਹਿਣ ਦੇ ਲਈ, ਤੇ ਉੱਤੋਂ ਆਪਾਂ ਕਹਿ ਦਿੰਦੇ ਆ ਜੀ ਆਲਸੀ ਬਣਾ ਰਹੇ ਹਾਂ। ਮੈਂ ਕਹਿੰਦਾ, ਇੱਕ ਬੰਦੇ ਨੇ ਅੱਜ ਕਮੈਂਟ ਕੀਤਾ, ਕਹਿੰਦਾ ਬਾਈ ਜੀ ਤੁਸੀਂ ਇਹਨਾਂ ਨੂੰ ਆਲਸੀ ਬਣਾ ਰਹੇ ਹੋ, ਇਹਨਾਂ ਦੀਆਂ ਆਦਤਾਂ ਵਿਗੜ ਜਾਣਗੀਆਂ। ਮੈਂ ਕਿਹਾ ਬਾਈ ਜੀ ਤੁਸੀਂ ਵੀ ਇਹਨਾਂ ਦੀ, ਮੈਂ ਆਪਣੇ ਕਨਸੈਪਟ ਬਾਰੇ ਦੱਸਿਆ ਵੀ ਆਹ ਗੱਲ ਐ ਸੀ। ਕਹਿੰਦਾ ਫਿਰ ਵੀ ਇਹਨਾਂ ਨੂੰ ਆਪਣੇ ਤਰੀਕੇ ਨਾਲ ਜਿਉਣ ਦਿਓ, ਵੀ ਜੇ ਆਪਾਂ ਘਰ ਪੱਕੇ ਕਰ ਲਏ, ਇਹਨਾਂ ਨੂੰ ਆਪਦਾ ਇੰਤਜ਼ਾਮ ਕਰਨ ਦਿਓ। ਮੈਂ ਕਿਹਾ ਬਾਈ ਜੀ ਅੱਜ ਮੈਂ ਤੁਹਾਨੂੰ ਤੁਹਾਡੇ ਮਕਾਨ 'ਚੋਂ ਕੱਢਦਾ ਨਾ, ਠੀਕ ਹੈ, ਤੇ ਮੈਂ ਸਾਰੇ ਮਿਸਤਰੀਆਂ ਨੂੰ ਕਹਿ ਦੂੰਗਾ ਵੀ ਜੇ ਇਹਦਾ ਮਕਾਨ ਨਹੀਂ ਬਣਾਉਣਾ, ਮੈਂ ਕਿਹਾ ਤੁਸੀਂ ਆਪਦਾ ਇੰਤਜ਼ਾਮ ਕਰੋਗੇ, ਅੱਜ ਹੀ ਦੱਸੋ ਮੈਨੂੰ। ਉਹ ਬੰਦਾ ਕਹਿੰਦਾ ਗੱਲ ਤਾਂ ਸਹੀ ਹੈ ਜੀ ਤੁਹਾਡੀ। ਫਿਰ ਹੁਣ ਗੱਲ ਇਹ ਹੈ ਜੀ ਵੀ ਸੰਘਰਸ਼ ਇਕੱਲਾ ਪੰਛੀਆਂ ਦੇ ਉਹਦੇ ਤੋਂ ਹੀ ਕਰਾਉਣਾ ਆਪਾਂ। ਅੱਛਾ, ਸੰਘਰਸ਼ ਬੰਦਾ ਆਪਦਾ ਸੰਘਰਸ਼ ਕਰਦਾ ਨਹੀਂ, ਮਾੜੇ ਕੰਮਾਂ ਦੇ ਵਿੱਚ ਪਿਆ ਹੋਇਆ, ਤੇ ਆਪਾਂ ਇਕੱਲੇ ਪੰਛੀਆਂ ਦੇ ਉੱਤੇ ਐਕਸਪੈਰੀਮੈਂਟ ਕਰਦੇ ਹਾਂ ਵੀ ਉਹ ਸੰਘਰਸ਼ ਕਰਨ। ਮੈਂ ਕਹਿੰਦਾ ਜੀ ਕੋਈ ਕੁਛ ਕਰਨ ਦੀ ਲੋੜ ਨਹੀਂ, ਕੋਈ ਆਲ੍ਹਣਾ ਲਾਉਣ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ। ਜਿੱਦਾਂ ਸਿਸਟਮ ਬਣਿਆ ਹੋਇਆ ਸੀ, ਉਹ ਕੱਚੇ ਛੱਪੜ ਹੁੰਦੇ ਸੀ, ਉਹ ਕੱਚੇ ਘਰ ਹੁੰਦੇ ਸੀ, ਉਹ ਬਾਲੇ ਕੜੀਆਂ ਦੀਆਂ ਛੱਤਾਂ ਹੁੰਦੀਆਂ ਸੀ, ਕਿਲੇ ਹਵੇਲੀਆਂ ਹੁੰਦੀਆਂ ਸੀ ਸਾਰੇ, ਹੈ ਨਾ, ਸਾਰਾ ਸਿਸਟਮ ਉੱਦਾਂ ਦੇ। ਟਿੱਬੇ ਵਿਰਾਸਤੀ ਰੁੱਖ ਜਿਹੜੇ ਹੁਣ ਜਿਵੇਂ ਵਣ ਦਾ ਰੁੱਖ ਹੈ, ਉਹ ਕਿੰਨੇ ਸਾਲ ਜਿਉਂ ਜਾਂਦਾ, 300 ਤੋਂ ਲੈ ਕੇ 500 ਸਾਲ ਤੱਕ ਵਣ ਦਾ ਰੁੱਖ ਖੜਾ ਰਹਿੰਦਾ, ਉਹਦੇ ਵਿੱਚ ਖੁੱਡਾਂ ਪੈ ਜਾਂਦੀਆਂ, ਉਹਦੇ ਵਿੱਚ ਕਿੰਨੇ ਹੀ ਪੰਛੀ ਰਹਿੰਦੇ ਸੀ। ਹੁਣ ਜਦੋਂ ਬੰਦੇ ਕਹਿੰਦਾ ਰੁੱਖ ਲਗਾਓ ਜੀ, ਪੰਛੀ ਆਲ੍ਹਣੇ ਆਪੇ ਹੀ ਪਾਲਣਗੇ। ਮੈਂ ਕਹਿੰਦਾ ਜੀ ਰੁੱਖ ਦੇ ਵਿੱਚ ਆ, ਜਿਵੇਂ ਹੁਣ ਆ ਪੰਛੀ ਵਿੱਚ ਬੋਲੀ ਜਾਂਦਾ ਸੀ, ਇਹ ਬਸੰਤਾ ਪੰਛੀ ਹੈ, ਇਹ ਆਪਣੀ ਖੁੱਡ ਪੱਟ ਲੈਂਦਾ। ਤੇ ਤਰਖਾਣ ਪੰਛੀ ਹੈਗਾ ਇੱਕ, ਉਹ ਆਪਣੀ ਖੁੱਡ ਪੱਟ ਲੈਂਦਾ। ਉਹ ਖੁੱਡਾਂ ਨੂੰ ਦੂਜੇ ਪੰਛੀ ਵਰਤਦੇ ਸੀ, ਜਿਵੇਂ ਤੋਤੇ ਹੋ ਗਏ, ਗਟਾਰਾਂ ਹੋ ਗਈਆਂ, ਇੱਦਾਂ ਦੇ ਪੰਛੀ, ਜਿਵੇਂ ਧਾਨ ਚਿੜੀ ਹੋ ਗਈ, ਇੱਦਾਂ ਦੇ ਪੰਛੀ ਇਹਨਾਂ ਨੂੰ ਵਰਤਦੇ ਸੀ। ਕੋਚਰ, ਨੀਲਕੰਠ, ਤੁਸੀਂ ਇਹਨਾਂ ਨੂੰ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਕਿੱਕਰਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੇਖ ਸਕਦੇ ਹੋ। ਜਦੋਂ ਆਪਾਂ ਅੱਜ ਕਹਿੰਦੇ ਆ ਵੀ ਬੂਟਾ ਲਾ ਦਿਓ, ਉਹ ਕਿੰਨੇ ਸਾਲਾਂ ਨੂੰ ਵੱਡਾ ਹੋਊਗਾ, ਕਿੰਨੇ ਸਾਲਾਂ ਨੂੰ, ਕੁਛ ਕੁ ਨੂੰ ਸਿਉਂਕ ਲੱਗ ਜਾਂਦੇ ਆ, ਕੁਛ ਕੁ ਵੱਡੀ ਉਮਰ ਦੇ ਵਿੱਚ ਜਾ ਕੇ ਖੁੱਡਾਂ ਪੈ ਜਾਂਦੀਆਂ ਨੇ, ਉਹ ਤਾਂ ਆਪਾਂ ਕਹਿੰਦੇ ਆ। ਪਰ ਜੇ ਅੱਜ ਹੀ ਆਪਾਂ ਇਹ ਗੱਲ ਕਹਿ ਦਿੰਦੇ ਆ ਜੀ ਵੀ ਜਗ੍ਹਾ ਦੇ ਨਹੀਂ ਰਹੇ ਪੰਛੀ, ਦਿਨ ਬਾਅਦ ਦਿਨ ਘਟੀ ਜਾਂਦੇ ਆ, ਹੁਣ ਕੋਈ ਨਾ ਕੋਈ ਤਾਂ ਹੱਲ ਕੱਢਣਾ ਹੀ ਪਊ ਨਾ ਇਹਨਾਂ ਦਾ। ਜੇ ਸਾਰਾ ਸਿਸਟਮ ਆਪਾਂ ਉਦਾਂ ਹੀ ਕਰ ਦਈਏ, ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਜੀ। ਮੈਂ ਕਹਿਣਾ ਵੀ ਵੱਧ ਤੋਂ ਵੱਧ ਜੇ ਆਪਾਂ ਹੁਣ ਰੁੱਖ ਲਗਾਵਾਂਗੇ ਜਾਂ ਵੱਧ ਤੋਂ ਵੱਧ ਨੈਸਟ ਬਾਕਸ ਲਾਵਾਂਗੇ, ਵੇਸਟ ਮਟੀਰੀਅਲ ਦੇ ਬਹੁਤ ਨੈਸਟ ਬਾਕਸ ਬਣ ਜਾਂਦੇ ਆ, ਤੇ ਆਪਣੀ ਥੋੜ੍ਹੀ ਜਿਹੀ ਮਿਹਨਤ ਦੇ ਨਾਲ ਇਹਨਾਂ ਨੂੰ ਇੱਕ ਪਲਾਟ ਮਿਲੂਗਾ, ਉਹਦੇ ਵਿੱਚ ਇਹਨਾਂ ਨੇ ਆਲ੍ਹਣਾ ਆਪ ਤਿਆਰ ਕਰਨਾ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਜਾਣਕਾਰੀ ਆ ਤੁਹਾਡੇ ਤੱਕ ਪਹੁੰਚਾਈ ਆ। ਇਸ ਤੋਂ ਬਾਅਦ ਜੇਕਰ ਕੋਈ ਵੀ ਜਾਣਕਾਰੀ ਪੰਛੀਆਂ ਪ੍ਰਤੀ ਲੈਣੀ ਹੋਵੇ ਤਾਂ ਬਾਈ ਸੰਦੀਪ ਦਾ ਜਿਹੜਾ ਇੱਕ ਅਫੀਸ਼ੀਅਲ ਚੈਨਲ ਆ, ਬਾਈ ਸੰਦੀਪ ਦਾ ਜਿਹੜਾ ਚੈਨਲ ਆ ਉਸ ਦਾ ਨਾਮ ਹੈਗਾ ਸੰਦੀਪ ਧੌਲਾ ਕਰਕੇ, ਤਾਂ ਉਹਦੇ ਤੋਂ ਤੁਸੀਂ ਲੈ ਸਕਦੇ ਹੋ। ਪਰ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ
ਆਏ ਦਿਨ ਕੋਸ਼ਿਸ਼ ਕਰਦੇ ਹਾਂ ਕਿ ਬੇਜਵਾਨਾਂ ਦੀ ਜਵਾਨ ਬਣਾਇਆ ਜਾਵੇ ਤੇ ਇਨਸਾਨਾਂ ਦੇ ਨਾਲ ਇਨਸਾਨੀਆਂ ਤੌਰ ਤੇ ਵਿਚਰਿਆ ਜਾਵੇ। YouTube ਚੈਨਲ ਹੈਗਾ ਬਾਈ ਜੀ, ਉਹਦੇ ਤੇ ਇਹ ਵੀ ਦੱਸਿਆ ਹੋਇਆ ਹੈਗਾ। ਹੁਣ ਜਿਵੇਂ ਥੋੜਾ ਜਿਹਾ ਜਿਹੜੇ ਆਪਾਂ ਆਲ ਨੇ ਇਹ ਲਾਉਣੇ ਹੈਗੇ, ਇਹ ਵੀ ਆਪਾਂ ਨੂੰ ਕਈ ਵਾਰ ਇਹ ਹੁੰਦਾ ਵੀ ਕੋਸਟਲੀ ਪੈ ਜਾਂਦੇ ਨੇਗੇ ਹਨਾ, ਤੇ ਕਈਆਂ ਦਾ ਇਹ ਹੁੰਦਾਗਾ ਵੀ ਉਹਨਾਂ ਦੀ ਚਾਹਨਾ ਹੁੰਦੀ ਆ ਵੀ ਯਾਰ ਆਪਾਂ ਆਹ ਚੀਜ਼ ਕਰੀਏ, ਪਰ ਜੇਬ ਇਜਾਜ਼ਤ ਨਹੀਂ ਦਿੰਦੀ। ਸੋ ਜਿਹੜਾ ਸਾਡਾ ਚੈਨਲ ਬਣਾਉਣ ਦਾ ਮਕਸਦ ਆ ਉਹ ਇਹੀ ਹੈਗਾ ਵੀ ਉਹਦੇ ਤੇ ਲੋਕਾਂ ਨੂੰ ਜਿਹੜਾ ਇਹ ਕਨਸੈਪਟ ਆ, ਜਿਹੜੇ ਨਹੀਂ ਸਮਝਦੇ ਉਹਨਾਂ ਨੂੰ ਉਹ ਕਨਸੈਪਟ ਸਮਝ ਆਵੇ, ਤੇ ਜਿਹੜੀਆਂ ਚੀਜ਼ਾਂ ਆਪਣੇ ਘਰੇ ਵੇਸਟ ਮਟੀਰੀਅਲ ਪਿਆ ਹੁੰਦਾ ਹੈ ਨਾ ਬਈ, ਉਹ ਜਿਹੜੇ ਆਪਾਂ ਕਬਾੜ ਦੇ ਵਿੱਚ ਵੇਚ ਦਿਆਂਗੇ, ਉਹਨਾਂ ਚੀਜ਼ਾਂ ਤੋਂ ਆਪਾਂ ਇਹਨਾਂ ਦੇ ਲਈ ਜਿਹੜੇ ਰਹਿਣ ਬਸੇਰੇ ਤਿਆਰ ਕਰ ਸਕਦੇ ਹਾਂਗੇ। ਸੋ ਉਹ ਚੈਨਲ ਤੇ ਤੁਸੀਂ ਜ਼ਰੂਰ ਜੁੜਿਓ। ਮੈਂ ਤੁਹਾਨੂੰ ਵੀ ਅਪੀਲ ਕਰਦਾ ਕਿ ਉਹ ਜਿਹੜਾ ਚੈਨਲ ਦਾ ਲਿੰਕ ਆ ਤੇ ਇੱਕ ਸਕਰੀਨਸ਼ਾਟ ਉਹ ਜ਼ਰੂਰ ਤੁਸੀਂ ਵੀਡੀਓ ਦੇ ਵਿੱਚ ਚਲਾਇਓ, ਤਾਂ ਜੋ ਜਿੰਨੇ ਵੀ ਕੁਦਰਤ ਨੂੰ ਪਿਆਰ ਕਰਨ ਵਾਲੇ ਸਾਡੇ ਸੱਜਣ ਸਾਥੀ ਨੇਗੇ ਉਹ ਇਹ ਚੀਜ਼ ਦੇ ਨਾਲ ਜੁੜ ਜਾਣ ਤੇ ਉਹ ਵਾਂਝੇ ਨਾ ਰਹਿਣ, ਉਹ ਆਪਣੇ ਤੌਰ ਤੇ ਵੀ ਕਰ ਸਕਣ। ਤੇ ਬਾਕੀ ਜੇ ਕਿਸੇ ਨੇ ਵੀ ਕਿਸੇ ਤਰ੍ਹਾਂ ਦੇ ਵੀ ਇੱਕ ਇਹ ਸਾਨੂੰ ਕਹਿ ਦਿੰਦੇ ਸਵਾਲ ਆਉਂਦਾ ਵੀ ਤੁਸੀਂ ਆਲਸੀ ਬਣਾਉਣੇ ਹੋਗੇ, ਤੇ ਸਾਡਾ ਅਸੀਂ ਬਈ ਇਹ ਵੀ ਆ ਨਹੀਂ ਬੂਟੇ ਵੀ ਲਾਉਣੇ ਹੈਗੇ। ਜੇ ਕਿਸੇ ਨੇ ਬੂਟੇ ਲਵਾਉਣੇ ਆ ਅਸੀਂ ਬੂਟੇ ਉਹਨਾਂ ਨੂੰ ਬਿਲਕੁਲ ਫ੍ਰੀ ਲਾ ਕੇ ਦੇਵਾਂਗੇ। ਸਾਨੂੰ ਉਹ ਆਪਦੀ ਜ਼ਮੀਨ ਦੇ ਵਿੱਚੋਂ 1 ਕਨਾਲ ਜਿਹੜੀ ਜ਼ਮੀਨ ਆ ਉਹ ਦੇ ਦੇਣ, ਤੇ ਜਿਹੜੇ ਤੇ ਇੱਕ ਸਾਨੂੰ ਇਹ ਸਾਬਤ ਕਰ ਦੇਣ ਵੀ ਜਿਹੜਾ ਅਸੀਂ ਪੰਛੀਆਂ ਵਾਸਤੇ ਕੰਮ ਕਰਦੇ ਹਾਂ ਉਹਦੇ ਵਿੱਚ ਆਲਸਪਣਾ ਕੀ ਹੈਗਾ। ਤੇ ਕਈ ਇਹ ਕਹਿ ਦਿੰਦੇ ਨੇਗੇ ਵੀ ਲੀਡਰਾਂ ਨੇ ਸਾਨੂੰ ਹੈ ਨਾ ਆਪਾਂ ਨੂੰ ਬਈ ਵਿਹਲੜ ਬਣਾਤਾ। ਅਸੀਂ ਬਈ ਆ ਸਾਰੇ ਬੈਠਿਆਂਗੇ, ਸਾਰੇ ਆਪੋ ਆਪਣੇ ਕੰਮ ਕਰਦੇ ਹਾਂ, ਆਪਦੇ ਕੰਮ ਲਾ ਕੇ ਤੇ ਫਿਰ ਆਹ ਕੰਮ ਲਾ ਕੇ ਅਸੀਂ ਬਈ 14 15 ਘੰਟੇ ਕੰਮ ਕਰਨ ਵਾਲੇ ਹੈਗੇ। ਠੀਕ ਹੈ, ਅਸੀਂ ਤਾਂ ਕੋਈ ਵਿਹਲੜ ਨਹੀਂ ਹੈਗੇ। ਹਾਂ, ਜੇਕਰ ਭਾਈ ਤੁਹਾਡੇ 'ਚ ਕੋਈ ਤੁਹਾਨੂੰ ਕਿਸੇ ਨੂੰ ਲੱਗਦਾ ਹੈਗਾ, ਕਿਉਂ ਸਾਨੂੰ ਬੜੇ ਕਮੈਂਟ ਆਉਂਦੇ ਆ ਚੀਜ਼ 'ਤੇ, ਜੇ ਕਿਸੇ ਨੂੰ ਇਹ ਲੱਗਦਾ ਵੀ ਅਸੀਂ ਵਿਹਲੇ ਹੈਗੇ ਤਾਂ ਉਹ ਸਾਡੇ ਨਾਲ ਐਨੀ ਟਾਈਮ ਆ ਕੇ ਕਦੋਂ ਮਰਜ਼ੀ ਕੰਮ ਕਰਵਾ ਸਕਦਾ। ਮੋਸਟ ਵੈਲਕਮ। ਇੱਕ ਕੰਧ 'ਚ ਖੁੱਡਾਂ ਬਾਰੇ ਦੱਸਦੇ ਵੀ ਉਹ ਜ਼ਰੂਰੀ ਹੈ। ਤੁਸੀਂ ਦੱਸ ਰਹੇ ਸੀ, ਕਹਿੰਦੇ ਸੀਗੇ ਝਲਾਨੀਆਂ ਝਲੂਨੀਆਂ ਹੁੰਦੀਆਂ ਸੀ ਉਸ ਵਕਤ, ਅਸੀਂ ਆਟਾ ਤੋੜ ਕੇ ਪਾਉਂਦੇ ਸੀ। ਖੁੱਡਾਂ ਕਿੰਨੀਆਂ ਕੁ ਪੱਟਦੇ ਸੀ ਜਾਨਵਰ ਕੱਚੇ ਮਕਾਨਾਂ 'ਚ? ਖੁੱਡਾਂ ਤਾਂ ਕੁਦਰਤੀ ਹੋ ਜਾਂਦੀਆਂ, ਪਤਾ ਨਹੀਂ ਤਾਂ ਮਤਲਬ ਜਿੱਥੇ ਵੀ ਕੜੀ ਵਾਲੇ ਦੀ ਹੁੰਦੀ ਛੱਤ ਤਕਰੀਬਨ ਉਹਦੇ ਵਿੱਚ ਖੁੱਡ ਉਹਨਾਂ ਨੇ ਬਣਾ ਹੀ ਲੈਣੀ ਸੀ। ਇਹ ਕੋਈ ਕੁਦਰਤ ਵੱਲੋਂ ਜਾਂ ਤਾਂ ਉਹਨਾਂ ਨੂੰ ਕੋਈ ਇਹੋ ਜਿਹਾ ਕੋਈ ਆਇਆ ਹੋਣਾ ਕੋਈ ਤਜਰਬਾ, ਬਹੁਤ ਜ਼ਿਆਦਾ ਖੁੱਡਾਂ ਬਣਾ ਲੈਂਦੇ ਸੀਗੇ, ਬਹੁਤ ਜ਼ਿਆਦਾ ਸੀ। ਖਾਸ ਕਰਕੇ ਸਿਰਕੀ ਵਾਲੇ 'ਚ ਆਮ ਛੱਤ ਦੇ ਉੱਤੇ ਮਿੱਟੀ ਹੁੰਦੀ ਸੀ ਨਾ, ਮਿੱਟੀ ਹੋਈ ਹੁੰਦੀ ਸੀ ਉੱਪਰ ਪਹਿਲਾਂ। ਸਿਰਕੀ ਵਾਲੇ ਦੇ ਪੱਕਾ ਕੰਮ ਤਾਂ ਹੈ ਨਹੀਂ ਸੀ, ਸਿਰਕੀ ਦੇ ਉੱਤੇ ਮਿੱਟੀ ਹੁੰਦੀ ਸੀ। ਉਹਨਾਂ ਨੇ ਮਾਰ ਕੇ ਚੁੰਝਾਂ, ਉਹ ਪੋਲੀ ਜੀ ਹੁੰਦੀ ਸੀ ਸਿਰਕੀ, ਉਹਦੇ ਵਿੱਚ ਉਹਨਾਂ ਨੇ ਬਣਾ ਕੇ 19 ਕੁ ਖੁੱਡ ਜਿੰਨੀ। ਕੋਠੇ ਚੌਣ ਵੀ ਲੱਗ ਜਾਂਦੇ ਸੀ? ਨਹੀਂ, ਕੋਠੇ ਤਾਂ ਫਿਰ ਐ ਸੀ ਨਾ, ਜਦੋਂ ਲੱਤੜੇ ਤੇ ਹੁਣ ਉੱਤੇ ਕੋਠੇ ਤੇ ਪੈਂਦੇ ਸੀ, ਉਹ ਲੱਤੜ ਜਾਂਦਾ ਪੂਰਾ ਵਧੀਆ। ਚਾਹੁੰਦੇ ਤਾਂ ਫੇਰ ਹੁੰਦੇ ਜੇ ਉਹਦੇ ਤੇ ਨਾ ਚੜੀਏ। ਜਦੋਂ ਅਸੀਂ ਸਾਰਾ ਦਿਨ ਹੀ ਉੱਥੇ ਜਵਾਕ ਬਾਹਲੇ ਸੀ, ਥੋਂ ਥੋੜਾ ਸੀ, ਲੱਤੜੀ ਇੰਨੀ ਕਰ ਦਿੰਦੇ ਸੀ ਪੱਕੀ, ਉਹਦੇ ਚਾਉਣ ਦਾ ਮਤਲਬ ਨਹੀਂ, ਤੇ ਪੱਕੇ ਨਾਲ ਉਹ ਵੀ ਵਧੀਆ ਹੁੰਦਾ ਸੀ। ਹਾਂ ਜੀ, ਜਿਹੜਾ ਨਵਾਂ ਪਾਇਆ ਸੀ, ਇੱਕ ਵਾਰੀ ਮੀਂਹ ਪੈ ਗਿਆ ਸੀ ਜਿਆਦੇ, ਪਿੱਛੇ ਅਸੀਂ ਲੱਤੜਿਆ ਹੈ ਨਾ, ਉੱਤੇ ਘੱਟ ਜਾਂਦੀ ਸੀ, ਪਿੱਛੇ ਜੇ ਕਮਰਾ ਸੀ, ਉਹ ਸਾਰਾ ਦਿਨ ਟੱਪ ਚਵੀਂ ਗਏ, ਜਿੱਥੋਂ ਅਸੀਂ ਆਰਾਮਦਾਰੀ ਨਾਲ ਰੋਜ਼ ਛਾਲਾਂ ਮਾਰਦੇ ਸੀ, ਭਜਦੇ ਸੀ, ਮਤਲਬ ਹੀ ਨਹੀਂ। ਲਗਾਤਾਰ 4 ਦਿਨ ਮੀਂਹ ਪਈ ਗਿਆ। ਬਾਕੀ ਹਰਜਿੰਦਰ ਵੀਰੇ ਗੱਲ ਪਤਾ ਕੀ ਹੈ, ਜਿਹੜੇ ਵੀ ਅਸੀਂ ਨੈਸਟ ਮਿੱਟੀ ਦੇ ਵੀ ਤਿਆਰ ਕਰਵਾਉਣੇ ਆ, ਜਿਹੜੇ ਇਹ ਨੈਸਟ ਆ ਇਹ ਆਪਣੀ ਮਜਬੂਰੀ ਆ। ਆਪਾਂ ਘਰਾਂ ਦੇ ਵਿੱਚ ਲੱਕੜ ਕਿੰਨੀ ਥੱਪੀ ਜਾਂਦੇ ਆ, ਹੈ ਨਾ। ਅਸੀਂ ਇਹ ਨੈਸਟ ਬਰਮਾ ਡੇਕ ਦੇ ਤਿਆਰ ਕਰਵਾਉਣੇ ਆ ਜਾਂ ਪਲਾਈ ਦੇ, ਜਿਹੜੇ ਬਾਦਰਿਆਂ ਦੇ ਹੇਠ ਲੱਗਣੇ ਆ ਉਹ ਪਲਾਈ ਦੇ ਤਿਆਰ ਕਰਵਾਉਣੇ। ਅਸੀਂ ਬਹੁਤ ਸੰਕੋਚ ਕਰਦੇ ਹਾਂ ਵੀ ਕੋਈ ਵੀ ਵਿਰਾਸਤੀ ਰੁੱਖ ਦਾ ਆਪਾਂ ਕੋਈ ਵੀ ਨੈਸਟ ਨਹੀਂ ਤਿਆਰ ਕਰਵਾਉਂਦੇ। ਬਹੁਤ ਬੰਦਿਆਂ ਦੇ ਸਵਾਲ ਇਹ ਹੁੰਦੇ ਆ ਵੀ ਜੀ ਤੁਸੀਂ ਇਹਨਾਂ ਨੂੰ ਖੰਭਿਆਂ 'ਤੇ ਲਾ ਦਿੰਦੇ ਹੋ, ਇਹਨਾਂ ਦੇ ਵਿੱਚ ਹੀਟ ਹੁੰਦੀ ਆ। ਅਸੀਂ ਇਹਦੇ ਥੋੜ੍ਹਾ ਜਿਹਾ ਸਪੇਸ ਵੀ ਛੱਡੀ ਹੋਈ ਆ ਵੀ ਹਵਾ ਪਵੇ। ਇੱਕ ਗੱਲ ਹੋਰ ਆ ਵੀ ਜਿਹੜੇ ਵੀ ਅੰਡੇ ਹੈਗੇ ਆ ਉਹ ਹੀਟ ਦੇ ਵਿੱਚ ਹੀ ਬਣਦੇ ਆ। ਹੁਣ ਸਮੱਸਿਆ ਕੀ ਹੁੰਦੀ ਆ, ਸਿੰਧ ਸਪੈਰੋ ਨੂੰ ਟਰਾਂਸਫਾਰਮਰਾਂ ਦੇ ਚੈਨਰਾਂ ਦੇ ਵਿੱਚ ਜਿਹੜੇ ਗਰਮ ਹੁੰਦੇ ਆ, ਉੱਪਰੋਂ ਤਪਸ ਟਰਾਂਸਫਾਰਮਰ ਦੀ, ਤੇ ਨਾਲ ਤੁਹਾਨੂੰ ਪਤਾ ਲੋਹੇ ਦੇ ਹੁੰਦੇ ਆ, ਉਹ ਕਿੰਨੀ ਤਪਸ ਹੁੰਦੀ ਹੈ, ਤੇ ਨਾਲ ਉਹਨਾਂ ਨੂੰ ਕਈ ਵਾਰ ਤਾਂ ਬਿਜਲੀ ਦੇ ਮੀਟਰਾਂ ਦੇ ਵਿੱਚ ਕੋਈ ਗਰਮ ਪਾਈਪਾਂ ਹੁੰਦੀਆਂ, ਆਪਾਂ ਪੰਪਾਂ ਦੇ ਉੱਪਰ ਛੋਟੀਆਂ 2-2 ਇੰਚੀ ਪਾਈਪਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਵੜਦੀਆਂ ਨੇ, ਉਹਨਾਂ ਦੇ ਵਿੱਚ ਇਹਨਾਂ ਨੂੰ ਆਲਣਾ ਲੱਭਦੀਆਂ ਨੇ ਆਪਣਾ। ਫਿਰ ਤੁਸੀਂ ਦੇਖੋ, ਮੈਂ ਕਈ ਜਗ੍ਹਾ ਇੱਕ ਵਾਰ ਨਾ, ਮੈਂ ਗੱਲ ਅਕਸਰ ਹੀ ਹਰ ਇੱਕ ਵੀਡੀਓ ਦੇ ਵਿੱਚ ਗੱਲ ਕਰਦਾ ਹੁੰਦਾ ਵੀ ਇੱਕ ਵੀਰਾਂ ਨੇ ਨਾ ਵਾਲੀਬਾਲ ਸੀ, ਉਹ ਵਾਲੀਬਾਲ ਉਹਨਾਂ ਨੇ ਉਹ ਪਾੜ ਗਈ, ਉਹਨਾਂ ਨੇ ਪੁੱਠੀ ਟੰਗਤੀ ਪੋਲ ਦੇ ਉੱਪਰ, ਉਹਦੇ ਵਿੱਚ ਵੀ ਇਹਨਾਂ ਨੇ ਆਪਣਾ ਰਹਿਣ ਬਸੇਰਾ ਬਣਾਇਆ। ਨਾਲੇ ਉਹ ਕੋਈ ਸੇਫ ਨਹੀਂ, ਜਦੋਂ ਵੀ ਕੋਈ ਹਨੇਰੀ ਆਉਂਦੀ ਹੈ ਉਹ ਉੱਡ ਸਕਦਾ, ਹੈ ਨਾ। ਵੀ ਇਹਨਾਂ ਨੂੰ ਬਾਈ ਜੀ ਜਗ੍ਹਾ ਕਿਤੇ ਵੀ ਨਹੀਂ ਰਹੀ ਜਿੱਥੇ ਵਿਚਾਰੇ ਭਟਕਦੇ ਫਿਰਦੇ ਆ। ਸਿਰਫ ਇਹਨਾਂ ਨੇ ਹਰ ਦਮ ਨਹੀਂ ਰਹਿਣਾ ਹੁੰਦਾ ਵੀ ਸਾਰਾ ਸਾਲ ਉਹਦੇ ਵਿੱਚ ਹੀ ਬੈਠੇ ਆ। ਇਹਨਾਂ ਨੇ ਸਿਰਫ ਬੱਚੇ ਪੈਦਾ ਕਰਨੇ ਆ, ਜਦੋਂ ਇਹਨਾਂ ਨੇ ਬੱਚੇ ਪੈਦਾ ਕਰ ਲਏ ਉਹਨੂੰ ਛੱਡ ਦੇਣਾ ਹੁੰਦਾ ਇਹਨਾਂ ਨੇ।
ਬਿਲਕੁਲ। ਹਾਂਜੀ। ਤਾਂ ਇਹ ਜਾਣਕਾਰੀ ਆ, ਜੇਕਰ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਉਹ ਜਾਣਕਾਰੀ ਬਾਈ ਸੰਦੀਪ ਧੌਲੇ ਦਾ ਜਿਹੜਾ ਚੈਨਲ ਬਣਿਆ ਹੋਇਆ YouTube ਦੇ ਉੱਪਰ, ਉਸ ਦੇ ਉੱਪਰ ਜਾ ਕੇ ਲੈ ਸਕਦੇ ਹੋ ਤੁਸੀਂ। ਤਾਂ ਅਸੀਂ ਜਿਹੜੀ ਵਾਰਤਾਲਾਪ ਆ ਉਹ ਫੇਰ ਕਿਸੇ ਦਿਨ ਲੰਬੀ ਵਾਰਤਾਲਾਪ ਕਰਨ ਦੀ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਪੈਰੋ ਡੇ ਦੇ ਉੱਪਰ ਸਾਡੇ ਤੋਂ ਪਹੁੰਚਿਆ ਨਹੀਂ ਗਿਆ। ਅੱਜ ਅਸੀਂ ਇਹਨਾਂ ਦੇ ਘਰ ਬੈਠੇ ਹਾਂ, ਗ੍ਰਹਿ ਵਿਖੇ ਬੈਠੇ ਹਾਂ, ਤਾਂ ਅੱਜ ਅਸੀਂ ਇਹਨਾਂ ਦੀ ਟੀਮ ਨੂੰ ਬੁਲਾਇਆ ਅਤੇ ਗੱਲਬਾਤ ਆ ਜਿਹੜੀ ਉਹ ਤੁਹਾਡੇ ਸਾਹਮਣੇ ਰੱਖੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਫਿਰ ਮਿਲਦੇ ਹਾਂ ਨਵੀਂ ਮੁਲਾਕਾਤ ਦੇ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ ਬਈ। ਜਿਵੇਂ ਹੁਣ ਤੁਸੀਂ ਜਾਨਵਰਾਂ ਦੇ ਲਈ ਆਲਣੇ ਬਣਾ ਰਹੇ ਹੋ ਜਾਂ ਜਾਨਵਰਾਂ ਦੇ ਲਈ ਇੱਕ ਘਰ ਬਣਾ ਰਹੇ ਹੋ ਬੇਜਵਾਨਾਂ ਦੇ ਲਈ, ਸਕੂਨ ਕਿੰਨਾ ਕੁ ਮਿਲਦਾ ਸਰੀਰ? ਸਕੂਨ ਤਾਂ ਬਾਈ ਜੀ ਦੇਖੋ, ਪਹਿਲਾਂ ਸਕੂਨ ਤਾਂ ਮਿਲਦਾ ਹੀ ਮਿਲਦਾ, ਪਰ ਦੁੱਖ ਵੀ ਹੁੰਦਾ ਵੀ ਅਸੀਂ ਇਹਨਾਂ ਦੇ ਘਰ ਉਜਾੜੇ ਆ। ਤੇ ਉਹਦੇ ਵਿੱਚ ਸਾਨੂੰ ਇਦਾਂ ਹੀ ਐਂ ਜੇ ਹੁੰਦਾ ਵੀ ਯਾਰ ਆਪਾਂ ਹੀ ਇਹਨਾਂ ਦੇ, ਸਾਡੇ ਪੁਰਖਿਆਂ ਨੇ ਇਹਨਾਂ ਦਾ ਨੁਕਸਾਨ ਕੀਤਾ ਹਨਾ, ਤੇ ਵੀ ਸਾਨੂੰ ਹੀ ਭਰਪਾਈ ਕਰਨੀ ਪੈਣੀ ਆ। ਵੀ ਸਾਨੂੰ ਇਹਦੇ ਵਿੱਚ ਐਂ ਨਹੀਂ ਲੱਗਦਾ ਹੈਗਾ ਵੀ ਅਸੀਂ ਕੋਈ ਬਹੁਤ ਵੱਡਾ ਕੰਮ ਕਰ ਰਹੇ ਹਾਂ ਜਾਂ ਪੁੰਨ ਦਾ ਕੰਮ ਕਰ ਰਹੇ ਹਾਂ। ਸਾਨੂੰ ਐਂ ਲੱਗਦਾ ਵੀ ਯਾਰ ਸਾਡਾ ਫਰਜ਼ ਹੈ ਵੀ ਜਿਹੜਾ ਅਸੀਂ ਨੁਕਸਾਨ ਕੀਤਾ ਸੋ ਉਹ ਸਾਨੂੰ ਹੀ ਭਰਨਾ ਚਾਹੀਦਾ। ਹੁਣ ਸਾਨੂੰ ਬੜੇ ਕਮੈਂਟ ਆਉਂਦੇ ਨੇ, ਇਹ ਤੁਸੀਂ ਆਲਸੀ ਬਣਾਤਾ, ਇਹਨਾਂ ਨੂੰ ਆਟਾ